अस्सलाम वालेकुम जी। अज साडे परौणे जी बड़े खास परौणे आ। बाजे टाइम जी रब की ज़ात ऐसा परौणा भेज दिंदी आ भी उन्हां दा तारफ करान लग्गियां भी शर्म आंदी भी साडे वर्गा बंदा एडी वड्डी हस्ती दा तारफ करा रहा जिन्हों दुनिया का बच्चा बच्चा जानदा, पाकिस्तान नहीं पूरी दुनिया का बच्चा बच्चा। तो SM सादक साहब असीं तुहाडे बड़े शुक्रगुजार हाँ कि तुसीं सानूं आके इज्जत बख्शी ਤੇ ਇਹ ਤੁਹਾਡਾ ਪਿਆਰ ਆ ਵੀ ਤੁਸੀਂ ਸਾਡੇ ਕੋ ਆਏ ਆ ਤੇ ਅੱਜ ਇਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਜਿੱਦਾਂ ਉਹ ਇੱਕ ਮਹਿਫਲ ਜੀ ਕਰਨੀ ਆ। ਅਸੀਂ ਕੋਈ ਖਸੂਸੀ ਪ੍ਰੋਗਰਾਮ ਨਹੀਂ, ਜਿੱਦਾਂ ਬਸ ਜੋ ਉਹਨਾਂ ਦਾ ਜਿੱਦਾਂ ਮੂਡ ਹੋਇਆ ਜਿਹੜੀ ਗੱਲ ਦਿਲ ਤੇ ਆਈ ਬਸ ਅਸੀਂ ਉਹ ਰਿਕਾਰਡ ਕਰਕੇ ਤੁਹਾਡੇ ਤੱਕ ਪਹੁੰਚਾ ਦੇਣੀ। ਆ ਇੱਕ ਬੈਠਕ ਆ ਜੀ ਤੇ ਤੁਹਾਡੇ ਆਉਣ ਦਾ ਬਹੁਤ ਚਾਅ ਜੀ ਆਇਆਂ ਨੂੰ ਸਤ ਬਿਸਮਿਲ੍ਲਾ ਜੀ। ਤੁਹਾਡਾ ਆਣਾ ਸਿਰ ਮੱਥੇ ਬਹੁਤ ਸ਼ੁਕਰੀਆ। ਤੁਸੀਂ ਇੰਨੀ ਰਾਤ ਤੱਕ ਪਿੰਡ ਵਾਲੇ ਬੰਦੇ ਦੇ ਬਹਿੰਦੇ ਹੀ ਨਹੀਂ ਤੇ ਮੇਰਾ ਤੇ ਰੂਟੀਨ ਹੈ ਸਾਰੀ ਕਿ ਮੈਂ ਸਵੇਰ ਸੌਣਾ 5-6 ਵਜੇ 5 ਵਜੇ 6 ਵਜੇ, ਇਹ ਰੂਟੀਨ ਹੈ 40 ਸਾਲ ਤੋਂ। ਤੇ ਬਹੁਤ ਸ਼ੁਕਰੀਆ ਤੁਹਾਡਾ। ਮੈਂ ਵੀ ਨਾ ਬੜਾ ਮਿਸ ਕਰਨਾ ਇਸ ਮਾਹੌਲ ਨੂੰ। ਮੇਰੇ ਕੋਲ ਨਾ ਘਰ ਅਲਹਮਦੁਲਿਲਾ ਅੱਲਾ ਦਾ ਦਿੱਤਾ ਬਹੁਤ ਕੁਛ ਹੈ। ਉਹ ਅੱਲਾ ਨੇ ਮੈਨੂੰ ਸਹੂਲਤਾਂ ਦਿੱਤੀਆਂ ਨੇ ਕਿ ਅੱਲਾ ਕੁੱਲ ਕਾਇਨਾਤ ਨੂੰ ਦੇ। ਲੇਕਿਨ ਸਟਰਗਲ ਮੈਂ ਇੰਨੀ ਕੀਤੀ ਹੈ ਜ਼ਿੰਦਗੀ 'ਚ ਕਿ ਤੁਸੀਂ ਗੁਫ਼ਤਗੂ ਹੋਏਗੀ ਤਾਂ ਤੁਹਾਨੂੰ ਮੈਂ ਦੱਸਾਂਗਾ ਕਿ ਤੁਹਾਡੀਆਂ ਅੱਖਾਂ 'ਚ ਅੱਥਰੂ ਆ ਜਾਣਗੇ ਕਿ ਮੈਂ 8-8 ਦਿਨ ਫਾਕੇ ਵੀ ਕੱਟੇ ਨੇ। ਅਸੀਂ ਪਾਣੀ 'ਚ ਭੇ ਕੇ ਰੋਟੀਆਂ ਵੀ ਖਾਧੀਆਂ ਨੇ। ਅੱਛਾ ਜੀ। ਇਸ ਫਨ ਦੇ ਪਿੱਛੇ ਅੱਛੇ ਵਕਤ ਤੋਂ ਬਾਅਦ ਤੇ ਬਹੁਤ ਸ਼ੁਕਰੀਆ ਤੁਹਾਡਾ। ਇਨਸ਼ਾਅੱਲਾ ਚਲੋ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੁੰਦਾ, ਫਿਰ ਪਤਾ ਨਹੀਂ ਮੁਲਾਕਾਤ ਹੁੰਦੀ ਨਹੀਂ ਹੁੰਦੀ। ਤੇ ਮੈਂ ਕਿਹਾ ਚਲੋ ਅਸੀਂ ਨਾ ਅੱਗੇ ਮੈਂ ਇੱਕ ਦਿਨ ਕਹਿ ਰਿਹਾ ਸਾਂ ਇੱਕ ਸਾਡੇ ਫੈਸਲਾਬਾਦ ਦੇ ਜਾਨੀ, ਮੈਂ ਕਿਹਾ ਯਾਰ ਮੈਂ ਬੜਾ ਮਿਸ ਕਰਨਾ। ਅੱਜ ਤੋਂ 50 ਸਾਲ ਪਹਿਲੇ ਜਦੋਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਨਾਲ ਮੇਰੀ ਮੁਲਾਕਾਤ ਹੋਈ ਹੈ ਨਾ, ਉਸ ਵੇਲੇ ਮੇਰੀ ਉਮਰ ਸੀ 14 ਸਾਲ। ਤੇ ਮੈਂ ਆਪਣਾ ਕਾਰੋਬਾਰ ਛੱਡ ਕੇ, ਮੇਰੀ ਗੱਤੇ ਦੀ ਫੈਕਟਰੀ ਸੀ, 400-500 ਬੰਦਾ ਮੇਰੇ ਕੋਲ ਕੰਮ ਕਰਦਾ ਸੀ ਅਤੇ ਨਾਲ ਕੱਪੜੇ ਦੀ ਪੈਕਿੰਗ ਦੀ ਦੁਕਾਨ ਸੀ ਮੇਰੀ ਚਨਿਓਟ ਬਾਜ਼ਾਰ ਰਹਿਮਤ ਦੇ ਬਿਲਕੁਲ ਬੈਕ ਸਾਈਡ 'ਤੇ। ਅਤੇ ਉਹ ਮੈਂ ਸਾਰੀ ਰਾਤ ਗਾਣ ਵਜਾਉਣ ਵਾਲਿਆਂ ਕੋਲ ਬੈਠੇ ਰਹਿਣਾ, ਕਦੀ ਕਿਸੇ ਕੋਲ ਕਦੀ ਕਿਸੇ ਕੋਲ। ਫਿਰ ਇੱਥੇ ਜਿਸਲੇ ਆਏ ਅਤੇ ਇੱਥੇ ਵੀ ਫਿਰ ਅਤਾਉੱਲਾ ਇਸਾ ਖਲੀਲ ਸਾਹਿਬ ਨੂੰ ਮੈਂ ਲੈ ਕੇ ਆਇਆ ਲਾਹੌਰ, ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਮੈਂ ਲੈ ਕੇ ਆਇਆ। ਵਾਹ ਵਾਹ ਵਾਹ। ਅਤੇ ਉਹ ਫਿਰ ਸਾਰੀ ਰਾਤ ਗੱਪਸ਼ਪ ਲੱਗਣੀ ਸ਼ਹਿਰਾਂ ਦੀ, ਜਿਹੜੇ ਕੋਈ ਬੈਡ ਹੁਣ ਉਹ ਮਾਹੌਲ ਹੀ ਨਹੀਂ ਮਿਲਦਾ। ਉਹ ਕੁਛ ਤੇ ਬੰਦੇ ਵੈਸੇ ਟੁਰ ਗਏ, ਸਾਰਿਆਂ ਨੇ ਟੁਰ ਜਾਣਾ, ਬਹਿ ਇੱਥੇ ਕਿਸੇ ਨਹੀਂ ਰਹਿਣਾ। ਤੇ ਉਹ ਇਕੱਲਾ ਹੀ ਮੈਂ ਕਮਰੇ ਦੇ ਵਿੱਚ ਨਾ ਮਤਲਬ ਬਾਹਰ ਨਿਕਲਦਾ ਹੀ ਨਹੀਂ ਘਰੋਂ। ਸਰਦੀ ਹੋਵੇ ਤਾਂ ਸਰਦੀ ਬਹੁਤੀ ਲੱਗਦੀ ਹੈ ਮੈਨੂੰ, ਜੇ ਗਰਮੀ ਹੋਵੇ ਤਾਂ ਮੈਨੂੰ ਗਰਮੀ ਬਹੁਤੀ ਲੱਗਦੀ ਹੈ। ਤੇ ਉਹ ਮੈਂ ਕਿਹਾ ਚਲੋ ਕੋਈ ਪਿੰਡ ਥਾਂ ਦਾ ਮਾਹੌਲ ਹੈ, ਕੋਈ ਗੱਪਸ਼ਪ ਲੱਗੇਗੀ। ਮੈਂ ਮੁੰਡੇ ਨੂੰ ਵੀ ਕਹਿ ਰਿਹਾ ਸਾਂ, ਲੇਕਿਨ ਥੱਕਿਆ ਆਇਆ ਵਿਚਾਰਾ। ਤੇ ਮੈਂ ਕਿਹਾ ਯਾਰ ਚੱਲਦੇ ਹਾਂ, ਸੌਣਾ ਤਾਂ ਮੈਂ ਸਵੇਰੇ ਹੀ ਹੈ। ਤੇ ਕੱਲ੍ਹ ਉਹ ਮੇਰੇ ਕੋਲ ਇੱਕ ਸਿੰਗਰ ਹੈ ਸ਼ਾਹਦ ਅਲੀ ਖਾਨ, ਉਹਨੇ ਆਉਣਾ, ਉਹਦਾ ਮੈਂ ਕਰਨਾ ਕੋਈ 70-80 ਗਾਣੇ। ਅੱਛਾ ਅੱਛਾ ਮਾਸ਼ਾ। ਤੇ ਉਹ ਮੈਂ ਕਿਹਾ ਕੱਲ੍ਹ ਮੈਂ ਬਿਜ਼ੀ ਹੋ ਜਾਣਾ ਤੇ ਮੈਂ ਕਿਹਾ ਚਲੋ ਉਹਨਾਂ ਨੇ ਵਾਅਦਾ ਕੀਤਾ। ਸਾਦਕ ਸਾਹਿਬ ਉਂਝ ਪਿਛੋਕੜ ਤੁਹਾਡਾ ਪਿੰਡ ਹੀ? ਹਾਂਜੀ ਪਿੰਡ, ਮੈਂ ਪਿੰਡ ਦਾ ਸਲਾਰ ਸੈਦਾ, ਜ਼ਿਲ੍ਹਾ ਸ਼ੇਖਪੁਰੇ ਦੀ ਮੇਰੀ ਪੈਦਾਇਸ਼ ਹੈ। ਅੱਛਾ ਸ਼ੇਖੂਪੁਰ। ਇੱਥੇ ਅੱਗੇ ਅਸੀਂ ਸਮਝਿਆ ਫੈਸਲਾਬਾਦ ਦੇ ਨਹੀਂ, ਮਤਲਬ ਇਹ ਜਿੱਥੇ ਬੰਦਾ 25-30 ਸਾਲ ਰਵੇ ਉਹ ਫਿਰ ਉਹ ਹੀ ਸ਼ਹਿਰ ਉਹਦਾ ਹੋ ਜਾਂਦਾ। ਮੈਂ 7 ਸਾਲ ਦਾ ਹਾਂ ਜਦੋਂ ਮੈਂ ਸਲਾਰ ਸੈਦਾ ਜ਼ਿਲ੍ਹਾ ਸ਼ੇਖਪੁਰਾ ਤੋਂ ਖਾਨਗਾ ਡੋਗਰਾ ਸਾਡੇ ਸਾਰੇ ਰਿਸ਼ਤੇਦਾਰ ਸਨ। ਅੱਛਾ। ਇਹ ਫਿਰ ਇੱਥੋਂ ਮੈਂ ਫੈਸਲਾਬਾਦ ਚਲਾ ਗਿਆ। ਫੈਸਲਾਬਾਦ ਫਿਰ ਇਹ ਉਦੋਂ ਦੀ ਗੱਲ ਹੈ ਜਦੋਂ ਕਿ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ ਨਾਲ ਮੇਰੀ ਪਹਿਲੀ ਮੁਲਾਕਾਤ ਹੋਈ। ਹਾਂਜੀ। ਇਹ ਤਕਰੀਬਨ 1975 ਦੀ ਗੱਲ। ਹਾਂਜੀ 1975। ਰਹਿਮਤ ਗ੍ਰਾਮੋਫੋਨ ਤੇ 25-24 49 ਸਾਲ ਹੋ ਗਏ। ਹਾਂਜੀ 49 ਸਾਲ। 49 ਸਾਲ। ਆਰ ਕੀ ਲਿਖਿਆ ਜਾਂਦਾ ਸੀ? RGH ਰਹਿਮਤ ਗ੍ਰਾਮੋਫੋਨ। ਹਾਂਜੀ। ਇਸ ਬੰਦੇ ਨੇ ਜੀ ਤੁਹਾਡੀ ਕੇਸਟਾਂ ਬਹੁਤ ਲਿਆਂਦੀਆਂ ਜੀ। ਹਾਂਜੀ ਤੁਹਾਡੇ ਚੈਨਲ ਆ ਜੀ ਇਹ। ਅੱਛਾ ਤੇ ਉਂਝ ਤੁਸੀਂ ਦੁਨੀਆ ਦੇ ਕਿੰਨੇ ਕੁ ਮੁਲਕ ਵਾਵਾ ਫਿਰੇ ਫਿਰ? ਨਹੀਂ ਮੈਂ ਮਤਲਬ ਸਾਊਦੀ ਅਰਬ ਗਿਆ 4-5 ਦਫਾ। ਅੱਛਾ ਜੀ। ਉਮਰੇ ਕੀਤੇ ਕੋਈ। ਤੇ ਦੂਸਰੇ ਨੰਬਰ ਤੇ ਮੈਂ ਇੰਗਲੈਂਡ ਗਿਆ। ਇੰਗਲੈਂਡ ਤੋਂ ਬਾਅਦ ਫਿਰ ਮੈਂ ਗਿਆ ਆਪਣਾ ਦੁਬਈ ਗਿਆ 2-3 ਵਾਰੀ। ਉਹ ਵੀ ਕਿਸੇ ਪਾਰਟੀ ਨੇ ਕੰਮ ਕਰਾਉਣਾ ਸੀ ਮੇਰੇ ਕੋਲ ਤੇ ਉਹਨਾਂ ਨੂੰ ਨਾ ਕੋਈ ਐਗਰੀਮੈਂਟ ਚਾਹੀਦਾ ਸੀ ਕਿ ਪਾਕਿਸਤਾਨ ਦਾ ਤੇ ਐਗਰੀਮੈਂਟ ਹੀ ਕੁਛ ਨਹੀਂ ਹੁੰਦਾ ਨਾ। ਉਹ ਫਿਰ ਕਹਿੰਦੇ ਸੀ ਤੁਸੀਂ ਦੁਬਈ ਆ ਜਾਓ। ਉਹ 100 ਗਾਣਾ ਉਹਨਾਂ ਦਾ ਲਿਖਣਾ ਸੀ, ਮੈਂ ਸੂਫੀਆਨਾ ਕਲਾਮ ਮੈਂ ਅੱਜ ਗਿਆ, ਕੱਲ੍ਹ ਲਿਖ ਕੇ ਮੈਂ ਆ ਗਿਆ। ਅਸੀਂ ਇਹੀ ਗੱਲ ਕਰ ਰਹੇ ਸੀ ਪਹਿਲੇ ਕਿ ਇੱਕ ਤਾਂ ਇਹ ਹੈਰਾਨੀ ਵਾਲੀ ਗੱਲ ਆ ਵੀ ਇੰਨਾ ਜ਼ਿਆਦਾ ਕਲਾਮ ਅਤੇ ਇੰਨਾ ਕੁਆਲਿਟੀ ਦਾ, ਅਤੇ ਦੂਸਰੀ ਹੈਰਾਨੀ ਵਾਲੀ ਗੱਲ ਆ ਵੀ ਇੱਕ ਸ਼ੇਖ ਜਿਹੜਾ ਬਿਜ਼ਨਸ ਕਮਿਊਨਿਟੀ ਤੋਂ ਇੰਨਾ ਜ਼ਿਆਦਾ ਇੰਟਰਟੇਨਮੈਂਟ ਵਾਲਾ, ਇਹ ਉਸ ਤੋਂ ਵੀ ਵੱਡੀ ਹੈਰਾਨੀ ਵਾਲੀ। ਬਸ ਇਹ ਰੱਬ ਦੇ ਕੰਮ ਨੇ ਕੁਦਰਤੀ ਤੌਰ 'ਤੇ ਨਾ। ਮੈਨੂੰ ਸ਼ੌਕ ਸੀ ਬਚਪਨ ਤੋਂ ਇਹਦੇ 'ਚ, ਨਾ ਕੋਈ ਬਰਾਦਰੀ ਦਾ ਤੱਲਕ ਹੈ ਨਾ ਕੋਈ ਕਿਸੇ ਗੱਲ ਦਾ, ਸਾਡੇ 7 ਪੁਸ਼ਤਾਂ 'ਚ ਕੋਈ ਨਹੀਂ। ਲੇਕਿਨ ਇਹ ਆ ਕਿ ਅੱਲਾ ਨੇ ਮੇਰੇ ਕੋਲ ਕੰਮ ਇੰਨਾ ਕਰਾ ਦਿੱਤਾ ਕਿ ਇੰਡੀਆ ਮੈਂ ਜਾਂਦਾ ਰਿਹਾ ਜੀ 20 ਸਾਲ। ਅਤੇ
20 ਸਾਲ ਤੋਂ 20 ਸਾਲ 20 ਗਏ ਸਾਲ ਜਾਂਦਾ ਰਿਹਾ ਲਗਾਤਾਰ ਇੰਡੀਆ ਬਹੁਤ ਲਿਖੇ ਗਏ। ਹਾਂ ਵਾਰੀਆਂ ਨਹੀਂ ਮੈਨੂੰ ਚਾਰ ਇੱਕ ਵਾਰੀ ਵੀਜ਼ਾ ਮੈਨੂੰ ਮਿਲ ਜਾਂਦਾ ਸੀ ਕਿ 4 ਵਾਰੀ ਆ ਕੇ ਮੈਂ ਵਾਪਸ ਜਾ ਸਕਦਾ ਸਾਂ 4 ਐਂਟਰੀਆਂ ਦਾ। ਅੱਛਾ ਯਾਨੀ ਕਿ ਇੱਕ ਵਾਰੀ ਮੈਂ ਦਿੱਲੀ ਜਾਣਾ ਹੈ, ਦੂਜੀ ਵਾਰੀ ਮੈਂ ਬੰਬੇ ਜਾਣਾ ਹੈ। ਤੇ ਬੜਾ ਕੰਮ ਕੀਤਾ ਮੈਂ। ਉਹ ਸੋਨੂ ਨਿਗਮ ਨੇ ਮੇਰਾ 500-600 ਗਾਣਾ गाया। अच्छा सिला दिया तूने मेरे प्यार का, कर ना सके हम प्यार का सौदा, मोहब्बत की कीमत दिल तोड़ के हंसती हो मेरा, तुझे भूलना तो चाहा, अपना इस तरह करके अनुराधा नैतन मुकेश सरदूल सिकंदर सत टुकड़े टुकड़े कर देने। ਪਹਿਲੇ ਤੋਂ ਮੇਰੇ ਇੱਧਰ ਦੇ ਗਾਣੇ ਚੁੱਕ ਕੇ ਗਾਉਂਦੇ ਰਹਿਣਾ। ਫਿਰ ਜਦੋਂ ਮੈਂ ਗਿਆ ਤੇ ਫਿਰ ਉਹਨਾਂ ਨੇ ਫਿਰ ਮੈਂ ਡਾਇਰੈਕਟ ਹੀ ਮਿਲ ਪਿਆ ਉਹਨਾਂ ਨੂੰ। ਉਹਨਾਂ ਦੇ ਗਾਣੇ ਨਹੀਂ ਬੰਦਾ ਚੁੱਕ। ਹਾਂ ਤੇ ਬੜਾ ਉੱਥੇ ਹੈ ਨੇ ਕੁਛ ਨੈਟ ਤੇ ਪ੍ਰੋਗਰਾਮ ਹੰਸਰਾਜ ਹੰਸ ਦਾ ਕਹਿ ਰਿਹਾ। ਮੇਰਾ ਇੱਕ ਗਾਣਾ ਸੀ ਕਿ ਮੈਂ ਇੱਕ ਬੇਵਫਾ ਨਾਲ ਵਫਾ ਕਰਕੇ ਰੋਇਆ, ਮੈਂ ਲੱਗੀਆਂ ਦੀ ਕੀਮਤ ਅਦਾ ਕਰਕੇ ਰੋਇਆ, ਰੱਬ ਛੇਤੀ ਸੁਣਦਾ ਏ ਦਿਲ ਦੀ ਦੁਹਾਈ, ਤੇ ਅਰਸ਼ਾਂ ਤੋਂ ਰੋਵਣ ਦੀ ਆਵਾਜ਼ ਆਈ, ਰੱਬ ਸਾਨੂੰ ਸਾਦਕ ਜੁਦਾ ਕਰਕੇ ਰੋਇਆ। ਉਹ ਅਤਾਵਲਾ ਕਹਿੰਦਾ ਨਹੀਂ ਜੀ ਸਾਦਕ ਐ ਨਹੀਂ ਕਹਿੰਦਾ, ਰੱਬ ਤੇ ਰੋ ਹੀ ਨਹੀਂ ਸਕਦਾ। ਅਤਾਵਲਾ ਕਹਿੰਦਾ? ਅਤਾਵਲਾ। ਅੱਛਾ ਵਾਹ ਵਾਹ ਵਾਹ। ਮੈਂ ਕਿਹਾ ਵੀ ਗੱਲ ਇਹ ਆ ਕਿ ਇਹ ਨਾ ਕੋਈ ਕਿਸੇ ਲਈ ਰੋਂਦਾ ਹੈ ਤੇ ਨਾ ਕੋਈ ਗੱਲ ਹੈ। ਇਹ ਇੱਕ ਸ਼ਾਇਰ ਦਾ ਤਖਯਲ ਹੁੰਦਾ ਹੈ ਕਿ ਉਹ ਕਹਿੰਦਾ ਹੈ ਕਿ ਮੈਂ ਇੰਨੀਆਂ ਮੈਨੂੰ ਤਕਲੀਫਾਂ ਮਿਲੀਆਂ ਕਿ ਮੇਰੀ ਤਕਲੀਫ ਤੇ ਰੱਬ ਦਾ ਤੇ ਨਾ ਕੋਈ ਪੁੱਤਰ ਨਾ ਅੰਮਾ ਨਾ ਅੱਬਾ। ਹਾਂ ਤੇ ਮੈਂ ਕਿਹਾ ਇਹ ਹੁੰਦਾ। ਫਿਰ ਮੈਂ ਉਹਨੂੰ ਲਾਈਨ ਨੂੰ ਚੇਂਜ ਕਰ ਦਿੱਤਾ, ਲੇਕਿਨ ਉਹਨਾਂ ਨੂੰ ਇਸ ਗੱਲ ਨਾਲ ਕੋਈ ਨਹੀਂ। ਉਹ ਤੁਹਾਨੂੰ ਇੰਨਾ ਕੁ ਲੇਕਿਨ ਬਾਅਦ ਮੈਂ ਗੱਲ ਸੁਣਾਵਾਂ ਤੁਹਾਨੂੰ ਸ਼ੇਰ ਅਲੀ ਮੇਰ ਅਲੀ ਕਵਾਲ ਦੀ। ਕਿਤੇ ਦਲੇਰ ਮਹਿੰਦੀ ਦੇ ਘਰ ਗਏ, ਉਹਨਾਂ ਨੇ ਅਦਬ ਨਾਲ ਕਿਤੇ ਨਾ ਇਹਦੇ ਪੈਰ ਚੁੰਮ ਲੈ, ਇਹਨਾਂ ਨੇ ਤੇ ਇੱਥੇ ਆ ਕੇ ਉਹ ਰੌਲਾ ਪਾ ਦਿੱਤਾ ਜੀ, ਪੈਰ ਚੁੰਮ ਲੈ ਸਾਡੇ। ਮੈਂ ਕਿਹਾ ਛੋਟੇ ਮੂੰਹ ਤੁਹਾਡੇ ਬੋ ਵਾਲੇ ਪੈਰ ਏਡੇ ਚੁੰਮ ਲੈ ਉਹਨਾਂ ਨੇ, ਤੇ ਹੁਣ ਤੁਸੀਂ ਬਸ ਵੀ ਕਰੋ, ਅਗਲੇ ਨੇ ਤੁਹਾਡੀ ਆਨਰ ਕੀਤੀ ਹੈ। ਮੈਂ ਇੱਕ ਵਾਰੀ ਹੰਸਰਾਜ ਮੇਰੇ ਕੋਲ 4-5 ਵਾਰੀ ਆਇਆ। ਮੈਂ ਇੱਕ ਵਾਰੀ ਜਸਵੀਰ ਜੱਸੀ ਦੇ ਘਰ ਬੈਠਾ ਸਾਂ, ਜਦੋਂ ਮੈਂ ਪਹਿਲੀ ਵਾਰੀ ਗਿਆ, ਰਾਜ ਬੱਬਰ ਮੇਰਾ ਭਰਾ ਬਣਿਆ ਤੇ ਉਹਨੇ ਆਪਣੀ ਬੇਟੀ ਦੀ ਸ਼ਾਦੀ ਤੇ ਮੈਨੂੰ ਬੁਲਾਇਆ। ਬੰਦ ਅੰਬੈਸੀ 'ਚ ਸਾਡੇ ਵੀਜ਼ੇ ਲੱਗ ਗਏ ਬੜੇ ਪ੍ਰੋਟੋਕੋਲ ਦੇ ਨਾਲ। ਉੱਥੋਂ ਮੈਨੂੰ ਜਸਵੀਰ ਜੱਸੀ ਮਿਲ ਪਿਆ। ਇੱਕ ਫਿਲਮ ਸੀ ਮੇਲ ਕਰਾ ਦੇ ਰੱਬਾ, ਸ਼ਾਇਦ ਤੁਸੀਂ ਸੁਣਿਆ, ਬੜਾ ਗਾਣਾ ਚੱਲਿਆ ਸੀ, ਰੱਬਾ ਮਾਰ ਕੇ ਜ਼ਰਬ ਵਿਛੋੜਿਆਂ ਦੀ, ਮੇਰੇ ਯਾਰ ਨੂੰ ਦੂਰ ਆਬਾਦ ਕੀਤਾ ਹੀ, ਤੂੰ ਵੀ ਆਸ਼ਿਕ ਸੈਂ ਕੁਝ ਤੇ ਸੋਚਣਾ ਸੀ, ਕਾਹਨੂੰ ਸਾਦਕ ਦਾ ਘਰ ਬਰਬਾਦ ਕੀਤਾ, ਤੇਰੇ ਘਰ ਆ ਕੇ ਰੱਬਾ ਮੰਗੀਆਂ ਦੁਆਵਾਂ ਨੇ, ਸਿੱਲੀਆਂ ਨੇ ਅੱਖਾਂ ਨਾਲੇ ਹੋਂਟਾਂ ਉੱਤੇ ਹਾਵਾਂ ਨੇ, ਵਿਛੜੇ ਮਿਲਾ ਦੇ ਤੇਰਾ ਲੱਗਦਾ ਕੀ ਜ਼ੋਰ ਏ, ਤੇਰੇ ਹੱਥ ਯਾਰ ਨੂੰ ਮਿਲਾਉਣ ਵਾਲੀ ਡੋਰ। ਅੱਛਾ ਉਹਦਾ ਘਰ ਜੱਸੀ ਦਾ ਨਾ ਮਤਲਬ ਦਿੱਲੀ ਦੇ ਵਿੱਚ ਏਡਾ ਵੱਡਾ ਫਾਰਮ ਹਾਊਸ ਸੀ, ਹੁਣ ਤੇ ਉਹ ਅਰਬਾਂ ਦਾ ਹੋਏਗਾ। ਉਸ ਵੇਲੇ ਉਹਨੇ ਨਾ ਥੋੜ੍ਹੀ ਜਿਹੀ ਜਗ੍ਹਾ ਛੱਟੀ ਸੀ, 10 ਕੁ ਮਰਲੇ, ਤੇ ਬਾਕੀ ਬੂਟੇ ਮੇਰਾ 6-7 ਏਕੜ 'ਚ ਹੈਗਾ ਸੀ। ਉਹ ਰਾਤ ਨੂੰ ਬੈਠੇ ਤੇ ਸਾਡੇ ਨਾਲ ਸੀ ਇੱਕ ਅਫਸ਼ਾਂ ਦਾ ਮੀਆਂ ਸੀ, ਉਹਦਾ ਨਾਂ ਸੀ ਅਬਾਸ ਰਾਈ। ਤੇ ਉਹ ਜੱਸੀ ਆਪਣੇ ਘਰ ਨਾ ਤੇ ਗੋਸ਼ਤ ਦਾ ਕੋਈ ਪੀਸ ਜਾਣ ਦਿੰਦਾ ਸੀ, ਨਾ ਹੱਡੀ ਤੇ ਨਾ ਸਿਗਰਟ ਪੀਣ ਵਾਲੇ ਬੰਦੇ ਨੂੰ, ਯਾਨੀ ਕਿ ਇੰਨਾ ਧਾਰਮਿਕ ਉਹਨੂੰ ਕਹਿੰਦੇ ਨੇ ਕਿ ਇੰਨਾ ਉਹ ਮਜ਼ਹਬੀ ਬੰਦਾ ਸੀ। ਉਹ ਮਿੰਟ 'ਚ ਕਹੇ ਜੀ ਮੈਂ ਸਿਗਰਟ ਪੀ ਤੋਂ ਬਾਹਰ ਚਲਾ ਜਾਏ। ਉਹ ਜਦੋਂ ਕੋਈ ਗੱਲ ਹੋਵੇ ਤੇ ਉਹ ਜੁਗਤਾਂ ਸੁਣਾਉਣ ਲੱਗ ਪਿਆ ਨਾ। ਤੇ ਅਫਸ਼ਾਂ ਦੀਆਂ ਤਾਰੀਫਾਂ ਕਰੀ ਜੇ, ਅਫਸ਼ਾਂ ਦੀ ਬੁੱਢੀ ਸੀ, ਅਫਸ਼ਾਂ ਦੀਆਂ ਤਾਰੀਫਾਂ ਕਰੀ ਜੇ। ਇਹ ਸਾਰੀ ਰਾਤ ਲੰਘ ਗਈ, ਇਹਨਾਂ ਅਗਲਾ ਦਿਨ ਚੜ ਗਏ। ਹੰਸਰਾਜ ਕਹਿੰਦਾ ਇੰਝ ਅੱਖਾਂ ਨੂੰ, ਮਹਾਰਾਜ ਤੁਹਾਡਾ ਬੜਾ ਨਾਂ ਸੁਣਿਆ, ਕੁਛ ਅਨਾਇਤ ਕਰੋ, ਕੁਛ ਸੁਣਾਓ। ਮੈਂ ਕਿਹਾ ਕਿ ਤਰਲੇ ਤੇ ਸੁਣ ਲਓ। ਉਹ ਸਾਰੇ ਹਾਸ ਲੰਮੇ ਪੈ ਗਏ, ਤਰਲੇ ਸੁਣ ਲਓ। ਲਓ ਜੀ ਫਿਰ ਮੈਂ ਉੱਥੇ ਉਹਨੂੰ ਕਲਾਮ ਸੁਣਾਉਣਾ ਸ਼ੁਰੂ ਕੀਤਾ। ਉੱਥੇ ਦੂਸਰੀ ਸ਼ਾਮ ਪੈ ਗਈ। ਹਿਸਾਬ ਲਾ ਲਓ। ਹੰਸਰਾਜ ਕਹਿੰਦਾ ਵੀ ਮਜ਼ਾ ਆ ਗਿਆ, ਏਡੀ ਯਾਦਗਾਰ ਮਹਿਫਲ, ਇੰਨੀ ਯਾਦਗਾਰ ਮਹਿਫਲ। ਫਿਰ ਮੈਂ ਉਹਦੇ ਘਰ ਵੀ ਗਿਆ। ਫਿਰ ਉੱਥੇ ਇੱਕ ਸਰਦੂਲ ਸਿਕੰਦਰ ਸੀ ਸਿੰਗਰ, ਬੜਾ ਸੁਰੀਲਾ, ਮਰ ਗਿਆ ਪਿਛਲੇ ਦਿਨਾਂ 'ਚ ਵਿਚਾਰਾ। ਤੇ ਉਹਨੇ ਸੀ ਗਾਇਆ ਖੱਤ ਟੁਕੜੇ ਟੁਕੜੇ ਕਰ ਦੇਣੇ ਮੈਂ ਸਾੜ ਦੇਣਾ ਤਸਵੀਰਾਂ। ਉਹ ਬਹੁਤ ਚੱਲਿਆ ਸੀ। ਉਹ ਇੱਧਰ ਅਤਾਵਲਾ ਨੇ ਵੀ ਗਾਇਆ, ਫਿਰ ਬਾਅਦ 'ਚ ਉਹਨੇ ਗਾਇਆ। ਉਹਨੇ ਬਹੁਤ ਹੀ ਕਮਾਲ ਦਾ ਗਾਇਆ। ਇੱਕ ਪਿੱਛੇ ਜਿਹਾ ਗਾਣਾ ਬੜਾ ਚੱਲਿਆ ਸੀ, ਜਦੋਂ ਤੱਕ ਸੱਜਣਾ ਅੱਖੀਆਂ 'ਚ ਪਾਣੀ, ਮੈਂ ਹੰਝੂਆਂ ਦੀ ਮਹਿਫਲ ਸਜਾਉਂਦਾ ਰਵਾਂਗਾ, ਮੈਂ ਸਮਝਾਂਗਾ ਇਹਨੂੰ ਨਸੀਬਾਂ ਦਾ ਲਿਖਿਆ, ਤੁਰਸਦੀ ਰਵੀਂ ਮੈਂ ਮਨਾਉਂਦਾ ਰਵਾਂਗਾ। ਇਹ ਵੀ ਬਹੁਤ ਚੱਲਿਆ ਸੀ, TV 'ਚ ਵੀ ਤੇ ਬਹੁਤ ਚੱਲਦਾ ਰਿਹਾ। ਉਹ ਨਾਗਰਾ ਫਾਲ ਦੇ ਵਿੱਚ ਇਹਦੀ ਸ਼ੂਟਿੰਗ ਹੋਈ ਹੈ। ਇਸ ਤਰ੍ਹਾਂ ਕਰਕੇ ਇੰਨਾ ਕੰਮ ਕੀਤਾ ਕਿ ਦਲੇਰ ਮਹਿੰਦੀ ਦੇ ਮੈਂ 1 ਘੰਟੇ 'ਚ 15 ਗਾਣੇ ਲਿਖੇ। ਵਾਹ 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 ਵਾਹ, ਰਿਕਾਰਡ ਹੈ ਜੀ ਉਹਦੀ ਤਰਜ਼ ਦੇ ਉੱਤੇ। ਹਾਂ ਅੱਜ ਵੀ ਅੱਲਾਹ ਦੀ ਜ਼ਿੰਦਗੀ ਕਰੇ,
ਉਹ ਕਹਿੰਦਾ ਮੈਂ ਐਸਾ ਬੰਦਾ ਹੀ ਨਹੀਂ ਵੇਖਿਆ। 15 ਉਹਦੇ ਵੀ ਲਿਖ ਦਿੱਤੇ, ਉਹਦੀ ਬੁੱਢੀ ਦੇ ਵੀ 3-4 ਲਿਖ ਦਿੱਤੇ, ਉਹਦੀ ਬੇਟੀ ਸੀ ਇੱਕ ਉਹਦੇ ਵੀ ਲਿਖਤੇ, ਇੱਕ ਉਹਦਾ ਪੁੱਤਰ ਆ ਗਿਆ ਅੰਕਲ ਜੀ ਮੈਨੂੰ ਵੀ। ਤੇ ਉਹਨੇ ਖਿਦਮਤ ਵੀ ਮੇਰੀ ਇੰਨੀ ਕੀਤੀ ਕਿ ਜਿੰਨੇ ਬਸ ਚੁੱਪ ਕਰ ਜਾਓ। ਤੇ ਕਿਉਂਕਿ ਕੋਈ ਬੰਦੇ ਦੇ ਵਿੱਚ ਹੋਵੇ ਤੇ ਫੇਰ ਹੀ ਅਗਲਾ ਬੰਦਾ ਕੋਈ ਕਰਦਾ ਹੈ। ਮੈਂ 2-4 ਮਿੰਟ ਹੀ ਲਾਨਾ, ਜਿਹਨੂੰ ਕਹਿੰਦਾ ਜਿਹੜਾ ਮਰਜ਼ੀ ਕੰਮ ਕਰਾਉਣਾ। ਮੈਂ ਕਦੀ ਪੈਨਸਲ ਕੋਲ ਰੱਖੀ ਹੈ ਕਿ ਆ ਜਾਓ ਯਾਰ ਮੈਂ ਕਰ ਦਿਆਂਗਾ, ਕੋਈ ਗੱਲ ਨਹੀਂ, ਮੈਂ ਆ ਜਾਵਾਂਗਾ ਤੇ ਕਰ ਦਿਆਂਗਾ, ਕੋਈ ਗੱਲ ਨਹੀਂ। ਸੋਨੂ ਨਿਗਮ ਨਾਲ ਵੀ ਮੁਲਾਕਾਤ ਹੋਈ? ਹਾਂਜੀ ਸਰ, ਕੋਈ ਮੁਲਾਕਾਤ। ਅੱਛਾ। ਕੁਮਾਰ ਸਾਨੂੰ ਨਾਲ ਮੁਲਾਕਾਤ ਨਹੀਂ ਹੋਈ, ਗਾਣੇ ਮੇਰੇ ਉਹਨੇ ਗਾਏ ਨੇ। ਤੇ ਇੱਕ ਲਤਾ ਹੋਈ ਉਹਨੇ? ਨਹੀਂ, ਲਤਾ ਮੰਗੇਸ਼ਕਰ ਕਰਨ ਨੇ। ਐਲਕਾ ਦੇ? ਨਹੀਂ, ਐਲਕਾ ਵੀ ਨਹੀਂ, ਕਿਉਂਕਿ ਇਹ ਬੰਬੇ ਨੇ ਮੇਰਾ ਜ਼ਿਆਦਾ, ਕਿਉਂਕਿ ਉਹ ਸਪਿਰਿਟ ਜਿਹੜਾ ਬੰਦਾ ਉੱਥੇ ਹੋਏਗਾ ਨਾ ਉਹਦੇ ਨਾਲ ਮੁਲਾਕਾਤ ਹੋ ਸਕਦੀ ਹੈ। ਮਿਸਾਲ ਸਾਡਾ ਵੀਜ਼ਾ ਹੁੰਦਾ ਸੀ ਕਿ ਜੀ ਜੇ 15 ਦਿਨ ਦਾ ਵੀਜ਼ਾ ਹੈ ਤੇ 5 ਦਿਨ ਤੁਸੀਂ ਦਿੱਲੀ ਹੋ, 5 ਦਿਨ ਤੁਸੀਂ ਉੱਥੇ ਹੋ, ਉਹਦੇ 'ਚ ਅਸੀਂ ਆਪਣਾ ਕੰਮ ਕਰਨਾ ਜਾ ਕੇ। ਅੱਛਾ ਅੱਛਾ। ਕਿ ਬਜਾਏ ਇਸ ਦੇ ਕਿ ਅਸੀਂ ਮਿਲਣ ਮਿਲਾਉਣ ਦੇ ਚੱਕਰ 'ਚ ਪੈ ਜਾਈਏ। ਸਹੀ। ਤੇ ਉਹ ਫਿਰ ਕੰਮ ਨਹੀਂ ਹੋ ਸਕਦਾ। ਤੇ ਜਿਹੜੇ ਪੰਜਾਬ ਦੇ ਉਧਰ ਕੋਈ, ਜਿਸ ਤਰ੍ਹਾਂ ਤੁਸੀਂ ਹੰਸ ਦੱਸਿਆ, ਇਦਾਂ ਹੋਰ ਸਿੰਗਰ ਕੋਈ ਹੈ, ਕੋਈ ਯਾਦ? ਸਾਰੇ ਪੰਜਾਬ ਦੇ ਨੇ ਨਾ। ਇੱਕ ਜਸਵੀਰ ਜੱਸੀ ਵੀ ਪੰਜਾਬ ਦਾ ਹੀ ਹੈ, ਪੰਜਾਬ ਵਿੱਚ ਵੀ ਇਹਦਾ ਘਰ ਹੈ, ਦਿੱਲੀ 'ਚ ਵੀ ਘਰ ਹੈ। ਅੱਛਾ। ਫਿਰ ਆਪਣਾ ਹੰਸਰਾਜ ਦਾ ਪੰਜਾਬ ਵਿੱਚ ਘਰ ਹੈ, ਜਲੰਧਰ 'ਚ। ਫਿਰ ਆਪਣਾ ਸਰਦੂਲ ਸਿਕੰਦਰ, ਇਹ ਵੀ ਪੰਜਾਬ ਵਿੱਚ। ਇੱਕ ਹੋਰ ਸੇ ਮਨਮੋਹਨ ਵਾਰਸ, ਹਾਂ, ਉਹਨਾਂ ਨੇ ਮੇਰੇ ਗਾਣੇ ਗਾਏ। ਤੇ ਉਹ ਮੈਂ ਉਦੋਂ ਮੈਡੀਕਲ ਵੀਜ਼ੇ ਤੇ ਗਿਆ ਸਾਂ, ਤੇ ਮੇਰੇ ਫੋਨ ਤੇ ਇੱਕ ਫੋਨ ਆਇਆ, ਸਾਦਕ ਸਾਹਿਬ ਤੁਸੀਂ ਜਲੰਧਰ ਕਦੋਂ ਆਉਣਾ? ਮੈਂ ਕਿਹਾ ਭਾਜੀ ਜਲੰਧਰ ਦਾ ਮੇਰੇ ਕੋਲ ਵੀਜ਼ਾ ਨਹੀਂ, ਮੈਂ ਮੈਡੀਕਲ ਵੀਜ਼ੇ ਤੇ ਆਇਆ। ਤੇ ਮੇਰੇ ਨਾਲ ਸੀ ਇੱਕ ਮੁੰਡਾ ਹੈ, ਉਹਦਾ ਨਾਮ ਸੀ ਆਪਣਾ ਜਗਜੀਤ। ਤੇ ਉਹਨੇ ਮੇਰੇ ਗਾਣੇ ਗਾਏ ਸਨ। ਰੁੱਖੀ ਸੁੱਖੀ ਖਾ ਲਾਂਗੀ ਪਰਦੇਸ ਨਾ ਜਾਵੀਂ। ਅੱਛਾ। ਹਾਂ, ਜਿਵੇਂ ਲੰਘਿਆ ਵਕਤ ਲੰਘਾ ਲਾਂਗੀ ਪਰਦੇਸ ਨਾ ਜਾਵੀਂ। ਦੂਰ ਨਾ ਜਾਵੀਂ ਸਿਰ ਦੇ ਆਸਾਈਆਂ, ਚੁੱਲ੍ਹੇ ਦੇ ਵਿੱਚ ਬਹਿਣ ਕਮਾਈਆਂ, ਭਾਬੀ ਦੇ ਲੱਥੇ ਪਾ ਲਾਂਗੀ ਪਰਦੇਸ ਨਾ ਜਾਵੀਂ। ਉਹਦਾ ਉਹ ਗਾਣਾ ਉਹਨਾਂ ਦਿਨਾਂ 'ਚ ਬੜਾ ਚੱਲਿਆ ਸੀ। ਤੇ ਉਹ ਮੈਨੂੰ ਕਹਿੰਦੇ ਭਾਜੀ ਕੋ ਤੁਹਾਡਾ ਅਕਾਊਂਟ ਨੰਬਰ ਹੈ? ਉਹਨਾਂ ਨੇ ਮੇਰੇ ਗਾਣੇ ਗਾਏ ਸਨ ਪਹਿਲੇ। ਤੇ ਮੈਂ ਕਿਹਾ ਭਾਜੀ ਮੇਰਾ ਇੱਥੇ ਕਿੱਥੋਂ ਅਕਾਊਂਟ ਆ ਗਿਆ? ਮੈਂ ਕਿਹਾ, ਕਹਿੰਦਾ ਇੱਥੋਂ ਕਿਸੇ ਦਾ ਦੇ ਦਿਓ, ਤੁਹਾਡੇ ਨਾਲ ਕੌਣ ਹੈ? ਮੈਂ ਕਿਹਾ ਜੀ ਮੇਰੇ ਨਾਲ ਹੈ ਜੀਤ ਹੈ। ਕਹਿੰਦੇ ਇਹਦਾ। ਤੇ ਉਹ ਮੈਨੂੰ 5 ਮਿੰਟ ਬਾਅਦ ਕਹਿੰਦੇ ਆ ਜੀ 2 ਲੱਖ ਰੁਪਈਆ ਤੁਹਾਡੇ ਅਕਾਊਂਟ 'ਚ ਆ ਗਿਆ ਪਾਕਿਸਤਾਨ। ਉਹਨੇ ਕੋਈ ਸਵਾ ਲੱਖ ਰੁਪਇਆ ਪਾਇਆ ਤੇ ਪਾਕਿਸਤਾਨੀ 2 ਲੱਖ ਬਣ ਗਿਆ। ਮਤਲਬ ਬੜਾ ਪਿਆਰ ਕਰਨ ਵਾਲੇ ਲੋਕ ਨੇ। ਪੈਸੇ ਤੇ ਇੱਕ ਪਾਸੇ ਰਹਿ ਗਏ। ਬੜਾ ਇੰਨਾ ਹੋਟਲ ਦੀਆਂ ਕੁਰਸੀਆਂ ਖਤਮ ਹੋ ਜਾਂਦੀਆਂ ਉੱਥੇ। ਇੱਕ ਕਮਰਾ ਜਿਸ ਹੋਟਲ 'ਚ ਮੈਂ ਠਹਿਰਦਾ ਸਾਂ, ਉੱਥੇ ਮੱਕੜ ਦਾ ਹੋਟਲ ਹੈ, ਇੱਕ 5 ਸਟਾਰ 4 ਸਟਾਰ ਹੈ ਜਾਂ 5 ਸਟਾਰ ਹੈ, ਬੜਾ ਖੂਬਸੂਰਤ ਜਲੰਧਰ 'ਚ। ਤੇ ਜਦੋਂ ਮੈਂ ਜਾਂਦਾ ਹਾਂ ਨਾ ਤੇ ਸਵੇਰੇ ਉੱਥੇ ਜਲਦੀ ਲੋਕ ਉੱਠ ਪੈਂਦੇ ਨੇ 8 ਵਜੇ ਨਾ ਆਪਣੇ ਕੰਮਾਂ ਤੇ ਸਾਰੇ, ਤੇ ਸ਼ਾਮ ਨੂੰ 7 ਵਜੇ ਇੰਝ ਹੋਣਾ ਜਿਵੇਂ ਇੱਥੇ ਬੰਦਾ ਹੀ ਕੋਈ ਨਹੀਂ ਰਹਿੰਦਾ ਸਾਡੇ ਤੇ ਇੱਥੇ। ਹਾਂਜੀ। ਤੇ ਉਹ ਹੋਟਲ ਦੀਆਂ ਸਾਰੀਆਂ 2 ਕੁਰਸੀਆਂ ਹੁੰਦੀਆਂ ਨੇ ਇੱਕ ਕਮਰੇ, ਉਹ ਜਿੰਨੇ 40-50 ਉਹਨਾਂ ਦੇ ਕਮਰੇ, ਸਾਰੀਆਂ ਕੁਰਸੀਆਂ ਮੇਰੇ ਕਮਰੇ 'ਚ ਬੂਹੇੋਂ ਬਾਹਰ ਜਿੰਨੇ ਲੋਕ ਆਈ ਜਾਂਦੇ ਕੁਰਸੀਆਂ। ਕਹਿੰਦੇ ਸਾਥ ਜਦੋਂ ਤੁਸੀਂ ਆਉਂਦੇ ਹੋ ਸਾਡੀਆਂ ਕੁਰਸੀਆਂ ਖਤਮ ਹੋ ਜਾਂਦੀਆਂ। ਤੇ ਬੜਾ ਅੱਛਾ ਉੱਥੇ ਟਾਈਮ ਪਾਸ ਹੋਇਆ, ਅੱਛੇ ਤਰੀਕੇ ਨਾਲ। ਮਤਲਬ ਇਹ ਨਹੀਂ ਅਸੀਂ ਆਪਣੇ ਮੁਲਕ ਦੀ ਇੱਜ਼ਤ ਦਾ ਵੀ ਖਿਆਲ ਰੱਖਿਆ ਤੇ ਜੋ ਰਿਕੁਆਇਰਮੈਂਟ ਹੈ ਉਹ ਪੂਰੀ ਕੀਤੀ। ਇਹ ਆਪਣੀ ਮਸਰੂਫੀਅਤ ਤੱਕ ਹੀ ਰਹੇ ਆ ਕਿ ਪੰਜਾਬ ਦੇਖਿਆ ਵੀ ਹੈ ਇੰਡੀਆ ਤੁਰ ਫਿਰ ਕੇ ਸਾਰਾ? ਨਹੀਂ ਜੀ, ਦੇਖਣਾ ਕੀ ਹੈ, ਬਿਲਕੁਲ ਐ ਸਮਝ ਲਓ ਕਿ ਇੰਡੀਆ 'ਚ ਹੀ ਬੈਠਾ ਮੈਂ। ਅੱਛਾ ਜੀ। ਹਾਂ, ਉੱਥੇ ਵੀ ਲੋਕ ਇੰਝ ਹੀ ਕਹਿੰਦੇ ਨੇ ਜੀ ਉੱਥੇ ਕੀ ਫ਼ਰਕ ਹੈ? ਮੈਂ ਕਿਹਾ ਕੋਈ ਫ਼ਰਕ ਨਹੀਂ ਆ, ਲਿਖਾਈ ਦਾ ਫ਼ਰਕ ਜੀ ਹੈ। ਇਹ ਬਸ ਇਹ ਹੀ ਜੀ। ਇਸ ਤਰ੍ਹਾਂ ਹੀ ਘਰ ਨੇ, ਇਸ ਤਰ੍ਹਾਂ ਹੀ ਮੱਝਾਂ ਨੇ, ਇਸ ਤਰ੍ਹਾਂ ਹੀ ਮੰਜੀਆਂ ਨੇ, ਇਸ ਤਰ੍ਹਾਂ ਹੀ ਰਜ਼ਾਈਆਂ ਨੇ, ਹਰ ਸ਼ੈ ਇੱਕੋ ਜੀ ਹੈ। ਅਸਲ ਇੱਕੋ ਕੋਸ਼ਿਸ਼ ਸੀ ਨਾ ਸਾਰਾ ਕੋਈ ਤੇ ਵਿੱਚੋਂ ਜਦੋਂ ਤਕਸੀਮ ਹੋਈ ਵਿਚਾਲੇ ਕੰਧ ਪਾਤੀ ਉਹਨਾਂ ਕਰਦੇ ਉੱਧਰ ਹੋ ਜਾਓ ਇੱਧਰ ਹੋ ਜਾਓ। ਹਾਂ, ਪਹਿਲਾਂ ਤਾਂ ਸਭ ਇੱਕ ਉੱਥੇ ਹੋਰ ਆ ਰਹੇ ਉਹ ਚਾਦਰ ਜਾਂਦੇ ਆ ਬੰਦੇ ਦੇ ਮੋਢੇ ਤੇ ਰਖਾ ਦਿੰਦੇ ਨੇ। ਹਾਂ ਜੀ। ਆਹ ਚਾਦਰ ਦਿੰਦੇ। ਉਹ ਉੱਥੇ ਹਰ ਘਰ 'ਚ ਰਿਵਾਜ ਹੈ ਕਿ ਜਿਹਨਾਂ ਨਾਲ ਚਾਦਰਾਂ ਨੂੰ ਢੇਰ ਲੱਗ ਜਾਂਦਾ ਸੀ ਚਾਦਰਾਂ। ਇਹ ਰਿਵਾਜ ਤਾਂ ਇੱਥੇ ਰਿਹਾ ਨਹੀਂ ਕੁਛ। ਨਹੀਂ ਆਪਣੇ ਤਾਂ ਜਿਹੜਾ ਪੁਰਾਣਾ ਆਂਦਾ ਸੀ ਉਹਨੂੰ ਕੋਈ ਨਾ ਕੋਈ ਕੱਪੜਾ ਲੀੜਾ ਦੇ ਕੇ ਅਗਲੇ ਦਿਨ ਨਾ ਜੀ ਇੱਥੇ ਗੁਜਰਾਂ ਵਾਲੇ ਤੋਂ ਨਾ 3-4 ਭਰਾ ਇੱਥੇ ਆਏ, ਉਹਨਾਂ ਦੀ ਭੈਣ ਵਿਆਹੀ ਸੀ ਇੱਥੇ। ਆਪਣੀ ਭੈਣ ਦੇ ਘਰ ਆਏ ਨਾ ਤੇ ਮੁੜ ਕੇ ਇੱਥੇ ਮੈਨੂੰ ਮਿਲਣ ਆਏ ਤੇ ਉਹ ਜਿਹੜੇ ਪੱਗੜ ਉਹਨਾਂ ਨੇ ਬੰਨੇ ਨਵੇਂ ਸਾਫੇ। ਮੈਂ ਯਾਰ ਸਾਫੇ ਤਾਂ ਜਿਵੇਂ ਤੁਸੀਂ ਹੁਣੇ ਦੁਕਾਨ ਤੋਂ ਲੈ ਕੇ ਆਏ। ਉਹ ਕਹਿੰਦੇ ਨਹੀਂ ਸਾਡੀ ਜਿਵੇਂ ਆਪਣੇ ਰਿਵਾਜ ਵੀ ਭੈਣ ਦੇ ਘਰ ਅਸੀਂ ਆਏ ਸੀ ਤੇ ਭੈਣ ਨੇ ਪਗੜੀਆਂ ਬੰਨੀਆਂ। ਉਹ ਇਦਾਂ ਉਹ ਸਾਫੇ ਦੇ ਪਿਆਰ ਕਰਨ ਵਾਲੇ ਬਹੁਤ ਲੋਕ ਨੇ ਇੱਥੇ, ਬੜੇ ਆਲਾ ਕਿਸਮ ਦੇ ਲੋਕ। ਸਾਡੇ ਤੇ ਇੱਥੇ ਸਾਡੇ ਵੀ ਠੀਕ ਹੀ ਹੈ। ਕੁਮਾਰ ਸਾਹਿਬ ਵਾਲੀ ਗੱਲ ਜਿਹੜੀ ਨਾ ਜੀ ਇਹ ਸਾਡੇ ਵਾਸਤੇ ਨਵੀਂ ਹੈ ਕਿ ਉਹਨਾਂ ਨੇ ਵੀ ਤੁਹਾਡਾ ਕਲਾਮ ਹੋਇਆ ਫਿਰ ਉਰਦੂ 'ਚ ਲਿਖ ਕੇ ਦਿੱਤਾ ਉਹਨੂੰ ਜੀ ਜਾਂ ਪੰਜਾਬੀ? ਨਹੀਂ ਜੀ, ਉਹ ਨਾ ਇੱਥੋਂ ਜਦੋਂ ਉਹ ਲਿਖਾਉਂਦੇ ਨੇ ਨਾ ਕਲਾਮ ਤੇ ਫਿਰ ਉਹ ਲਿਖ ਕੇ ਨਹੀਂ ਦਿੰਦਾ ਮੈਂ, ਫਿਰ ਉਹਨਾਂ ਨੂੰ ਕਹਿੰਦਾ ਫੋਨ ਤੇ ਹੋਲਡ ਕਰੋ ਤੇ ਤੁਸੀਂ ਲਿਖੋ। ਜੀ। ਤੇ ਉਹ ਫਿਰ ਉੱਥੇ ਉਹ ਆਪਣੀ ਲੈਂਗੁਏਜ ਲਿਖ ਲੈਂਦੇ ਨੇ ਇਸ ਤਰ੍ਹਾਂ ਦਾ। ਤੇ ਇਹ ਵੈਸੇ
ਸਟਰਗਲ ਸ਼ੁਰੂ ਕਿਸ ਤਰ੍ਹਾਂ ਹੋਈ ਗਾਣਿਆਂ ਦੀ? ਇਹ ਜੀ ਮੈਂ 1960 ਦੀ ਮੇਰੀ ਪੈਦਾਇਸ਼ ਹੈ ਤਕਰੀਬਨ। ਤਕ- ਤਕਰੀਬਨ ਤੋਂ ਪੱਕਾ ਪਤਾ ਨਹੀਂ, ਆਹੋ, 1-2 ਲੇਕਿਨ ਸਾਲ ਲੱਗਦਾ ਹੈ ਕਿ 1960 ਦੀ ਮੇਰੀ ਪੈਦਾਇਸ਼। ਠੀਕ ਮਤਲਬ ਹੁੰਦਾ ਨਾ ਕਿ ਜੀ ਉਹ ਭਾਣਜਾ ਪੈਦਾ ਹੋਇਆ ਹੈ, ਹਾਂ, ਫਿਰ ਉਸ ਤੋਂ ਇੱਕ ਬਾਅਦ ਸਾਲ ਇੱਕ ਮਤਲਬ 1960 ਦੀ ਮੇਰੀ ਪੈਦਾਇਸ਼ ਹੈ। ਤੇ 1975 ਦੇ ਵਿੱਚ ਮੈਂ ਫੈਸਲਾਬਾਦ ਆ ਗਿਆ। ਉਸ ਵੇਲੇ ਮੇਰੀ ਉਮਰ 15 ਸਾਲ ਪੂਰੀ ਨਹੀਂ ਸੀ ਠੀਕ। ਤੇ ਮਾਸਟਰ ਉਦੋਂ ਜਈਆ ਖਾਂ ਦਾ ਦੌਰ ਸੀ। ਜਈਆ ਖਾਂ ਤੋਂ ਪਹਿਲੇ ਤੇ ਉਹ ਜਿਸਲੇ ਮਾਸਟਰ ਨੇ ਕਹਿਣਾ ਸਬਕ ਯਾਦ ਕਰੋ ਤੇ ਮੈਂ ਸ਼ੇਰ ਸ਼ੂਰ ਲਿਖੇ ਹੁੰਦੇ ਸੀ ਡਾਇਰੀ ਤੇ। ਹੂੰ ਤੇ ਉਹਨੇ ਫਿਰ ਮੈਨੂੰ ਮਾਰਿਆ ਇੱਕ ਦਿਨ ਨਾ ਲੋਹੇ ਦੇ ਸਰੀਏ ਨਾਲ। ਹੂੰ ਕਾਜ਼ੀ ਸੀ, ਇੰਨੀ ਦਾੜੀ ਉਹਨਾਂ ਨੇ ਮੈਨੂੰ ਮਾਰਿਆ ਤੇ ਮੈਂ ਕਿਹਾ ਮੈਂ ਹੁਣ ਸਕੂਲ ਅੱਜ ਤੋਂ ਬਾਅਦ ਨਹੀਂ ਜਾਣਾ। ਕਿਹੜੀ ਕਲਾਸ ਸੀ ਉਹ? ਉਹ ਸੀ ਜੀ ਚੌਥੀ ਕਲਾਸ। ਅੱਛਾ, ਚੌਥੀ। ਉਹ ਸਾਡੇ ਜ਼ਮਾਨੇ 'ਚ ਨਾ 6-7 ਸਾਲ ਦਾ ਬੱਚਾ ਪਾਉਂਦੇ ਸਨ। 7 ਸਾਲ ਅੱਜ ਦੇ ਕੱਲ੍ਹ ਤੇ 3 ਸਾਲ ਦੇ ਬੱਚੇ ਨਹੀਂ, 7 ਸਾਲ ਦਾ ਹੀ ਤਕਰੀਬਨ ਮੇਰੇ ਖਿਆਲ ਸਕੂਲ ਵੀ ਚੌਥੀ ਬਲਕਿ- ਸਾਲ ਲੈਦਾ ਹੁੰਦਾ। ਹਾਂ, ਉਹ ਬਲਕਿ 71 ਦਾ ਹੀ ਦੌਰ ਬਣਦਾ ਤੋਂ ਬਈ ਅੱਗੋਂ ਫਿਰ ਲੱਗਦੀ ਸੀ ਵੀ 7 ਇੰਗਲਿਸ਼। ਸਾਲ ਦੇ ਫਿਰ ਮੈਂ ਲੱਗੇ ਤੇ ਫੈਸਲਾਬਾਦ 4 ਆ ਗਿਆ ਨਾ ਹੂੰ ਤੇ ਤਾਰਕਾਬਾਦ ਮੁਸਲਮ ਹਾਈ ਸਕੂਲ ਹੈ। ਛठी ਚ ਇੰਗਲਿਸ਼ ਆਉਂਦੀ ਸੀ ਉਦੋਂ। ਕਿਸੇ ਦੇ 5ਵੀਂ ਚ ਆ ਜਾਂਦੀ ਸੀ ਕਿਤੇ, ਲੇਕਿਨ ਉਦੋਂ ਨਾ ਮੁਸਲਮਾਨ ਸਕੂਲ ਪੜ੍ਹੇ? ਮੁਸਲਮ ਹਾਈ ਸਕੂਲ ਮੈਂ 1 ਸਾਲ ਜਿਹੜਾ ਨਾ, ਸਾਲ ਪੂਰਾ ਨਹੀਂ ਬਸ ਗਿਆ ਹੀ। ਤੇ ਬਸ ਉਹ ਇਹ ਕੀੜਾ ਲੱਗਾ ਸੀ ਸ਼ਾਇਰੀ ਦਾ, ਤੇ ਨਾਲੇ ਹਾਲਾਤ ਇਹੋ ਜਿਹੇ ਸਨ ਕਿ ਦੋਵਾਂ ਨੇ ਫੀਸ ਵੀ ਨਹੀਂ ਸੀ ਦੇ ਸਕਦੇ। ਵਾਲਦ ਸਾਹਿਬ ਮੇਰੇ ਘਰ। ਇਹ ਅੰਜਮ ਸਾਹਿਬ ਦੇ ਵਾਲਦ ਸਾਹਿਬ ਨੇ। ਅੱਛਾ ਅੱਛਾ, ਹਾਂਜੀ। ਤੇ ਤੁਸੀਂ ਇੱਧਰ ਨੇੜੇ ਕਿਤੇ ਬਿਠਾਣਾ ਸੀ ਇਹਨਾਂ ਨੂੰ ਇੱਧਰ। ਪਤਾ ਨਹੀਂ, ਹਾਂ, ਮੁਸਲਮ ਹਾਈ ਸਕੂਲ ਜੀ। ਮੁਸਲਮ ਹਾਈ ਸਕੂਲ ਚ ਹੀ ਪੜ੍ਹੇ। ਅੱਛਾ ਜੀ। ਤੇ ਬਸ ਉੱਥੋਂ ਫਿਰ ਆਪਣਾ ਮਿਹਨਤ ਮਜ਼ਦੂਰੀ ਕਰਦਿਆਂ, ਕੱਪੜੇ ਦੀ ਪੈਕਿੰਗ ਦਾ ਮੈਂ ਕੰਮ ਕਰਦਾ, ਸਾਹਮਣੇ ਫੈਕਟਰੀ ਹੁੰਦੀ ਸੀ ਇੱਕ। ਬਸ ਉਹ ਲੰਮੀ ਦਾਸਤਾਨ ਹੈ। ਕਰਦਿਆਂ ਫਿਰ ਉਹ ਕਹਿੰਦੇ ਨੇ ਜਜ਼ਬੇ ਸੱਚੇ ਹੋਣ ਤੇ ਮੰਜ਼ਿਲ ਆਪੇ ਮਿਲ ਜਾਂਦੀ। ਅਸੀਂ ਲੱਗੇ ਰਹੇ ਹਾਂ ਨੇਕ ਦਿਲੀ ਨਾਲ, ਇਮਾਨਦਾਰੀ ਨਾਲ। 15 ਸਾਲ ਦੀ ਉਮਰ ਤੋਂ ਤੁਸੀਂ ਗਾਣੇ ਲਿਖਣੇ ਸ਼ੁਰੂ ਕਰ ਦਿੱਤੇ ਜਾਂ ਸ਼ਾਇਰੀ ਸ਼ੁਰੂ ਕਰ ਦਿੱਤੀ? ਹਾਂ, ਸ਼ਾਇਰੀ ਸ਼ੁਰੂ ਸ਼ਾਇਰੀ ਸ਼ਾਇਰੀ ਗਾਣੇ ਕਹਿ ਲਓ, ਕਵਾਲੀ ਕਹਿ ਲਓ। ਤੇ ਪਹਿਲਾ ਗਾਣਾ ਕਦੋਂ ਗਾਇਆ? ਪਹਿਲਾ ਜਿਹੜਾ ਕਲਾਮ ਹੈ ਨਾ ਮੇਰਾ, ਉਹ ਸੀ ਸੋਹਣੀ ਤੇ ਘੜੇ ਦਾ ਸਵਾਲ ਜਵਾਬ, ਅੱਛਾ ਅੱਛਾ। ਜਿਹੜਾ ਮੈਂ ਕੱਲ ਪਰਸੋਂ ਵੇਖ ਰਿਹਾ ਸਾਂ ਨੈਟ ਦੇ ਉੱਤੇ ਨਾ। ਗੁਲਾਮ ਅਲੀ ਆਸ਼ਿਕ ਅਲੀ ਇਕਬਾਲ ਹੁੰਦੇ ਸਨ ਜਿਹਨਾਂ ਗਾਇਆ ਸੀ ਨੀ ਮੈਂ ਕਮਲੀ ਯਾਰ। ਹੂੰ ਉਹ ਮੈਂ ਉਦੋਂ ਕੰਪਿਊਟਰ ਨਹੀਂ ਸੀ ਹੁੰਦਾ ਤੇ ਕਿਤਾਬਤ ਕਰਨ ਵਾਲਾ ਮੈਂ ਬੰਦਾ ਰੱਖਿਆ ਹੁੰਦਾ ਸੀ ਇੱਕ। ਤੇ ਮੇਰੀ ਕੱਪੜੇ ਦੀ ਪੈਕਿੰਗ ਦੀ ਦੁਕਾਨ ਸੀ ਤੇ ਉਦੋਂ ਮੈਂ 2-2.5 ਲੱਖ ਰੁਪਇਆ ਮਹੀਨੇ ਦਾ ਕਮਾਉਂਦਾ ਸਾਂ ਉਸ ਦੌਰ 'ਚ। ਤੇ ਨਾਲ ਫੈਕਟਰੀ ਸੀ ਮੇਰੀ, ਜਿਹੜਾ ਗੱਤੇ ਦਾ ਕੱਪੜਾ ਲੱਗਦਾ ਨਾ, ਗੱਤਾ ਲੱਗਦਾ ਉਹਦੇ ਤੇ ਕਿਤਾਬਾਂ ਦੇ ਉੱਤੇ ਜੀ। ਇਹ ਆਪਣਾ ਨਿਸ਼ਾਦ ਮਿਲ ਦੇ ਕੋਲ ਫੈਸਲਾਬਾਦ। ਤੇ ਉਹ ਫਿਰ ਖਾਨ ਸਾਹਿਬ ਕੋਲ ਮੈਂ ਲੈ ਕੇ ਗਿਆ ਤੇ ਖਾਨ ਸਾਹਿਬ ਨੇ ਮੈਨੂੰ ਵੇਖ ਕੇ ਕਹਿੰਦੇ ਨੇ, ਵੱਡੀ ਮੰਜੀ ਸੀ ਉੱਥੇ ਬੈਠੇ ਸਨ ਉੱਤੇ, ਦਸੂੜੀ ਸ਼ਾਹ ਦੇ ਸਾਹਮਣੇ ਘਰ ਸੀ ਉਹਨਾਂ ਦਾ। ਤੇ ਉਹਨਾਂ ਨੇ ਜਿਹੜੇ ਉਹ ਦੇਖੀ ਨਾ ਕਿ ਉਹ 4-4 ਲੈਣਾ ਦੇ ਬੰਦ ਸਨ। ਇਸ਼ਕ ਆਖਿਆ ਸੋਹਣੀਏ ਮੁੜ ਪਿਛਾਂ, ਇਹਨੇ ਲੱਖਾਂ ਦੀ ਜਾਨ ਗਵਾ ਛੱਡੀ, ਪੁੱਠੇ ਸਿੱਧੇ ਨੇ ਇਸ਼ਕ ਦੇ ਕੰਮ, ਇਸ ਤਰ੍ਹਾਂ ਕਰਕੇ ਖਾਨ ਸਾਹਿਬ ਕਹਿੰਦੇ ਨੇ, ਉਹ ਕਾਕਾ ਤੇਰਾ ਵਜ਼ਨ ਤੇ ਬੜਾ ਪੱਕਾ ਹੈ, ਸ਼ਾਇਰੀ ਤੇਰੀ 'ਚ ਜਾਨ ਵੀ ਹੈ, ਲੇਕਿਨ ਮੈਂ ਦਾਸਤਾਨਾ ਨਹੀਂ ਗਾਉਂਦਾ। ਮੈਂ ਉੱਥੇ ਹੀ ਬਹਿ ਕੇ ਨਾ ਫਿਰ ਤੇ ਉਹ ਮੈਂ 3 ਆਈਟਮ ਲਿਖੇ। ਇੱਕ ਤੇ ਉੱਥੇ ਅਮਲਾਂ ਤੇ ਹੋਣਗੇ ਨੇੜੇ, ਕਿਸੇ ਨਹੀਂ ਤੇਰੀ ਜ਼ਾਤ। ਅੱਛਾ। ਔਰ ਇੱਕ ਸੀ ਜਦੋਂ ਦਾ ਦਰੁਸਤੀਆਂ ਸਾਡੇ ਨਾਲ ਢੋਲਣਾ। ਤੇ ਇੱਕ ਸੀ ਐਵੇਂ ਬੋਲਣਾ ਬਨੇਰੇ ਤੇ ਕਾਵਾਂ ਸੱਜਣਾ ਨਹੀਂ ਆਉਣਾ। ਇਹ 3 ਆਈਟਮ ਉਹਨਾਂ ਨੇ ਰਿਕਾਰਡ ਕੀਤੇ। ਮੈਨੂੰ ਨਹੀਂ ਪਤਾ ਉਹਨਾਂ ਨੇ ਕਦੋਂ ਰਿਕਾਰਡ ਕੀਤੇ ਜਾ ਕੇ। ਮੈਂ 4-5 ਦਿਨ ਬਾਅਦ ਜਿਲੇ ਗਿਆ ਉੱਥੇ, ਮੈਂ ਸਾਰੀ ਰਾਤ ਉਹਨਾਂ ਦੇ ਕੋਲ ਹੀ ਬਹਿੰਦਾ ਸਾਂ। ਯਾਨੀ ਕਿ ਪਹਿਲਾ ਕਲਾਮ ਉਹਨਾਂ ਨੇ ਤੁਹਾਡਾ ਜਿਹੜਾ ਵਾ ਨਾ, ਪਹਿਲਾ ਕਲਾਮ ਗਾਇਆ ਉਹਨਾਂ ਨੇ, ਲੇਕਿਨ ਉਹ ਕਲਾਮ ਰਿਲੀਜ਼ 25 ਸਾਲ ਬਾਅਦ ਚ ਹੋਇਆ ਉੱਥੇ ਅਮਲਾਂ ਤੇ ਹੋਣਗੇ ਨੇੜੇ। ਇਹ 1975 ਦਾ ਰਿਕਾਰਡ ਹੋਇਆ ਹੈ। ਅੱਛਾ ਅੱਛਾ। ਰਿਲੀਜ਼ ਕਿਤੇ 2000 ਦੇ ਕਰੀਬ? ਰਿਲੀਜ਼ ਹੈ ਨਹੀਂ, ਰਿਲੀਜ਼ ਹੀ ਹੋਇਆ ਕੋਈ 85 ਦੇ ਵਿੱਚ। 85 86 15 ਸਾਲ। ਤੇ ਉਸ ਤੋਂ ਬਾਅਦ ਫਿਰ ਖਾਨ ਸਾਹਿਬ ਨੂੰ ਮੈਂ ਇੱਥੇ ਲੈਣ ਦਾ ਲਾਹੌਰ। ਫਿਰ ਪਹਿਲਾ ਕੇਸਟ ਅਸੀਂ ਕੀਤਾ, ਜੇ ਤੂੰ ਰੱਬ ਨੂੰ ਮਨਾਉਣਾ ਪਹਿਲੇ ਯਾਰ ਨੂੰ ਮਨਾ, ਜਦੋਂ ਮਿੱਠੀ ਨੀਂਦੇ ਸੌਂਦੀ ਹੈ ਖੁਦਾਈ ਮੈਂ ਰੋਵਾਂ ਤੈਨੂੰ ਯਾਦ ਕਰਕੇ, ਰੁੱਤਾਂ ਪਿਆਰ ਕਰਨ ਦੀਆਂ ਜਾਂ ਸਿਰਜਣ ਘਰ ਨਹੀਂ ਆਇਆ, ਫਿਰ 400 ਚੱਲ। ਫਿਰ ਉਹ ਸਟੂਡੀਓ ਸੀ, ਉਹ ਫਿਰ ਜਿਹੜਾ ਵੀ ਬੰਦਾ ਆਉਂਦਾ ਸੀ। ਫਿਰ ਅਤਾਉल्ला ईसा खिलवी ਨੇ ਪਹਿਲਾ ਮੇਰਾ ਗਾਣਾ ਗਾਇਆ ਕਿ ਸਾਰੀ ਦੁਨੀਆ ਦੇ ਵਿਛੜੇ ਮਿਲਾਵੇਂ ਤੇ ਸਾਡੇ ਲਈ ਜੁਦਾਈਆਂ ਰਹਿ ਗਈਆਂ। ਦੂਸਰਾ ਗਾਣਾ ਸੀ ਛੇਤੀ ਆ ਜਾ ਹੁਣ ਕਰਨਾ ਕਵੇਲ ਸੋਹਣਿਆ, ਦਿਲ ਕੱਲਿਆਂ ਨਾ ਲੱਗੇ ਈਸਾ ਖੇਲ ਸੋਹਣਿਆ। ਤੀਸਰਾ ਗਾਣਾ ਸੀ ਮੁਹੱਬਤ ਕੀ ਕੀਮਤ ਅਦਾ ਕਿਆ ਕरेंगे, ਜਿਹੜਾ ਕਿ ਬਹੁਤ ਹਿੱਟ ਹੋਇਆ। ਬਹੁਤ ਜ਼ਿਆਦਾ ਸੁਪਰ ਫਿਰ ਹਿੱਟ। ਉਸ ਤੋਂ ਹਾਲਾਂਕਿ ਮੈਂ ਉਦੋਂ ਉਰਦੂ ਸ਼ਾਇਰੀ ਨਹੀਂ ਸਾਂ ਕਰਦਾ ਤੇ ਮੈਂ ਬੜਾ ਪਰੇਸ਼ਾਨ ਕਿ ਯਾਰ ਉਰਦੂ ਸ਼ਾਇਰੀ। ਫਿਰ ਮੈਂ ਕਿਹਾ ਯਾਰ ਏਡੀ ਕਿਹੜੀ ਗੱਲ ਹੈ, ਪੰਜਾਬੀ ਵਜ਼ਨ ਤੇ ਉਹੀ ਹੈ ਨਾ, ਤਰੀਕਾ ਤੇ ਉਹੀ ਹੈ ਨਾ, ਚਾਹੇ ਹਿੰਦੀ 'ਚ ਸ਼ਾਇਰੀ ਕਰੋ ਚਾਹੇ ਉਰਦੂ 'ਚ ਕਰੋ।
ਉਹ ਫਿਰ ਮੈਂ ਐਵੇਂ ਟੇਵੇ ਲਾ ਕੇ ਨਾ ਕਿ ਮੁਹੱਬਤ ਕੀ ਕੀਮਤ ਅਦਾ ਕਿਆ ਕरेंगे, ਉਹਦੇ ਚ ਇੱਕ ਜ਼ਿਆ ਦਾ ਲਫ਼ਜ਼ ਸੀ, ਜ਼ਿਆ ਦੇ ਸਕੇ ਜੋ ਨਾ ਇੱਕ ਜੋਂਪੜੇ, ਹੁਣ ਰੋਸ਼ਨੀ ਦੇ ਸਕੇ ਇਹ ਵਜ਼ਨ ਨਹੀਂ ਪੂਰਾ ਆਉਂਦਾ। ਮੈਂ ਕਿਸ ਨੂੰ ਪੁੱਛਿਆ ਯਾਰ ਜ਼ਿਆ ਕਿਹਨੂੰ ਕਹਿੰਦੇ ਨੇ, ਉਹ ਕਹਿੰਦਾ ਜੀ ਰੋਸ਼ਨੀ ਨੂੰ ਕਹਿੰਦੇ ਨੇ। ਮੈਂ ਕਿਹਾ ਚਲੋ ਜੀ ਮੇਰਾ ਕੰਮ ਬਣ ਗਿਆ। ਮੈਂ ਉਹ 2-3 ਮਿੰਟ ਲਾਏ। ਉਹਦੇ ਵਿੱਚ ਇੱਕ ਸ਼ੇਰ ਮੈਂ ਕਿਹਾ ਕਿ ਛੂ ਰਹੇ ਥੇ ਜ਼ਾਲਮੋं के सर मेरे पाँव के साथ, किस कदर ऊंचा था मैं सूली पे चढ़ जाने के बाद, प्यार करके मूल ले ली उम्र भर की बेबसी, दिल ना फिर काबू में आया आप पर आने के बाद, गनीमत है गर मौत आ जाए सादक के, हम जी के उनके सिवा क्या करेंगे, खाए हैं फूलों की उल्फत में धोखे तो कांटों से फिर हम गिला क्या करेंगे। ਉਹ ਇੰਨਾ ਕੁ ਚੱਲਿਆ ਜੀ ਕਿ ਮੈਂ ਤੁਹਾਨੂੰ ਉਸ ਤੋਂ ਬਾਅਦ ਜਦੋਂ ਅੱਲਾ ਨੇ ਕਿਸੇ ਨੇ ਕੁੱਬੇ ਨੂੰ ਲੱਤ ਮਾਰੀ ਉਹ ਸਿੱਧਾ ਹੋ ਗਿਆ, ਉਸ ਵਕਤ ਮੈਨੂੰ 100 ਰੁਪਇਆ ਗਾਣੇ ਦਾ ਮਿਲਦਾ। ਫਿਰ ਉਸ ਤੋਂ ਬਾਅਦ ਮੈਂ ਉਹਨਾਂ ਨੇ ਕਿਹਾ ਜੀ ਐਸ ਸੋਨਕ ਵਾਲਿਆਂ ਨੇ, ਯਕੂਬ ਭਾਈ ਸੀ, ਬਾਅਦ 'ਚ ਮੈਂ ਬੜਾ ਕੰਮ ਕੀਤਾ ਉਹਨਾਂ ਨਾਲ ਕਰੋੜਾਂ ਰੁਪਇਆਂ ਦਾ। ਉਹਨਾਂ ਕਿਹਾ ਯਾਰ ਸਾਦਕ ਸੇ ਲਿਖਾਓ ਭਾਈ ਜੀ ਗਾਣੇ, ਪਤਾ ਉਹਨਾਂ ਨੂੰ ਬਾਉਂਡ ਕੀਤਾ ਸੀ। ਫਿਰ ਮੈਂ ਉਹਦੀ ਬਹਿਰ ਚੇਂਜ ਕਰਕੇ ਮੈਂ ਲਿਖਦਾ ਕਰ ਨਾ ਸਕੇ ਹਮ ਪਿਆਰ ਕਾ ਸੌਦਾ ਕੀ ਠੀਕ ਹੈ। ਅੱਛਾ, ਉਹਦੇ ਵਿੱਚ ਫਿਰ ਉਸ ਤੋਂ ਬਾਅਦ 400 ਚੱਲ। ਫਿਰ ਉਹਨਾਂ ਦਿਨਾਂ 'ਚ ਸ਼ਾਹਦ ਅਲੀ ਖਾਨ ਇੱਕ ਸਿੰਗਰ ਸੀ, ਹੈ ਤੇ ਉਹ ਬੜੀ ਮਾਠੀ ਆਵਾਜ਼ ਉਹਦੀ, ਤੋਤਰੀ ਜੀ ਆਵਾਜ਼ ਸੀ, ਲੇਕਿਨ ਉਹਨੇ ਇੱਕ ਸੋਨਕ ਕੋਲ ਕੇਸੜ ਕੀਤਾ ਜਾ ਰਹੀ ਹੈ ਮੁਹੱਬਤ ਕੀ, ਮੈਂ ਕਿਹਾ ਨਾ ਮੁਹੱਬਤ ਕੀ ਕੀਮਤ ਅਦਾ ਹਮ ਕरेंगे। ਉੱਥੇ ਇੱਕ ਸ਼ਾਇਰ ਸੀ ਇਸ਼ਰਤ ਗੋਦਰਵੀ, ਉਹਨੇ ਉਹਦਾ ਇੱਕ ਲਫ਼ਜ਼ ਘੱਟ ਕਰਕੇ ਨਾ, मैं तो कह रहा मोहब्बत की कीमत अदा क्या करेंगे, वो कहता है मोहब्बत की कीमत अदा हम करेंगे, वो है बेवफा तो वफा हम करेंगे। यानी कि एक लफ्ज़ उन्हें चेंज करके उन्हें कर हूँ अगों इन्ने जोगा नहीं सी, उन्होंने कहा जी मरे होर भी कुछ लिख के दे। वो शाहद अली खान फिर ईगल कंपनी ने बाउंड कर लिया, ਉਹਦਾ ਕੇਸਟ ਬਹੁਤ ਚੱਲਿਆ, ਉਦੋਂ ਰਿਵਾਜ ਸੀ ਜਿਹਦਾ ਬਹੁਤਾ ਚੱਲੇ ਉਹਨੂੰ ਤੁਸੀਂ ਫੜ ਲਓ, ਦੂਜੀ ਕੰਪਨੀ ਉਹਦੇ ਪਿੱਛੇ ਪੈ ਜਾਂਦੀ ਸੀ। ਉਹਨੂੰ ਕਿਸੇ ਨੇ ਦੱਸਿਆ ਯਾਰ ਜੇ ਤੂੰ ਇਹ ਕੰਮ ਕਰਾਉਣਾ ਹੈ ਨਾ ਤੇ ਐਸਐਮ ਸਾਦਕ ਨੂੰ ਬੁਲਾ। ਉਹ ਮੈਨੂੰ ਉੱਥੇ ਤਾਰ ਕੇਸਟ ਇੱਕ ਦੁਕਾਨ ਸੀ, ਸਾਰੀਆਂ ਦੁਕਾਨਾਂ ਦੀ ਇੱਕ ਵੱਡੀ ਮਾਰਕੀਟ ਸੀ, 200 ਦੁਕਾਨ ਸੀ ਉੱਥੇ। ਰੋਜ਼ ਕਰਾਚੀ ਤੋਂ ਵਪਾਰੀ ਆਉਂਦੇ ਸਨ, ਮਾਲ ਆਉਂਦਾ ਸੀ, ਉਤਰਦਾ ਸੀ, ਜਾਂਦਾ ਸੀ, ਤੇ ਮੈਂ ਸ਼ਾਮ ਨੂੰ ਉੱਥੇ ਫਿਰਦਾ ਹੁੰਦਾ ਸਾਂ ਕਿ ਕਿਤੇ ਕੋਈ ਮਾਸਟਰ ਵਿਕ ਜਾਏਗਾ ਜਿਹੜੀ ਰਿਕਾਰਡਿੰਗ ਕਰਦਾ ਹਾਂ, ਜਾਂ ਕੋਈ ਬੰਦਾ ਮਿਲ ਜਾਏਗਾ। ਹਰ 8 ਦਿਨ ਬਾਅਦ 1200 ਜਹਾਜ਼ ਦੀ ਟਿਕਟ ਹੁੰਦੀ ਸੀ, ਮੈਂ ਕਰਾਚੀ 5-10 ਮਾਸਟਰ ਲੈਣੇ ਕਰਾਚੀ। ਉਹਨਾਂ ਮੈਨੂੰ ਕਿਹਾ ਜੀ ਤਾਹਰ ਭਾਈ ਦਾ ਫੋਨ ਆਇਆ ਸੀ, ਉਹ ਵੀ ਤਾਹਰ ਕੇਸਟਾਂ ਵਾਲਾ ਸੀ, ਇੱਥੇ ਉਹਦਾ ਨਾਮ ਵੀ ਤਾਹਰ ਸੀ, ਈਗਲ ਵਾਲੇ ਦਾ ਨਾਮ ਵੀ ਤਾਹਰ। ਮੈਂ ਉੱਥੇ ਮਾਰਕੀਟ 'ਚ ਫਿਰ ਰਿਹਾ ਸਾਂ, ਕਹਿੰਦੇ ਸਾਦਕ ਸਾਹਿਬ ਗੱਲ ਸੁਣੋ, ਕਰਾਚੀੋਂ ਫੋਨ ਆਇਆ, ਕਰਾਚੀ ਜਾਓਗੇ? ਉਹਨਾਂ ਨੇ ਗਾਣੇ ਲਿਖਾਣੇ ਨੇ। ਮੈਂ ਕਿਹਾ ਕਿੰਨੇ ਗਾਣੇ? 10 ਗਾਣੇ। ਮੈਂ ਕਿਹਾ ਨਹੀਂ ਮੈਂ ਨਹੀਂ ਜਾਣਾ, 10 ਗਾਣਿਆਂ ਵਾਸਤੇ ਮੈਂ ਕਰਾਚੀ ਤੋਂ ਜਾਣਾ। ਕਹਿੰਦਾ ਕਿੰਨੇ? ਮੈਂ ਕਿਹਾ ਕਮ ਸੇ ਕਮ 100। ਉਹ ਕਹਿੰਦੇ 100 ਗਾਣਾ ਤੇ ਫਿਰ ਉਹ ਕਹਿੰਦੇ ਨੇ ਜੀ ਅੱਛਾ ਮੈਂ ਫੋਨ ਕਰ, ਫਿਰ ਉਹਨਾਂ ਫੋਨ ਕੀਤਾ, ਉਹਨਾਂ ਕਿਹਾ ਜੀ 50 ਗਾਣੇ ਅਸੀਂ ਕਰਾ ਲਾਂਗੇ। ਮੈਂ ਕਿਹਾ ਨਹੀਂ 100 ਗਾਣੇ ਤੋਂ ਮੈਂ ਘੱਟ ਨਹੀਂ ਜਾਵਾਂਗਾ, ਤੇ ਤੁਹਾਡੇ ਕੋਲੋਂ ਮੈਂ 500 ਰੁਪਇਆ ਇੱਕ ਗਾਣੇ ਦਾ ਲਾਂਗਾ। ਠੀਕ ਹੋ ਗਿਆ। ਤੇ ਆਉਣ ਜਾਣ ਦੀ ਤੁਸੀਂ ਜਹਾਜ਼ ਦੀ ਟਿਕਟ ਮੈਨੂੰ ਦੇਣੀ, ਤੇ ਸਾਰਾ ਹੋਟਲ 'ਚ ਮੈਂ ਠਹਿਰਨਾ, ਉਹਦੇ ਥੱਲੇ ਖਾਣ ਪੀਣ ਅੱਛਾ ਸੀ, ਤੇ ਉੱਥੇ ਥੱਲੇ ਦੁਕਾਨਾਂ ਸੀ ਕੇਸਟਾਂ ਦੀਆਂ ਆਪਣੇ ਜਾਣਨ ਵਾਲੇ ਸਨ। ਮੈਂ ਕਿਹਾ ਉੱਥੇ ਤੇਰਾ ਰੌਣਕ ਲੱਗੀ ਸੀ। ਉਹ ਕਹਿੰਦੇ ਨੇ ਕਿੰਨੇ ਕੁ ਦਿਨ ਲੱਗ ਜਾਣਗੇ? ਮੈਂ ਕਿਹਾ ਅੱਜ ਸ਼ਾਮ ਦੀ ਮੇਰੀ ਫਲੈਟ ਕਰਾ ਦਿਓ ਤੇ ਕੱਲ ਦੀ ਵਾਪਸੀ ਦੀ ਕਰਾ ਦਿਓ। T20 ਉਹ ਜਿਸਲੇ ਬੜੇ ਹੈਰਾਨ ਹੋਏ, ਉਹਨਾਂ ਕਿਹਾ ਜੀ ਠੀਕ ਹੈ। ਮੈਂ 25-30 ਹਜ਼ਾਰ ਉਹਨਾਂ ਕੋਲ ਪਹਿਲੇ ਲੈ ਲਿਆ। 1992 ਦੀ ਗੱਲ ਹੈ ਗਾਲਬਨ। ਉਹ ਜਿਸਲੇ ਮੈਂ ਇੱਥੋਂ ਗਿਆ, ਉਹ ਮੈਨੂੰ ਲੈਣ ਆਏ ਏਅਰਪੋਰਟ ਤੋਂ, ਤੇ ਉਹ ਕੇਸਟਾਂ ਦੇ ਨਾ ਲੈਟਰ ਪੈਡ ਛਪੇ ਹੁੰਦੇ ਸੀ, ਤਾਹਰ ਕੇਸਟ ਹਾਊਸ, ਤੇ ਉਹ ਏਡੇ ਚਿੱਟੇ ਰੰਗ ਦੇ ਥੱਲੇ, ਤੇ ਉਹਦੇ ਉੱਤੇ ਮੈਂ ਕਿਹਾ ਭਾ ਮੈਨੂੰ ਦੱਸ ਕਿਹੜੀ ਲਿਸਟ ਹੈ? ਉਹਨੇ ਕਿਹਾ ਜੀ ਇਹਨਾਂ ਤਰਜ਼ਾਂ ਦੇ ਉੱਤੇ ਨਾ ਅਸੀਂ ਗਾਣੇ ਲਿਖਾਣੇ ਨੇ, ਤੇ ਸਾਨੂੰ ਸਾਦਕ ਸਾਹਿਬ ਰੋਣ ਪਿੱਟਣ ਵਾਲੇ ਗਾਣੇ ਸਾਰੇ ਚਾਹੀਦੇ ਨੇ, ਡੋਲੀ, ਕਫਨ, ਮਹਿੰਦੀ, ਜਨਾਜ਼ਾ। ਉਦੋਂ ਇਦਾਂ ਦੇ ਗਾਣੇ ਚੱਲਦੇ ਸੀ, ਸ਼ਾਇਦ ਪੁਰਾਣੇ ਬੰਦੇ ਸੁਣਨ ਵਾਲੇ ਹੋਣਗੇ। ਮੈਂ ਕਿਹਾ ਕੋਈ ਗੱਲ ਨਹੀਂ, ਇਹੋ ਜਿਹਾ ਜਨਾਜ਼ੇ ਕੱਢਾਂਗਾ, ਤੁਸੀਂ ਯਾਦ ਕਰੋਗੇ। ਲਓ ਜੀ ਉਹ ਹੋਇਆ ਕਿ ਪਹਿਲੇ ਹੀ ਗਾਣਾ ਉਹਨੇ ਮੈਨੂੰ ਮੇਰਾ ਹੀ ਦੇ ਦਿੱਤਾ। ਅਤਾਉਲਾ ਦਾ ਗਾਣਾ ਸੀ, ਮੇਰਾ ਬੇਦਰਦਾ ਮੇਰਿਆਂ ਹੰਝੂਆਂ ਦੀ ਗਈ ਸਾਰੀ ਆਦਤ ਤੇਰੇ ਤੇ, ਨਾ ਤੂੰ ਹੀ ਰੋਕਿਆ ਰੁਕਦਾ ਸੈਂ ਨਾ ਇਹ ਹੀ ਰੋਕਿਆ ਰੁਕਦੇ ਨੇ, ਰਲ ਮਿਲ ਕੇ ਖੂਬ ਵਿਗਾੜੀਏ ਸਾਡੇ ਪਿਆਰ ਦੀ ਖੇਡ ਰਕੀਬਾਂ ਨੇ। ਪਹਿਲਾ ਹੀ ਗਾਣਾ ਮੈਂ 2 ਮਿੰਟ ਲਾਏ, ਤੇ ਉਹ ਮੈਂ ਲਿਖਿਆ ਮੈਂ ਦੁਨੀਆ ਤੇਰੀ ਛੋੜ ਚਲਾ ਜ਼ਰਾ ਸੂਰਤ ਤੋਂ ਦਿਖਲਾ ਦੇਣਾ, ਇਹ ਸੇਮ ਵਜ਼ਨ ਹੈ ਉਹ। ਤੇ ਉਹ ਮੈਂ ਲਿਖ ਕੇ ਦੂਜਾ ਉਹਨਾਂ ਨੇ ਲਿਖਿਆ ਜੀ ਬਾਲੋ ਬੱਤੀਆਂ, ਮੈਂ ਕਿਹਾ ਮੁਝ ਕੋ ਦਫਨਾ ਕਰ ਜਬ ਲੌਟ ਕੇ ਜਾਏਂਗੇ। ਤੀਸਰਾ ਗਾਣਾ ਸੀ ਉਹ ਵੀ ਮੇਰਾ ਹੀ ਸੀ, ਤੇ ਉਹ ਸੀ ਆਪਣਾ ਇੱਕ ਸੀ ਗਾਣਾ ਤਾਲਾ ਦਾ ਦੁਖੀ ਕਰਕੇ ਟੁਰ ਗਏ ਹੈ ਵੱਲ ਹਾਲ ਵੀ ਨਹੀਂ ਚਾਹਿਆ। ਉਹਦੇ 'ਤੇ ਮੈਂ ਲਿਖਿਆ ਕਿ ਤੁਝੇ ਭੂਲਣਾ ਤੂੰ ਚਾਹਾ ਲੇਕਿਨ ਭੁਲਾ ਨਾ ਪਾਏ, ਜਿੱਥੇ
जितना बुलाना चाहा तुम उतना याद आए। इस तरह करके जी वो 26 गाने ਤੇ ਮੈਂ ਨਾ ਏਅਰਪੋਰਟ ਤੋਂ ਸਦਰ ਤੱਕ ਜਾਂਦਿਆਂ ਲਿਖ ਦਿੱਤੇ। ਪਿੱਛੇ ਰਹਿ ਗਏ 74 ਗਾਣੇ। ਉਹ ਮੈਂ ਰਾਤ ਨੂੰ 2 ਘੰਟੇ ਲਾਏ। ਉਹਨਾਂ ਨੂੰ ਮੈਂ ਕਿਹਾ ਕੋਲ ਬਹਿ ਜਾਓ, ਕਹਿੰਦੇ ਜੀ ਬੋਲ ਸਾਵਲ। ਇੱਕ ਅੱਲਾ ਬਖਸ਼ੇ ਅਬਾਸ ਆਦਲ ਉਹਦਾ ਨਾਂ ਸੀ, ਫੌਤ ਹੋ ਗਿਆ, ਅੱਲਾ ਕਰਵਟ ਨੂੰ ਜੰਨਤ ਨਸੀਬ ਕਰੇ। ਉਹਦਾ ਮਿਊਜ਼ਿਕ ਸੈਂਟਰ ਸੀ। ਉਹਨੇ ਨਾ ਸਾਰੀਆਂ ਤਰਜ਼ਾਂ ਲਿਖੀਆਂ ਸੀ ਕਿ ਇਹਨਾਂ ਗਾਣਿਆਂ ਦੇ ਉੱਤੇ ਅਸੀਂ ਉਰਦੂ ਸ਼ਾਇਰੀ ਕਰਾਣੀ। ਉਹਨੇ ਮੈਨੂੰ ਕਿਹਾ ਜੀ ਉਹ ਬੋਲ ਸਾਵਲ, ਉਹਦੇ ਤੇ ਮੈਂ ਲਿਖਿਆ ਬੋਲ ਸਾਵਲ ਨੇ ਵੇ ਬੋਲ ਸਾਵਲ, ਤੁਸੀਂ ਸੁਣਿਆ ਨਾ ਰੋਲੀ ਸਾ। ਉੱਤੇ ਮੈਂ ਲਿਖਿਆ ਬੇਦਰਦੀ ਸੇ ਪਿਆਰ ਕਾ ਸਹਾਰਾ ਨਾ ਮਿਲਾ ਐਸਾ ਵਿਛੜਾ। ਉਹ ਮੈਂ 2-2.5 ਮਿੰਟ, ਕਿਸੇ ਤਾਂ 1.5 ਮਿੰਟ ਵੀ ਲੱਗਾ ਗਾਣੇ ਤੇ ਨਾ, ਮਤਲਬ ਮੈਂ ਕਰੀ ਗਿਆ। ਫਿਰ ਇੱਕ ਹੋਰ ਸੀ ਗਾਣਾ ਮੇਰਾ ਸੀ, ਸ਼ੌਕਤ ਅਲੀ ਨੇ ਗਾਇਆ ਸੀ, ਉਹ ਸੀ ਸਾਨੂੰ ਪਤਾ ਨਹੀਂ ਵਿਛੋੜਾ ਕਿਨੂੰ, ਉਹ ਸਾਨੂੰ ਪਤਾ ਨਹੀਂ ਵਿਛੋੜਾ ਕਿਨੂੰ ਕਹਿੰਦੇ ਅਸੀਂ ਤੇ ਪਹਿਲੀ ਵਾਰ ਵਿਛੜੇ। ਇਹ ਜ਼ੋਰਾ ਖਾਨਮ ਨੇ ਗਾਇਆ ਸੀ, ਸ਼ੌਕਤ ਅਲੀ ਨੇ 20 ਸਾਲ ਬਾਅਦ ਚ ਗਾਇਆ। ਤੇ ਉਹਨੇ ਇਹ ਵੀ ਤਰਜ਼ ਵਿੱਚ ਲਿਖੀ ਸੀ। ਇਹਦੇ ਤੇ ਮੈਂ ਕਿਹਾ ਉਹ ਦਿਲ ਤੋੜ ਕੇ ਹੰਸਤੀ ਹੋ ਮੇਰਾ ਵਫਾਏ ਮੇਰੀ ਯਾਦ ਕਰੋਗੀ। ਮਤਲਬ ਜੀ ਉਹ 100 ਗਾਣਾ ਜਿਹੜਾ ਨਾ ਉਹ ਮੈਂ ਲਿਖ ਕੇ ਉਹਨੂੰ ਪਿੰਨ ਲਾ ਕੇ ਤੇ ਉਹ ਘੰਟਾ 2 ਘੰਟੇ ਮੈਂ ਆਰਾਮ ਕੀਤਾ। 11 ਵਜੇ ਹੀਰਾ ਕੰਪਨੀ ਵਾਲੇ ਕੋਲ ਮੈਂ ਗਿਆ ਤੇ ਉਹਨਾਂ ਨੇ ਜੋ ਪੈਸੇ ਮੇਰੇ ਨਾਲ ਤੈਅ ਕੀਤੇ ਸੀ ਉਹ ਮੈਂ ਉਹਨਾਂ ਮੈਨੂੰ ਦੇ ਦਿੱਤੇ। ਮੈਂ ਫਾਰਗ ਹੋ ਕੇ, ਇੱਕ ਬੈਗ ਸੀ ਮੇਰੇ ਕੋਲ ਛੋਟਾ ਜਿਹਾ ਖਾਠਾ ਵਾਲਾ, ਤੇ ਮੈਂ ਸਿੱਧਾ ਹੀਰਾ ਕੰਪਨੀ ਵਾਲੇ ਜਿੱਲੇ ਉੱਥੇ ਗਿਆ। ਤੇ ਉੱਥੇ ਨਜ਼ਾਕਤ ਅਲੀ ਦਾ ਉਦੋਂ ਇੱਕ ਕੇਸਟ ਚੱਲਿਆ ਸੀ, ਦਰਦ ਰੁਕਤਾ ਨਹੀਂ। ਉਹਨਾਂ ਦਿਨਾਂ 'ਚ ਉਹ ਆਏ ਸਾਦਕ ਭਾਈ ਯਾਰ ਹਮਨੇ ਵੀ ਕੁਛ ਜਨਾਜ਼ੇ ਲਿਖਾਣੇ ਆ ਆਪਸੇ। ਮੈਂ ਕਿਹਾ ਲਿਖਾ ਲਓ। ਤੇ ਚਾਹ ਮੰਗਾਈ। ਮੈਂ ਕਿਹਾ ਦੱਸੋ ਮੈਨੂੰ ਕਿਹੜੇ ਕਿਹੜੇ ਕਰਨੇ ਨੇ। ਕਹਿੰਦਾ 10 ਕੁ ਕਰ दो। मैं क्या चलो ले आओ, अपनी मर्जी से लिखूं या कि तर्जें देंगे आप? नहीं, आप अपनी मर्जी से लिख लो। मैं पहले ही आइटम चुके जी कि मुझे दुनिया से रुखसत करके ही जाते तो अच्छा था, घड़ी भर के लिए तुम भी चले आते तो अच्छा था, तेरे होते हुए गैरों ने क्यों तकलीफ़ की जाना, मुझे तुम अपने हाथों से ही दफनाते तो अच्छा था, और ये बर्बादी का मंजर देखने से पहले ही सादत मेरी आँखों के शीशे टूट ही जाते तो अच्छा था, मेरी तुरबत पे आए हो तुम्हारी मेहरबानी है, रकीबों को मगर तुम साथ ना लाते तो अच्छा था। अच्छा फिर उन्होंने कहा जी और कोई मैयत होनी चाहिए। मैं कहा जी ज़रा मुड़कर तो देखो हर तरफ खलकत ही खलकत है, तेरी बारात के पीछे तेरे आशिक की मैयत है, और किसी के घर में शहनाइयाँ किसी के घर में है मातम, नहीं तुझसे कोई शिकवा ये अपनी अपनी किस्मत है, जो दिल मुझको दिया तूने वही दिल गैर को दोगी, खयानत इसमें ना करना ये सादक की अमानत है। इस तरह करके ना 10 गाने जी उन्होंने मैं कर दिते। होर भी इस तरह के सन विच उहदे मतलब है ना, मतलब है इहो ही सी सारा रोना पिटना ही। ते वो फिर नज़ाकत अली ने गाए। फिर एक सदाकत अली सी, नज़ाकत अली दा साला, ਉਹਨੇ ਕਿਹਾ ਜੀ ਇਹਦੇ ਲਈ ਵੀ ਕਰ ਦਿਓ। ਉਹਦੇ ਲਈ ਮੈਂ ਲਿਖ, ਤੁਸੀਂ ਵੇਖਣਾ ਇਹ ਹੈ ਇਹਦੇ 'ਚ ਕਾਰਾਗਰੀ ਕੋਈ ਨਹੀਂ ਨਾ ਕੋਈ ਫਨਕਾਰੀ ਹੈ। ਇੱਕ ਟੌਪਿਕ ਨੂੰ 1000 ਵਾਰੀ ਕਰਨਾ, ਇੱਕ ਟੌਪਿਕ ਨੂੰ 1000 ਵਾਰੀ ਕਰਨਾ ਤੇ ਉਹਦੇ ਨਾਲ ਉਹਨੂੰ ਖਹਿਣਾ ਵੀ ਨਾ। ਹਾਏ 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 ਕਮਾਲ। ਅਸਲ ਮੇਰੇ 'ਚ ਨਾ SM ਸਾਦਕ ਨੂੰ ਲੋਕ ਜਿਹੜਾ ਪਸੰਦ ਕਰਦੇ ਨੇ ਉਹ ਇਸ ਵਜ੍ਹਾ ਤੋਂ ਕਰਦੇ ਨੇ। ਤੇ ਹਰ ਮੇਰੇ ਗੀਤ 'ਚ ਕੋਈ ਨਾ ਕੋਈ ਗੱਲ ਹੁੰਦੀ, ਵੇਰੀਏਸ਼ਨ, ਵਰਨਾ ਤੁਹਾਨੂੰ ਗੱਲ ਨਹੀਂ ਲੱਭੇਗੀ ਕਿਸੇ ਨੂੰ। ਵਾਹ ਵਾਹ ਵਾਹ, ਇਦਾਂ ਹੀ। ਉਹ ਜਿਸਲੇ ਉਹਨਾਂ ਨੇ ਕਿਹਾ ਜੀ ਮਤਲਬ ਇਹ ਕਰਦੇ ਹੋ, ਪਤਾ ਨਹੀਂ ਕੀ ਗੱਲ ਭੁੱਲ ਗਿਆ ਕਿਹੜੀ ਕਰਨ ਲੱਗਾ ਸਾਂ, ਕਿ ਜਿਸਲੇ ਉਹਨਾਂ ਨਜ਼ਾਕਤ ਅਲੀ ਦੇ ਭਰਾ ਦੀ ਹਾਂ ਭਰਾ, मैं कह जी इनू की करना ए इसमें भी कोई मैयत वाला चक्कर लाशों लूशों वाला पा दो। मैं कहा ठीक है। मैं उन्होंने कहा सारे मारने ही चाहते, सलामी जान की दूंगा ये वादा तेरे आशिक का, तेरी शादी पे उठेगा जनाजा तेरे आशिक का, मेरे इस खून की रंगत का जोड़ा जब तू पहनेगी, कफन में तड़पता होगा ये लाशा तेरे आशिक का, और तेरी इस बेवफाई की छुरी जब दिल को चूमेगी, ये सारा शहर देखेगा तड़पना तेरे आशिक का, उठेगा जब तेरा घूंघट तो सादक लहद में होगा, फरिश्ते सुन रहे होंगे ये किस्सा तेरे आशिक का। अच्छा उस तो बाद फिर एक डॉल्बी कंपनी सी, मैं ਉਹਦੇ ਨਾਲ ਵੀ ਮੇਰਾ ਕਾਰੋਬਾਰ ਸੀ, ਉੱਥੇ ਮੈਂ ਚਲਾ ਗਿਆ। ਤੇ ਉਦੋਂ ਇੱਕ ਰਿਵਾਜ ਸੀ ਕਿ ਮਤਲਬ ਇੰਡੀਆ ਦੇ ਜਿਹੜੇ ਗਾਣੇ ਆਉਂਦੇ ਸੀ ਨਾ
ਉਹਨਾਂ ਦੀ ਕਾਪੀ ਕਰਕੇ ਤੇ ਉਹਨਾਂ 'ਚ 2 ਗਾਣੇ ਉਹ ਨਵੇਂ ਪਾ ਦਿੰਦੇ ਸਨ ਤੇ ਫਿਲਮ ਦਾ ਨਾਂ ਐਵੇਂ ਰੱਖ ਦਿੰਦੇ ਸੀ ਕਿਆਮਤ ਸੇ ਕਿਆਮਤ ਤੱਕ। ਜੇ ਕਿਸੇ ਨੇ ਪਤਾ ਹੋਵੇ ਕੇਸਟ ਗਾਣਿਆਂ ਦੀ ਉਦੋਂ ਦੀ ਖਰੀਦੀ ਹੋਵੇ, ਮਤਲਬ ਅਸਲੀ ਬਾਕੀ ਸਾਰੇ ਗਾਣੇ ਫਿਲਮਾਂ ਦੇ ਹੁੰਦੇ ਸੀ ਇੰਡੀਆ ਤੋਂ ਜਿਹੜੀ ਕਾਪੀ ਆਉਂਦੀ ਸੀ ਨਾ, ਤੇ 2 ਗਾਣੇ ਉਹਨਾਂ ਦੇ ਵਿੱਚ ਨਵੇਂ ਪਾਏ ਹੁੰਦੇ ਸਨ ਕੇਸਟ ਵੇਚਣ ਵਾਸਤੇ ਕਿ ਫਿਲਮ ਦਾ ਨਾਂ ਐਵੇਂ ਹੀ ਰੱਖ ਦੇਣਾ ਕਿ ਕਿਆਮਤ ਸੇ ਕਿਆਮਤ ਤੱਕ ਜਾਂ ਬੜਾ ਆਦਮੀ, ਮਤਲਬ ਇਸ ਤਰ੍ਹਾਂ ਦੇ। ਤੇ ਉਹ ਮੈਨੂੰ ਉਹਨਾਂ ਨੇ ਤਰਜ਼ਾਂ ਦਿੱਤੀਆਂ। ਮੈਨੂੰ ਕਹਿੰਦਾ ਉਹ ਮੈਂ ਚਾਹ ਦਾ ਮੈਨੂੰ ਕਹਿੰਦਾ ਯਾਰ 2-3 ਗਾਣੇ ਕਰ ਦੋ। ਮੈਂ ਕਿਹਾ ਯਾਰ 2-3 ਹੀ ਕਰਵਾਣੇ। ਕਹਿੰਦਾ बस मैं पेमेंट इतनी है मेरे पास, मैं 2-3 ही करवाऊंगा। मैं क्या 10 की? कहता जी वो क्या हुआ दिल पे सितम नहीं, उस पर एक जनाजा बना दो। मैं उन्हें क्या मेरी मैयत पे सनम तेरी आँखें भी है नम, तुम तो हंसते थे सदा आज क्यों रोए सनम। कहता बहुत बढ़िया भाई। इस तरह करके ना ਉਹ ਇਸ ਤਰ੍ਹਾਂ ਕਰਕੇ ਨਾ ਮੈਂ ਕੋਈ ਲੱਖ ਰੁਪਏ ਦੀ ਦਿਹਾੜੀ ਲਾ ਕੇ ਆ ਗਿਆ। ਅੱਛਾ ਉਹ ਜਿਸਲੇ ਸ਼ਾਹਦ ਅਲੀ ਖਾਨ ਨਿਕਲਿਆ ਹੈ ਨਾ ਕਿ ਮੁਝ ਕੋ ਦਫਨਾ ਕਰ ਜਬ ਲौट के जाएंगे, ਤੇ ਇੱਕ ਮੈਨੂੰ ਉਹਨੇ ਗਾਣਾ ਦਿੱਤਾ ਨੂਰ ਜਹਾਂ ਦਾ, ਝੂਠਿਆ ਵੇ ਇੱਕ ਝੂਠ ਹੋਰ ਬੋਲ ਜਾ। ਮੈਂ ਕਿਹਾ ਅੱਛਾ ਸਿਲਾ ਦਿया तूने मेरे प्यार का, यार ने ही लूट लिया घर यार का। ਉਧਰੋਂ ਇਹ ਸ਼ਾਹਦ ਅਲੀ ਖਾਨ ਰਿਲੀਜ਼ ਹੋਇਆ, ਉਧਰੋਂ ਹੋਇਆ ਨੁਸਰਤ ਫਤਿਹ ਅਲੀ ਖਾਨ ਦਮ ਮਸਤ ਕਲੰਦਰ। ਇਹਨਾਂ ਦੋਵਾਂ ਕੇਸਟਾਂ ਨੇ ਅੰਨੀ ਪਾ ਦਿੱਤਾ। ਇਹ ਕੇਸਟਾਂ ਉੱਥੇ ਚਲੇ ਗਈਆਂ ਇੰਡੀਆ। ਟੀ ਸੀਰੀਜ਼ ਕੰਪਨੀ ਉਦੋਂ ਨਵੀਂ ਆਈ ਸੀ, ਉਹਨਾਂ ਨੇ ਚੁੱਕ ਕੇ ਸਾਰੇ ਗਾਣੇ ਮੇਰੇ ਆਪਣੇ ਸਿੰਗਰਾਂ ਕੋਲੋਂ ਗਵਾ ਦਿੱਤੇ। ਇੱਕ ਸੀ ਤੇਰੀ ਗਲੀ ਵਿੱਚੋਂ ਲੰਘੇਗਾ ਜਨਾਜ਼ਾ, ਜਦੋਂ ਮੇਰਾ ਰਾਈ ਨੇ ਪਹਿਲੇ ਗਾਇਆ ਸੀ, ਤੇ ਉਹ ਵੀ ਉਹਨਾਂ ਨੇ ਉਹਨਾਂ ਨੇ ਚੁੱਕ ਕੇ ਸਾਰੇ ਉਹ ਕਰਾ ਦਿੱਤੇ। ਉਸ ਤੋਂ ਬਾਅਦ ਫਿਰ ਇੱਕ ਦਰ ਬੰਦ 100 ਦਰ ਖੁੱਲ੍ਹਾ। ਫਿਰ ਇਹਨਾਂ ਨੂੰ ਪਤਾ ਲੱਗਾ ਯਾਰ ਇਹ ਬੰਦਾ ਰਾਈਟਰ ਵੀ ਹੈ। ਮੈਂ ਤੇ ਐਜ਼ ਏ ਪ੍ਰੋਡਿਊਸਰ ਕੰਮ ਕਰਦਾ ਹਾਂ ਜੀ। ਫੈਜ਼ ਅਲੀ ਕਵਾਲ ਦੀਆਂ ਕਵਾਲੀਆਂ ਕਰ ਲਈਆਂ, ਬੜਾ ਕੰਮ ਕੀਤਾ ਮੈਂ। ਹੋਰ ਮਤਲਬ ਬਦਰ ਮੀਆਂ ਦਾਦ ਦੇ ਮੈਂ ਕੋਈ ਪੌਣੇ 200 ਐਲਬਮ ਕੀਤਾ ਹੈ। ਖਾਨ ਸਾਹਿਬ ਦਾ ਮੈਂ 250-300 ਐਲਬਮ ਕੀਤਾ ਹੈ। ਇੰਨੇ ਕੁ ਮੇਰੇ ਮਤਲਬ ਮੈਂ ਐਵੇਂ ਅੱਖਾਂ ਮੀਟ ਕੇ ਕਹਾਂ ਯਾਰ ਮੈਨੇ ਮੇਰਾ 800 ਗਾਣਾ ਗਾਇਆ ਹੋਵੇਗਾ ਤੇ ਮੈਂ ਸਮਝਾਂਗਾ ਮੈਂ ਝੂਠ ਹੀ ਬੋਲ ਰਿਹਾ, ਇਸ ਤੋਂ ਜ਼ਿਆਦਾ ਹੀ ਹੋਣਗੇ। ਵਾਹ ਵਾਹ ਵਾਹ। ਯਾਨੀ ਕਿ ਹੁਣ ਅਤਾਉਲਾ ਦੇ ਗਾਣੇ ਜ਼ਿਆਦਾ ਸਿੰਗਰ ਉਹੀ ਚੱਲਦਾ ਨਾ ਜਿਹੜਾ ਅਤਾਉਲਾ ਹੈ। ਤੇ ਤੁਸੀਂ ਕਿੰਨੇ ਕੁ ਗਾਣੇ ਮੇਰੇ ਸੁਣੋਗੇ? ਸੁਣੀ ਜਾਣਾ ਜ਼ਰਾ। ਪਹਿਲਾਂ ਆਪਣਾ ਛੇਤੀ ਆ ਜਾ ਹੁਣ ਕਰਨਾ ਕਵੇਲ ਸੋਹਣਿਆ, ਦਿਲ ਕੱਲਿਆ ਨਾ ਲੱਗੇ ਈਸਾ ਖੇਲ ਸੋਹਣਿਆ। फिर अपना सारी दुनिया के विछड़े मिलावे साढ़े लिए जुदाइयाँ रह गई, मोहब्बत की कीमत अदा क्या करेंगे, कर न सके हम प्यार का सौदा, कीमत ही कुछ ऐसी थी, साड़ी जिंदगी नूं रोग लाने वाले वजियाँ सुनाइयाँ होया खून अज प्यार दा, या तोड़ दिता यार ने जनाजा वेखो यार दा। फिर अपना जे गुरबत किते कंध ना बनती सारियां रीझां ला दिंदा, मैं भी सजना तेरे लिए एक ताज महल बना दिंदा, हत्थां उत्ते गैरां दियां मेहंदियां तू लाइयां ने। यानी कि इन्ना कलाम है कि जिहदा कोई हिसाब ही नहीं। ਮੈਂ ਤਾਂ ਸਾਦਕ ਸਾਹਿਬ ਇੰਨਾ ਨਾ ਪਹਿਲੇ ਮੈਂ ਜਦੋਂ ਇੱਕ ਇੰਟਰਵਿਊ 'ਚ ਦੇਖਿਆ ਨਾ ਵੀ 50 ਲੱਖ ਗਾਣੇ ਜਾਂ ਲੱਖੋਂ ਗਾਣੇ, ਮੈਂ ਕਿਹਾ ਯਾਰ ਇਹ ਬੰਦੇ ਨੇ ਨਾ ਕੂੜ ਮਾਰ ਦਿੱਤਾ। ਮੈਂ ਕਿਹਾ 10 ਗਾਣੇ ਵੀ ਬੰਦਾ ਰੋਜ਼ ਗਾਵੇ ਨਾ ਤੇ 365 ਦਿਨ ਹੁੰਦੇ ਆ, 3600 ਬਣਦੇ ਆ, 36000 ਸਾਲ ਦੇ ਬਣਦੇ ਆ ਤੇ 70000 ਬਣ ਜਾਏਗਾ 20 ਸਾਲਾਂ 'ਚ। ਇਹ ਲੰਮੀ ਗੱਲ ਹੈ। ਅਕਰਮ ਰਾਈ ਨੇ ਮੇਰੇ ਗਾਏ ਨੇ 300 ਨਹੀਂ। ਅੱਜ ਮੈਂ ਜਦੋਂ ਤੁਸੀਂ ਕਹਿੰਦੇ ਦਿਹਾੜੀ ਦੇ 100 ਕਰੀ ਜਾ ਰਹੇ ਆ ਤਾਂ ਉਸ ਹਿਸਾਬ ਵਿੱਚ ਤਾਂ ਫਿਰ ਤੁਹਾਨੂੰ ਮੈਂ ਦੱਸਾਂਗਾ। ਵੇਖੋ ਤੁਹਾਨੂੰ ਮੈਂ ਸੈਂਪਲ ਦੱਸਾਂ। ਇਹ ਦੇਖੋ ਜੀ, ਇਹ ਦੇਖੋ ਇੱਥੇ ਟਾਈਮ ਆ ਜਾਂਦਾ ਹੈ ਨਾ। ਮੇਰੇ ਬੇਟੇ ਨੇ ਕਿਹਾ ਕੱਲ ਇੱਕ ਕਵਾਲ ਦੀ ਰਿਕਾਰਡ ਕੇ ਉਹਨੇ ਕਿਹਾ ਜੀ ਉਹ ਕਹਿੰਦੇ ਨੇ ਚੰਨ ਸੱਜਣਾ ਨੇੜੇ ਨੇੜੇ ਹੋ, ਤੇ ਇਹਦੇ ਉੱਤੇ ਨਾ ਸਾਨੂੰ ਕਵਾਲੀ ਲਿਖ ਦਿਓ। ਇਹਨੇ ਮੈਨੂੰ ਕਿੰਨੇ ਵੱਜ ਕੇ ਕਿੰਨੇ ਮਿੰਟ ਤੇ ਕਿਹਾ? ਇਹਨੇ ਮੈਨੂੰ 9:09 ਤੇ ਕਿਹਾ, 9:09 ਤੇ ਕਿਹਾ, ਤੇ 9:10 ਤੇ ਮੈਂ ਉਹਦਾ 27 ਅੰਤਰਾ ਬਣਾ ਦਿੱਤਾ। ਇਹ ਦੇਖ ਲਓ ਤੁਹਾਡੇ ਕੋਲ, ਇਹ ਦੇਖਣਾ। ਉਹ ਕਹਿੰਦਾ ਕਵਾਲ ਨੂੰ ਭੇਜਣਾ ਤੇ ਵਾਹ ਵਾਹ। ਇਹ ਦੇਖੋ ਨਸ਼ੋ ਸੋਹਣਿਆ ਵੇ ਕਰ ਦੇ ਕਰਮ, ਨਸ਼ੋ ਸੋਹਣਿਆ ਵੇ ਕਰ ਦੇ ਕਰਮ, कर दे करम मेरा रख ले परम। चंद सजना वही कर दे अगे अंतरा दा एक सेकंड बाद अंतरा तेरे कोल आके मुराद मिलती, बस एक ओरी जिन्नो शो मेरे दिल दी, तेरे कोल आके ऑप्शन दूसरी दे या तेरे कोलों दिल दी मुराद मिलती, बस कोरी जिनोशो मेरे दिल दी, कदमां च तेरे मेरा निकले दम, नौशो सोहणिया
ਯਾਨੀ ਕਿ ਇਹ ਮੇਰੇ ਲਈ ਕੋਈ ਕੰਮ ਨਹੀਂ ਹੈਗਾ ਇਹ ਸਮਝ ਲਓ ਇਹ ਮੈਂ ਤਾਂ ਮੁਖਤਸਰ ਇੰਨਾ ਕਵਾਂਗਾ ਕਿ ਤੁਹਾਡੀ ਸਪੀਡ ਜਿਹੜੀ ਹੈ ਨਾ ਆਰਟੀਫੀਸ਼ੀਅਲ ਇੰਟੈਲੀਜੈਂਸ ਜਾਂ ਚੈਟ ਜੀਪੀਟੀ ਤੋਂ ਕੁਝ ਜ਼ਿਆਦਾ ਹੀ ਹੈ। ਨਹੀਂ ਜੀ ਮੇਰੀ ਗੱਲ ਪਹਿਲੇ ਸੁਣੋ ਨਾ, ਏਡੇ ਕੋਈ ਨਹੀਂ ਬੇਵਕੂਫ ਅੱਗੇ, ਇਹ ਸੋਸ਼ਲ ਮੀਡੀਆ ਦਾ ਦੌਰ। ਹਾਂ ਇੱਕ ਬੰਦਾ ਜਦੋਂ ਕਹਿੰਦਾ ਨਾ ਤੇ 75 ਬੰਦੇ ਅੱਗੋਂ ਤਿਆਰ ਹੋ ਜਾਂਦੇ ਨੇ। ਹਮਸਾਇਆ ਮੁਲਕ ਵਿੱਚ ਵੀ ਮੈਂ ਕਿਹਾ ਕਿ ਆਓ, ਇੱਕ ਹੰਸਰਾਜ ਦਾ ਪ੍ਰੋਗਰਾਮ ਹੈ, ਉਹਨੇ ਕੱਟ ਦਿੱਤਾ ਵਿੱਚੋਂ। ਅੱਛਾ। ਹਾਂ, ਉਹ ਮੈਂ ਗਿਆ ਨਾ ਉੱਥੇ ਤੇ ਮੈਂ ਕਿਹਾ ਵੀ ਇੱਥੇ ਕਿਸ ਨੂੰ ਸ਼ਾਇਰੀ ਨਹੀਂ ਕਰਨੀ ਆਉਂਦੀ। ਉਹ ਹੁਣ ਡੇਰੇਦਾਰ ਬੰਦਾ ਹੈ, ਅੱਗੇ 5000 ਬੰਦਾ ਬੈਠਾ। ਤੁਸੀਂ ਨੈਟ ਤੇ ਸ਼ਾਇਦ ਵੇਖਿਆ ਹੋਵੇ ਪ੍ਰੋਗਰਾਮ, ਮੈਂ ਪੜ੍ਹ ਰਿਹਾ ਕਲਾਮ ਤੇ ਅੱਗੇ ਨਹੀਂ ਵੇਖਿਆ? ਨਹੀਂ ਹੋਣੀ। ਅੱਛਾ। ਤੇ ਮੈਂ ਕਿਹਾ ਉਹ ਗੁਰਦਾਸ ਮਾਨ ਨੇ ਯਾਰ ਇੱਕ ਗਾਣਾ ਲਿਖਿਆ ਜੀ, ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨਹੀਂ ਭੰਡੀ ਦਾ, ਤੇ ਕਿਸੇ ਦਾ ਬੁਰਾ ਨਹੀਂ ਮੰਗੀ ਦਾ। ਮੈਂ ਕਿਹਾ ਇਹ ਕੀ ਸ਼ਾਇਰੀ ਹੈ? ਜੇ ਭੰਡੀ ਹੋਵੇ ਤੇ ਫਿਰ ਭੰਡੀ ਦੇ ਨਾਲ ਲੱਗੇ ਭੰਡੀ ਦਾ, ਗੰਢੀ ਦਾ, ਡੰਡੀ ਦਾ, ਰੰਡੀ ਦਾ, ਛੰਡੀ ਦਾ, ਵੰਡੀ ਦਾ, ਗੰਢੀ ਦਾ। ਇਹ ਕੀ ਉੱਤੇ ਮੰਗੀ ਤੇ ਛੰਗੀ, ਜੇ ਮੰਗੀ ਹੋਵੇ ਤੇ ਫਿਰ ਛੰਗੀ ਦਾ, ਸੰਗੀ ਦਾ, ਰੰਗੀ ਦਾ, ਇਹ ਹੋਣਾ ਚਾਹੀਦਾ ਸੀ। ਹੰਸਰਾਜ ਥੋੜਾ ਵੱਟ ਖਾ ਕੇ ਭੈਣ ਜੀ, ਸਾਡਾ ਹੀ ਮਹਿਮਾਨ ਤੇ ਸਾਡੇ ਬਿਸਤੀ ਫੀਲ ਕਰਦੇ ਨੇ। ਮੈਨੂੰ ਕਹਿੰਦੇ ਜੀ ਫਿਰ ਤੁਸੀਂ ਕਰਕੇ ਦਿਖਾਓ ਕੁਛ। ਮੈਂ ਕਿਹਾ ਮੈਂ ਇੰਝ ਕੀਤਾ, ਮੈਂ ਵਾਸ਼ਰੂਮ ਦਾ ਕਹਿ ਕੇ ਗਿਆ, ਮੈਂ ਲਾਏ ਕੁਛ 5 ਜਾਂ 6 ਮਿੰਟ ਲੱਗੇ ਹੋਣੇ, ਮੈਂ 19 ਸ਼ੇਰ ਲਿਖ ਕੇ ਲੈ ਆਂਦੇ। ਮੈਂ ਕਿਹਾ ਲਓ ਜੀ, ਇਸ ਵੇਲੇ ਨਾ 1 ਲੱਖ ਰੁਪਇਆ ਮੇਰੇ ਬੈਗ 'ਚ। ਮੈਂ ਤੁਹਾਨੂੰ ਇਹ ਸੁਣਾਉਣ ਲੱਗਾ ਰਦੀਫ ਕਾਫੀਆ। ਅਗਰ ਇਹਦੇ ਉੱਤੇ ਇਹ ਇੱਕ ਉਹਦੇ 'ਚ ਕਾਫੀਆ ਆਉਂਦਾ, ਮੈਂ ਕਿਹਾ ਅਗਰ ਇਹਦੇ ਉੱਤੇ ਕੋਈ ਲਾ ਦੇਗਾ ਨਾ ਸ਼ੇਰ, ਤੇ ਮੈਂ 1 ਲੱਖ ਰੁਪਇਆ ਉਹਨੂੰ ਦਿਆਂਗਾ ਇੰਡੀਅਨ, ਮੇਰੇ ਕੋਲ ਹੈ ਇਸ ਟਾਈਮ, ਤੇ ਮੇਰਾ ਮੂੰਹ ਕਾਲਾ ਕਰ ਦੇਣਾ, ਮੈਂ ਵਾਪਸ ਇੰਡੀਆ ਨਹੀਂ ਆਵਾਂਗਾ। ਅੱਛਾ। ਇੱਕ ਵਾਰੀ ਸੁਬਾਹ ਉੱਥੇ ਨਾਭੇ ਇੱਕ ਮੇਰਾ ਪੁੱਤਰ ਬਣਿਆ, ਤੇ ਉਹਨੇ ਕਿਹਾ ਜੀ ਇੱਥੇ ਆ ਜਾਓ, ਤੁਸੀਂ ਇੱਥੇ ਆ ਜਾਓ। ਮੈਨੂੰ ਸਰਦੂਲ ਸਿਕੰਦਰ ਨੇ ਬੁਲਾਇਆ ਸੀ ਉਹਨੂੰ, ਤੇ ਉਹਨੇ ਬੜਾ ਮੇਰਾ ਗੁੰਡ ਸੋਨੇ ਦੀ ਅੰਗੂਠੀ ਪਾਈ, ਤੂੰ ਮੈਨੂੰ ਪੈਸੇ 1 ਲੱਖ 1 ਹਜ਼ਾਰ, ਉੱਥੇ 1 ਲੱਖ 1 ਹਜ਼ਾਰ 31,000 11,000 ਇਹ ਪੈਸੇ ਹੁੰਦੇ ਨੇ। ਤੇ ਉਹਨੇ ਕਿਹਾ ਜੀ ਸਵੇਰੇ ਨਾ ਤੁਸੀਂ ਆਓ। ਉਹ ਮੈਂ ਇੱਕ ਟੀਵੀ ਉੱਥੇ, ਉਹਦਾ ਨਾਂ ਸੀ ਚੜ੍ਹਦੀ ਕਲਾ, ਉਹ ਸਿੱਖ ਸੀ ਉਹਦਾ ਮਾਲਕ। ਉਹ ਮੈਨੂੰ ਕਹਿੰਦਾ ਜੀ ਇਹ 5 ਮਿੰਟ ਦਾ ਪ੍ਰੋਗਰਾਮ ਹੈ, ਸਜਰੀ ਸਵੇਰ ਸਾਡਾ ਉਹ ਕਰਦੇ। ਜਿੱਲੇ ਉਹ ਕੀਤਾ ਤੇ ਫਿਰ ਸਾਡਾ ਇੱਕ ਖਾਸ ਮੁਲਾਕਾਤ ਪ੍ਰੋਗਰਾਮ ਹੈ, ਖਾਸ ਪ੍ਰਾਹੁਣਾ ਉਹ ਕਰ ਦਿਓ। ਉਹਨੇ ਕੋਈ 15 ਕੁ ਪ੍ਰੋਗਰਾਮ ਮੇਰੇ ਕੋਲ ਰਿਕਾਰਡ ਕਰਦਾ, ਉਹ ਰਿਕਾਰਡਿੰਗ ਕਰਨ 'ਤੇ ਟਾਈਮ ਲੱਗਦਾ। ਉੱਥੇ ਅਸੀਂ ਸਵੇਰੇ 8 ਵਜੇ ਦਾ ਟਾਈਮ, ਮੈਂ ਫਾਰਗ ਹੋਇਆ ਸ਼ਾਮੀ 6 ਵਜੇ, ਗਰਮੀਆਂ ਦੇ ਦਿਨ। ਮੈਂ ਸ਼ਾਮੀ 6 ਵਜੇ ਗਿਆ। ਉਹ ਯਕੀਨ ਕਰੋ ਕਿ ਉੱਥੇ 5-7 ਹਜ਼ਾਰ ਬੰਦਾ ਬੈਠਾ, ਮੈਂ ਤੇ ਸਜਦੇ ਹੀ ਡਿੱਗ ਪਿਆ। ਦੂਸਰਾ ਮੁਲਕ, ਇੰਨੀ ਓਨਰ, ਇੰਨੀ। ਮੈਂ ਉੱਥੇ ਕਲਾਮ ਸੁਣਾ, ਇੱਕ ਬੁੱਢੀ ਮਾਈ ਮੇਰੇ ਕੋਲ ਬੈਠੀ, ਪੁੱਤਰ ਮੈਂ ਤੈਨੂੰ ਘਰ ਲੈ ਕੇ ਜਾਣਾ। ਮੈਂ ਕਿਹਾ ਅੰਮਾ ਹੁਣ ਟਾਈਮ ਜ਼ਿਆਦਾ, ਮੈਂ ਫਿਰ ਤੇਰੇ ਕੋਲ, ਤੇਰਾ ਮੇਰਾ ਵਾਅਦਾ ਹੈ, ਮੈਂ ਅਗਲੀ ਵਾਰੀ ਆਵਾਂਗਾ ਤੇਰੇ ਘਰ ਜ਼ਰੂਰ ਜਾਵਾਂਗਾ। ਉਹ ਮੈਂ ਟੁਰ ਰਿਹਾ ਨਾ, ਤੇ ਉਹ ਮੈਨੂੰ ਮੇਰਾ ਜਿਹੜਾ ਪੁੱਤਰ ਬਣਿਆ ਸੀ ਉਹ ਦੱਸਦਾ ਕਿ ਇਹ ਤੁਹਾਡੀ ਮੁਖਾਲਫਤ ਬੜੀ ਕਰਦਾ, ਇਹਨੇ ਤੁਹਾਨੂੰ ਕੁਛ ਨਾ ਕੁਛ ਕਹਿਣਾ। ਮੈਂ ਕਿਹਾ ਤੂੰ ਘਬਰਾ ਨਾ। ਮੈਂ ਇੰਝ ਟੁਰਿਆ ਨਾ, ਤੇ ਉਹ ਜਿਵੇਂ ਬੰਦੇ ਇੱਜ਼ਤ ਨਾਲ ਕੋਈ ਇੱਧਰੋਂ ਅੱਗੇ ਮੈਨੂੰ ਕਹਿੰਦਾ ਜੀ ਇਹ ਜਰਾ ਸਾਡੇ ਨਾਭੇ 'ਚ ਤੇ ਸ਼ੇਰ ਕਹਿ ਦਿਓ। ਉਹ ਮੈਂ ਕਿਹਾ ਕਦੇ ਵੀ ਤੱਤੀ ਵਾਹ ਨਾ ਲੱਗੇ। ਉਹਨੇ ਕਿਹਾ ਨਾਭੇ 'ਚ ਤੇ ਸ਼ੇਰ ਕਹਿ ਦਿਓ। ਮੈਂ ਕਿਹਾ ਕਦੇ ਵੀ ਤੱਤੀ ਵਾਹ ਨਾ ਲੱਗੇ ਇਹਨਾਂ ਵਸਦੀਆਂ ਝੋਕਾਂ ਨੂੰ, ਮੌਲਾ ਸਦਾ ਸਲਾਮਤ ਰੱਖੇ ਨਾਭੇ ਸ਼ਹਿਰ ਦੇ ਲੋਕਾਂ। ਉਹਦਾ ਮੂੰਹ ਟੁੱਟ ਗਿਆ, ਉਹਦੇ ਪਰਾਂ ਨੂੰ ਚਲਾ ਗਿਆ। ਅੱਗੇ ਗਿਆ ਇੱਕ ਹੋਰ ਬੰਦਾ, ਉਹ ਜਿਹੜਾ ਕਹੀ ਜਾ ਰਿਹਾ ਤੇ ਮੈਂ ਕਹੀ ਜਾ ਰਿਹਾ। ਤੇ ਉਹ ਬਲਕਿ ਇੱਥੋਂ ਤੱਕ ਕਿ ਮੇਰੇ ਪ੍ਰੋਗਰਾਮ ਹੈਗੇ ਜੇ ਕਿ ਮੈਂ ਕਿਹਾ ਜੀ ਤੁਸੀਂ ਹੁਣੇ ਹੀ ਦੱਸੋ। ਉੱਥੋਂ ਬੰਦਾ ਆਵਾਜ਼ ਦੇ ਤੇ ਮੈਂ ਇੱਥੋਂ ਸ਼ੇਰ ਹੁਣੇ ਹੀ ਕਵਾਂਗਾ। ਇਹ ਕਈਆਂ ਪ੍ਰੋਗਰਾਮਾਂ 'ਚ ਮੇਰਾ। ਇੱਕ ਔਰਤ ਕਹਿੰਦੀ ਹੈ ਜੀ ਮੇਰੇ ਪੁੱਤਰ ਦਾ ਨਾਮ ਨੈਣ ਹੈ। ਮੈਂ ਕਿਹਾ ਨੈਣ ਵਿਚਾਰੇ ਸਾਦਕ ਯਾਰਾ ਜਦ ਕਾਹਦੇ ਤੇ ਪੈਂਦੇ, ਕਸਮ ਖੁਦਾ ਦੀ ਸੱਚੇ ਇਸ਼ਕ ਦੇ ਫੇਰ ਨਸ਼ੇ ਨਹੀਂ ਲੈਂਦੇ। ਮਤਲਬ ਉਹ ਜਿਹੜਾ ਕੋਈ ਕਹਿ ਰਿਹਾ ਨਾ, ਮੈਂ ਉਹਦੇ ਉੱਤੇ ਕਰ ਰਿਹਾ। ਇਹ ਇੱਥੇ ਜਾਨੀ ਦੇ ਸ਼ੋਅ 'ਤੇ ਵੀ ਹੋਇਆ ਇੱਕ, ਉਹ ਜਿਹੜਾ ਜਾਨੀ ਦੀ ਚਾਹ ਇੱਕ ਪ੍ਰੋਗਰਾਮ, ਉਹਦੇ 'ਤੇ ਤੁਸੀਂ ਉਹ ਦੂਸਰਾ ਦੇਖਿਆ, ਇਹ ਇੱਕ ਟੀਵੀ ਦਾ ਪ੍ਰੋਗਰਾਮ। एक और सी जमील सुंदस, उन्हें कहा फिर हम आपने इतना कलाम लिखा है तो हम फिर मेरे नाम पे बना के दिखाओ। मैं क्या बना देंगे। मैं क्या तेरे नाम पे की तू इन्होंने जिन्हें जो 5-10 बंदियां नूं कह दे, मैं इन्हों के उत्ते हुणे लैफ ही कहांगा, लिखांगा भी नहीं, ज़बानी कह देंगा। कहती कितने 10 बंदों से कि 5 से। मैं क्या नहीं 10-15 से, 10 से कि 15 से। मैं क्या 15-20 से, 20 से कि 25 से। मैं क्या जिन सारे कहो तुसी। देखो ना लाइव प्रोग्राम चल रहा है, बंदा इंसान है ना, लेकिन कभी भी नहीं ऐसा होया। अल्लाह दे फजलों उन्हां नूं पता सी किहने कर देना। वरना ऐ हुण मेरे किन्ने इंटरव्यू ने, किसी मैं कह देना मेरा 60,000 गाना है, किसी कह देना 50,000 गाना है, किसी कह देना पुराने जिहड़े ने 15 साल पहले दे उदों 35,000 गाने दा रिकॉर्ड सी मेरे कोल, ते 35,000 कलाम दा, उहदे च नातां भी आउणियां ने, कवालियां भी आउणियां ने।
ਹੁਣ ਮੈਂ ਭੁੱਲ ਗਿਆ। ਸਕੂਲ ਤਾਂ ਫਿਰ ਚੌਥੀ ਤੋਂ ਗਿਆ ਜੀ। ਨਹੀਂ ਜੀ ਨਹੀਂ ਗਿਆ ਹੀ ਨਹੀਂ ਮੁੜ ਕੇ। ਲੋ ਜੀ ਆ ਸੁਣੋ ਜੀ ਇੱਧਰ ਸਕੂਲ ਬੰਦ ਕਰੇ। ਚੌਥੀ ਤੋਂ ਬਾਅਦ ਸਕੂਲੇ ਗਿਆ ਹੀ ਨਹੀਂ। ਚਾਚੇ ਬੂਟੇ ਨੇ ਕਿਹਾ ਵੀ ਸਕੂਲ ਅਖੇ ਚੌਥੀ ਤੱਕ ਹੀ ਪੜਿਆ, ਉਹ ਕਹਿੰਦੇ ਜੀ ਮੈਂ ਗਿਆ ਹੀ ਨਹੀਂ ਸਕੂਲ। ਉਂਝ ਸਕੂਲ ਬੜੇ ਮੈਂ ਹਾਂਜੀ ਜੀ ਉਹ ਉਂਝ ਮੈਂ ਬੜੇ ਸਕੂਲ ਵੇਖੇ ਕਿ ਅੱਖਾਂ ਪਿਆਰ ਦਾ ਭੁਲੇਖਾ ਮੈਨੂੰ ਪਾ ਕੇ ਹਾਂਜੀ ਮੈਨੂੰ ਦੁੱਖਾਂ ਵਾਲਾ ਬਸਤਾ ਚੁਕਾ ਕੇ ਤੇ ਇਸ਼ਕ ਦੇ ਸਕੂਲ ਲੈ ਗਏ। ਇਹ ਸ਼ੌਕਤ ਅਲੀ ਨੇ ਗਾਇਆ ਹੈ, ਬੜਾ ਬਹੁਤ ਕਮਾਲ ਦੀ ਸ਼ਾਇਰੀ ਹੈ ਸਾਰੀ। ਸ਼ੌਕਤ ਅਲੀ ਨੇ ਮੇਰਾ 800-900 ਗਾਣਾ ਗਾਇਆ ਹੈ, ਬੜਾ ਹੀ ਕਮਾਲ ਦਾ। ਤੇ ਕਿੱਥੇ ਲੈ ਕੇ ਇਹਨਾਂ ਦਿੱਤਾ ਮੈਨੂੰ ਦਾਖਲਾ, ਲੈਂਦਾ ਮਗਰੋਂ ਨਹੀਂ ਦੁੱਖਾਂ ਵਾਲਾ ਕਾਫਲਾ। ਮੈਨੂੰ ਮਾਰਿਆ ਅੱਖੀਆਂ ਵਸਾ ਕੇ, ਮੈਨੂੰ ਦੁੱਖਾਂ ਵਾਲਾ ਬਸਤਾ ਚੁਕਾ ਕੇ ਤੇ ਇਸ਼ਕ ਦੇ ਸਕੂਲ ਲੈ ਗਏ। ਕਦੀ ਸੋਚਾਂ ਦੀਆਂ ਕਲਮਾਂ ਨੂੰ ਘੜਾ ਮੈਂ, ਕਦੀ ਦੁੱਖਾਂ ਦੇ ਪਹਾੜੇ ਬਹਿ ਕੇ ਪੜ੍ਹਾ ਮੈਂ। ਮੈਨੂੰ ਮਾਰਿਆ ਅੱਖੀਆਂ ਵਸਾ ਕੇ, ਮੈਨੂੰ ਦੁੱਖਾਂ ਵਾਲਾ ਬਸਤਾ ਚੁਕਾ ਕੇ ਤੇ ਇਸ਼ਕ ਦੇ ਸਕੂਲ ਲੈ ਗਈਆਂ। ਦਿੱਤੇ ਪਾ ਕੇ ਮੈਨੂੰ ਐਸੇ ਕਿਸੇ ਪੂਰਨਿਆਂ ਦਾ ਤਾਂ ਅੱਜ ਕੱਲ੍ਹ ਤੇ ਪਤਾ ਹੀ ਨਹੀਂ ਪਤਾ ਹੀ ਨਹੀਂ ਕਿਤੇ ਨੂੰ ਪੂਰਨੇ ਕੀ ਹੁੰਦੇ ਨੇ। ਇਸ ਤਰ੍ਹਾਂ ਦਾ ਸੀ। ਤੇ ਮੇਰੇ ਨਾਲ ਦੇ ਜਮਾਤੀ ਮੈਨੂੰ ਕਿਹਾ ਹੈ, ਪੱਲੇ ਸਾਦਕਾ ਨਾ ਸਾਡੇ ਕੁਝ ਪਿਆ ਹੈ, ਰਹਿ ਅਨਪੜ੍ਹ ਉਮਰਾਂ ਗਵਾ ਕੇ। ਸਪਰਿੰਗ ਜਿਹਾ ਟੁੱਟਿਆ ਤੇ ਮੈਂ ਕਿਸੇ ਦਾ ਗਲ ਜੀ ਪਾ ਦਿੰਦਾ। ਹਾਂਜੀ ਹਾਂਜੀ ਐਸਐਮ ਸਾਦਕ ਸਾਹਿਬ ਜੀ ਸਾਡੇ ਕੋਲ ਆ ਜੀ। ਰਾਤ ਦਾ ਟਾਈਮ ਆ ਤੇ ਲਾਗੇ ਜਿਹੜੇ ਸਜਣਾ ਮਿੱਤਰਾਂ ਨੂੰ ਪਤਾ ਲੱਗਿਆ ਨਾ ਤੇ ਉਹ ਬੜੇ ਸ਼ੌਂਕ ਦੇ ਨਾਲ ਮਿਲਣ ਆਏ ਆ। ਇੱਥੇ ਨਾ ਸਾਡੇ ਪਿੰਡ ਦਾ ਬੱਚਾ ਇਹਨਾਂ ਨੂੰ ਜਾਣਦਾ ਤੇ ਉਹ ਜੇ ਮੈਂ ਐਂ ਦੱਸ ਦਿੰਦਾ ਨਾ ਵੀ ਐਲਾਨ ਕਰਕੇ ਵੀ ਐਸਐਮ ਸਾਦਕ ਸਾਹਿਬ ਆ ਰਹੇ ਆ ਤੇ ਉਹ ਫਿਰ ਇੰਨੀ ਖਲਕਤ ਮੈਂ ਸਾਂਭ ਨਹੀਂ ਸਕਦਾ ਸੀ। ਤੇ ਮੈਂ ਮਾਫੀ ਵੀ ਮੰਗਦਾ ਵੀਡੀਓ ਦੇ ਰਾਹੀਂ ਵੀ ਮੈਂ ਸਾਰਿਆਂ ਨੂੰ ਦੱਸ ਨਹੀਂ ਸਕਦਾ ਸੀਗਾ, ਉਹ ਮੇਰੇ ਵਾਸਤੇ ਦੀ ਗੱਲ ਨਹੀਂ ਸੀ। ਤੇ ਪਰ ਇਹ ਆ ਵੀ ਸਾਡੇ ਇਲਾਕੇ ਵਾਸਤੇ, ਸਾਡੇ ਪਿੰਡ ਵਾਸਤੇ, ਰਹਿਮੇ ਸ਼ਾਹ ਵਾਸਤੇ ਇਹ ਵਕਤਾਂ ਦੀ ਗੱਲ ਆ ਕਿ ਐਸਐਮ ਸਾਦਕ ਸਾਹਿਬ ਵੀ ਆਏ ਸਾਡੇ ਪਿੰਡ ਆਏ ਜੀ। ਸਾਨੂੰ ਇਹ ਸਦਾ ਯਾਦ ਰਹੂਗਾ, ਇਹਨਾਂ ਦਾ ਪਿਆਰ, ਇਹਨਾਂ ਦੀ ਮੁਹੱਬਤ ਤੇ ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਵੀ ਬੜੇ ਆ। ਸਾਡੇ ਜੀ ਭਰਾ ਸਾਜਦ ਦੀਵਾਨ ਸਾਹਿਬ ਤੇ ਇਹ ਸਾਡੇ ਕਜਵਾਣੀ ਦੇ ਰਹਿਣ ਵਾਲੇ ਆ ਤੇ ਅਸੀਂ ਸਾਦਕ ਸਾਹਿਬ ਨੂੰ ਕਿਹਾ ਵੀ ਅਸੀਂ ਐਵੇਂ 5 ਮਿੰਟ ਜੀ ਅਸੀਂ ਤੁਹਾਨੂੰ ਸੁਣਾਉਣਾ ਵੀ ਆ, ਇਹਨਾਂ ਦਾ ਆਵਾਜ਼ ਸੁਣਾਣੀ ਆ। ਤੇ ਉਸ ਤੋਂ ਬਾਅਦ ਫਿਰ ਐਸਐਮ ਸਾਦਕ ਸਾਹਿਬ ਦੀਆਂ ਗੱਲਾਂ ਬਾਤਾਂ ਉੱਦਾਂ ਹੀ ਜਿੱਦਾਂ ਅੱਗੇ ਗੱਪਸ਼ਪ ਹੋ ਰਹੀ ਸੀਗੀ, ਵਿੱਚ ਸਵਾਲੋ ਜਵਾਬ ਹੋਣੇ ਆ ਜੀ। ਹਾਂਜੀ ਸਰ ਹਬੀਬ ਸਾਹਿਬ ਜੀ, ਸਾਡੇ ਬਾਈ ਮੁੱਲਾ ਅਸਲਮ ਸਾਹਿਬ, ਚਾਚਾ ਬੂਟਾ, ਸਾਰੇ ਫਿਰ ਸਵਾਲ ਜਵਾਬ ਵੀ ਕਰਾਂਗੇ। ਵਾਹ ਵਾਹ, ਸੁਣਾਓ ਜੀ। ਸੁਣ ਚਰਖ ਦੀ ਮਿੱਠੀ ਮਿੱਠੀ ਕੂ, ਸੁਣ ਚਰਖ ਦੀ ਮਿੱਠੀ ਮਿੱਠੀ ਕੂ, ਮਾਇਆ ਮੈਨੂੰ ਯਾਦ ਆਵਦਾ। ਸੁਣ ਚਰਖ ਦੀ ਮਿੱਠੀ ਮਿੱਠੀ ਕੂ, ਮੇਰੇ ਦਿਲ ਵਿੱਚੋਂ ਉੱਠੀ ਦੀ ਹੂਕ, ਮੇਰੇ ਦਿਲ ਵਿੱਚੋਂ ਉੱਠੀ ਦੀ ਹੂਕ, ਮਾਇਆ ਮੈਨੂੰ ਯਾਦ ਆਵਦਾ। ਸੁਣ ਚਰਖ ਦੀ ਮਿੱਠੀ ਮਿੱਠੀ ਕੂ, ਮੇਰੀ ਦਵਾਲਾ ਚੰਨ ਕਦੋਂ ਚੜੇਗਾ, ਅੱਲਾ ਜਾਣੇ ਮਾਹੀ ਕਦੋਂ ਵੇੜੇ ਵੜੇਗਾ। ਦੁੱਖ ਡਾਡੇ ਨੇ ਤੇ ਜਿੰਦੜੀ ਮਲੂਕ, ਦੁੱਖ ਡਾਡੇ ਨੇ ਤੇ ਜਿੰਦੜੀ ਮਲੂਕ, ਮਾਇਆ ਮੈਨੂੰ ਯਾਦ ਆਵਦਾ। ਸੁਣ ਚਰਖ ਦੀ ਮਿੱਠੀ ਮਿੱਠੀ ਗੂ,
Saga maga zani dani zaga maga sa. Saga maga zaga mada madani dani zani da maga sa maga zani dani sa maga re ni sa su charukh ਵਾਹ 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 ਮਿੱਠੀ ਮਿੱਠੀ ਗੂ ਕੱਤਾ ਪੂਣੀਆਂ ਤੇ ਹੰਝੂ ਮੇਰੇ ਵਗਦੇ ਵਾਹ 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 ਹੁਣ ਹਾਸੇ ਵੀ ਨਹੀਂ ਮੈਨੂੰ ਚੰਗੇ ਲੱਗਦੇ ਹੁਣ ਹਾਸੇ ਵੀ ਨਹੀਂ ਮੈਨੂੰ ਚੰਗੇ ਲੱਗਦੇ ਲੱਗਦੇ ਹੁਣ ਹਾਸੇ ਵੀ ਨਹੀਂ ਮੈਨੂੰ ਚੰਗੇ ਲੱਗਦੇ ਵਾਹ 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 ਕੀ ਬਾਤ ਕਿਵੇਂ ਭੁੱਲ ਜਾਵਾਂ ਉਹਦੇ ਮੈਂ ਸਲੂਕ ਮਾਇਆ ਮੈਨੂੰ ਯਾਦ ਆਵਦਾ ਸੁਣ ਚਰਖ ਦੀ ਮਿੱਠੀ ਮਿੱਠੀ ਬਹੁਤ ਆਲਾ ਬਹੁਤ ਆਲਾ ਬਹੁਤ ਆਲਾ ਵੀ ਮੈਨੂੰ ਇਹ ਦਸੰਬਰ ਚ 50 ਸਾਲ ਹੋ ਜਾਣਗੇ ਖਾਲੀ ਲਿਖਦੇ ਮਾਸ਼ਾਅੱਲਾ ਮਾਸ਼ਾਅੱਲਾ 50 ਸਾਲ ਹੋ ਜਾਣਗੇ तो लिखदे भी हैं कंपोजिंग सारे मराहल तो हाँ, सामने सारे ही होंगे हैं तो मराहल आप मैं खुद थोड़ा तकरीबन बहुत मैं करना 90% मैं ही करना हाँ 90%। तर्ज भी आप बनानी लिखना भी आप और सही। तजर्बा इतना हो जाए लिखते लिखते खुश नफीस हाँ। बंदा तख्ती लैके लिखी जाओ अलफ बे पे वो साल लगा रहेगा वो साल बाद वो ऑटोमेटिक अलफ भी बड़ा अच्छा हो जाएगा बे भी बड़ी अच्छी हो जाएगी हाँ जी ਲੇਕਿਨ ਸਾਦਕ ਸਾਹਿਬ ਦੀ ਐਕਸੈਪਸ਼ਨ ਆ ਚੀਜ਼ਾਂ ਦੀ ਹਾਂ ਕਿਉਂਕਿ ਇਹਨਾਂ ਦਾ ਦੇਖੋ ਕਿ ਇਹਨਾਂ ਦੇ ਸ਼ੁਰੂ ਦੇ ਹੀ ਕਲਾਮ ਜਿਹੜੇ ਆ ਨਾ हाँ जी ਇੱਕ ਤਾਂ ਹੁੰਦਾ ਨਾ ਬੰਦਾ ਪਾਲਿਸ਼ ਹੁੰਦਾ ਵਾ ਇਹ ਐਕਸੈਪਸ਼ਨ ਆ ਇਹਨਾਂ ਦਾ ਇੱਕ ਇਹਨਾਂ ਦੀ ਮੈਮਰੀ ਦੀ ਜਿਹੜੀ ਆ ਦੇਖਿਆ ਕਿ ਇੰਨਾ ਜ਼ਿਆਦਾ ਵੀ ਹੁਣ 10 ਜਾਂ 15 ਗੁਲੂਕਾਰ ਆ ਇਹ ਤੁਹਾਨੂੰ ਹੁਣ ਕਿਸੇ ਆਪਣੇ ਪੁਰਾਣੇ ਕਲਾਸ ਫੈਲੋ ਗਿਣੋ ਨਾ ਚੌਥੀ ਪੰਜਵੀਂ ਦੇ ਤੁਸੀਂ ਉਹਨਾਂ ਨੂੰ ਨਹੀਂ ਗਿਣਦੇ ਨਹੀਂ ਗਿਆ ਯਾਦ ਆਉਂਦਾ ਹੈਂ? ਜੀ ਨਹੀਂ ਗਿਣ ਤੇ ਸਕਦਾ 40-50 ਸਾਲਾਂ ਦੇ ਇਸ ਤਰ੍ਹਾਂ ਯਾਨੀ ਕਿ ਗਿਣਨਾ ਔਰ ਫਿਰ ਦੇਖੋ ਕਿ ਸਕੂਲੇ ਨਹੀਂ ਇਹ ਖੁਦਾ ਦਾ ਕੁਝ ਚੀਜ਼ਾਂ ਨਾ Diction- ਦੁਨੀਆ ਸਿਖਾਉਂਦੀ ਹੈ ਹਾਂ ਹਾਂਜੀ हाँ जी ਇਹ ਜ਼ਿਕਰ ਕੀਤਾ ਵੀ ਸੀ ਵੀ ਅਸੀਂ ਕਿਵੇਂ ਸਿੱਖੇ ਆ ਦੁਨੀਆ ਤੋਂ ਜਾਂ ਸਿਰਫ ਇਹ ਬਹੁਤ ਸਾਰੀ ਜ਼ਬਰਦਸਤ ਸਕਸੈਸ ਸਟੋਰੀ ਨਹੀਂ ਹੈਗੀ ਇਹਦੇ ਵਿੱਚ ਮਿਹਨਤ ਵੀ ਆ ਸਟਰਗਲ ਵੀ ਆ ਮਸਾਇਲ ਵੀ ਆ ਜਿਨ੍ਹਾਂ ਮਤਲਬ ਇਹਦੇ ਵਿੱਚ ਜਿਸਲੇ ਮੈਂ ਸ਼ੁਰੂ ਕਰਨਾ ਨਾ ਹਾਂਜੀ ਇਹ ਮੇਰੀ ਤਾਰੀਫ ਦੀ ਗੱਲ ਨਹੀਂ ਇਹ ਮੈਂ ਰੱਬ ਤੋਂ ਉਹਦੇ ਹੁਕਮ ਦੇ ਬਗੈਰ ਤੇ ਪਤਾ ਨਹੀਂ ਹਿਲਦਾ ਬਿਲਕੁਲ ਇਹ ਕਲਮ ਨਹੀਂ। ਨੇ ਕੀ ਹਿਲਣਾ ਹੈ ਸੋਚ ਕਿੱਥੋਂ ਆਉਣੀ ਹੈ ਰੱਬ ਹੀ ਉਤਾਰ ਦਿੰਦਾ ਹੈ ਬੰਦੇ ਨੂੰ ਲੇਕਿਨ ਹਿੰਦੋ ਪਾਕ ਵਿੱਚ ਜਿੰਨੀ ਸਪੀਡ 'ਚ ਮੈਂ ਕੰਮ ਕਰਨਾ ਮੈਂ ਉੱਥੇ ਕਰਕੇ ਵੀ ਦੱਸਿਆ ਮੈਂ ਧਰਮੇਸ਼ ਦਰਸ਼ਨ ਦੀ ਫਿਲਮ ਸੀ ਉਹਦੇ ਕਲਾਮ ਲਿਖੇ ਮੈਂ ਬਹਿ ਗਿਆ ਮੈਂ ਕਿਹਾ ਯਾਰ ਕਰ ਦਿਆਂਗਾ ਕੀ ਹੋ ਗਿਆ ਮੈਂ ਗਿਆ ਮੈਂ 3 ਮਿੰਟ ਲਾਏ ਨੇ ਗਾਣੇ ਲਿਖਤੇ ਨੇ ਇਹ ਮੈਂ ਹਰ ਇੰਟਰਵਿਊ 'ਚ ਕਹਿਣਾ ਤੇ ਕੋਈ ਬੰਦਾ ਅੱਗੋਂ ਨਹੀਂ ਬੋਲਦਾ ਤੇ ਕਿਉਂ ਨਹੀਂ ਬੋਲਦਾ ਵਾਲਾ ਉਹਨੂੰ ਪਤਾ ਹੈ ਕਿ ਨਹੀਂ ਕਰ ਦੇਣਾ ਹਾਂਜੀ ਕਰ ਅੱਗੇ ਉਹ ਉਸਮਾਨ ਸਾਹਿਬ ਨੇ ਪੁੱਛਿਆ ਕਹਿੰਦੇ ਵੀ ਇੱਥੇ ਸ਼ਾਇਰ ਆਂਦੇ ਆ ਤੇ ਉਹ ਆ ਕੇ ਕਹਿੰਦੇ ਆ ਵੀ ਸਾਨੂੰ ਕੋਈ ਟਾਈਮ ਹੁੰਦਾ ਉਹ ਅਨਾਇਤ ਹੁੰਦੀ ਹੈ ਤੁਹਾਨੂੰ ਮੈਂ ਇੱਕ ਵਾਕਿਆ ਸ਼ੇਅਰ ਕਰਨਾ ਤੁਹਾਡੇ ਨਾਲ ਉਹ ਤੁਹਾਨੂੰ ਮੈਂ ਕਲਾਮ ਸੁਣਾਉਣਾ ਹੈ ਉਹ ਜਿਹੜਾ ਵੰਡੀਆਂ ਤੇ ਡੰਡੀਆਂ ਹਾਂ ਉਹਨੂੰ ਹਾਂ ਉਹ ਕਰਾਇਆ। ਯਾਦ ਰੱਖਣਾ ਅੱਲਾ ਬਖਸ਼ੇ ਬਦਰ ਮੀਆਂ ਦਾਦ ਮੇਰੇ ਕੋਲ ਆਇਆ ਬਦਰ ਮੀਆਂ ਦਾਦ ਮੇਰੇ ਕੋਲ ਆਇਆ ਦਫ਼ਤਰ ਇਸ ਤਰ੍ਹਾਂ ਕੁਰਸੀ ਮੇਨ ਤੇ ਮੈਂ ਬੈਠਾ ਸੀ ਅੱਗੇ ਕੁਰਸੀਆਂ ਲੱਗੀਆਂ ਦਫ਼ਤਰ ਮੇਰੇ ਹਮੇਸ਼ਾ ਹੀ ਖੂਬਸੂਰਤ ਰਹੇ ਨੇ ਤੁਸੀਂ ਜਾਣੇ ਵੇਖੋਗੇ ਹੁਣ ਤੇ ਘਰ ਮੈਂ ਨਹੀਂ ਜਾਂਦਾ 2-3 ਸਾਲ ਤੋਂ ਦਫ਼ਤਰ ਤੇ ਬਦਰ ਮੀਆਂ ਦਾਦ ਆ ਕੇ ਕਹਿੰਦਾ ਜੀ ਸਾਦਕ ਸਾਹਿਬ ਮੈਨੂੰ ਚਿੱਠੀ ਵਾਲਾ ਕੋਈ ਕਲਾਮ ਦਿਓ। ਚਿੱਠੀ ਵਾਲਾ ਚਿੱਠੀ ਵਾਲਾ ਉਹਨਾਂ ਦਿਨਾਂ 'ਚ ਹੰਸਰਾਜ ਦਾ ਗਾਣਾ ਆਇਆ ਸੀ ਬੜੇ ਪੁਰਾਣੇ ਪਿਆਰ ਭਰੇ ਖਤ ਤੇਰੇ ਮੇਰੇ ਕੀ ਲੱਗਦੇ ਹਾਂ ਤੇ ਫਿਰ ਗੁਲੂਕਾਰਾਂ ਨੂੰ ਹੁੰਦਾ ਨਾ ਯਾਰ ਕੋਈ ਇਸ ਤਰ੍ਹਾਂ ਦਾ ਸੀ ਸਾਦਕ ਕੋਲੋਂ ਲਿਖਾਈਏ ਹੋਰ ਤੇ ਕੋਈ ਆਰਡਰ ਤੇ ਲਿਖਦੇ ਹੀ ਨਹੀਂ ਮੈਂ ਕਿਹਾ ਠੀਕ ਹੈ ਨਾਲ ਸ਼ੌਕਤ ਅਲੀ ਆ ਗਿਆ ਅੱਛਾ ਨਾਲ ਜਸਬੀਰ ਜੱਸੀ ਆ ਗਿਆ ਕਿੰਨੇ ਬਹਿ ਗਏ ਨੇ ਉਹ ਸਾਹਮਣੇ ਸ਼ੌਕਤ ਅਲੀ ਜਸਬੀਰ ਜੱਸੀ ਇੰਡੀਆ ਦਾ ਸਿੰਗਰ ਜਿਹੜਾ ਉਹਨੂੰ ਨਾਲ ਲੈ ਕੇ ਆਇਆ ਜਿੰਨੇ ਉਹ ਗਾਇਆ ਜਿਹੜਾ ਮੈਂ ਅੱਗੇ ਦੱਸ ਰਿਹਾ ਸਾਂ ਫਿਲਮ ਨੂੰ ਹੋਰ ਵੀ ਉਹਨੇ ਮੇਰੇ ਕਾਫੀ ਕਲਾਮ ਹਾਂਜੀ ਹਾਂਜੀ ਜਸਵੀਰ ਜੱਸੀ ਨੇ ਦੱਸਿਆ ਮੈਂ ਹੁਣ ਕਿਹਾ ਲਓ ਮੈਂ ਕਿਹਾ ਭਾਜੀ ਤੁਸੀਂ ਫੜੋ ਕਾਪੀ ਪੈਨਸਲ ਤੇ ਲਿਖਣ 'ਚ ਮੈਨੂੰ ਟਾਈਮ ਲੱਗਦਾ ਹੈ ਜਾਂ ਤਾਂ ਮੈਂ ਖੂਬਸੂਰਤ ਕਰਕੇ ਲਿਖਾਂ ਤੇ ਉਨੀ ਦੇਰ ਤੇ ਆਮਦ ਹੋਈ ਜਾਂਦੀ ਹੈ ਤੇ ਲਿਖਣ ਤੇ ਟਾਈਮ ਲੱਗਦਾ ਹੈ। ਤੇ ਮੈਂ ਕਿਹਾ ਵੀ ਤੁਸੀਂ ਇੰਜ ਕਰੋ ਫੜੋ ਇਹ ਕਾਗਜ਼ ਪੈ ਨੇ ਪੈਨਸਲ ਤੇ ਲਿਖੋ ਫਟਾਫਟ ਕਹਿੰਦੇ ਜੀ ਕੀ ਮੈਂ ਕਿਹਾ ਚਿੱਠੀਆਂ ਦੇ ਵਿੱਚ ਹਾੜੇ ਪਾਏ ਹੰਝੂਆਂ ਦੇ ਮੈਂ ਲਫ਼ਜ਼ ਬਣਾਏ ਮੁੱਦਤਾਂ ਹੋਈਆਂ ਆਸਾਂ ਰੱਖੀਆਂ ਉਹ ਵੀ ਖਤ ਕੋਈ ਪਾਵੇਗਾ
ਹੁਣ ਤੇ ਲੱਗਦਾ ਹੈ ਉਹ ਬੇਦਰਦੀ ਆਖਰੀ ਵੇਲੇ ਆ। ਹਾਏ ਹਾਏ ਹਾਏ। ਸ਼ੌਕਤ ਅਲੀ ਦਾ ਨਾ ਅੱਲਾ ਬਖਸ਼ੇ ਉਹਨੂੰ, ਮੇਰੇ ਆਪਣੇ ਮੇਰੇ ਵੀਰਾਂ ਦੀ ਤਰ੍ਹਾਂ ਸੀ, ਮੇਰੇ ਭਾਈਆਂ ਦੀ ਤਰ੍ਹਾਂ ਸੀ, ਰੰਗ ਫਾਕੋ ਮੈਨੂੰ ਬਾਹਰੋਂ ਜਾ ਕੇ ਫੋਨ ਕਰਤਾ। ਮੈਂ ਕਿਹਾ ਅੱਜ ਤੇ ਬਦਰ ਮੀਆਂ ਦਾ ਆਦਮੀ ਸਾਰੇ ਅੱਛੇ ਕਲਾਮ ਦੇ ਦੇਣੇ। ਮੈਂ ਕਿਹਾ ਭਾਜੀ ਤੁਹਾਨੂੰ ਇਹਦੇ ਤੋਂ ਵੀ ਅੱਛਾ ਮਿਲੇਗਾ, ਤੁਸੀਂ ਆ ਜਾਓ, ਘਬਰਾਓ ਨਾ। ਵਾਹ 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 ਵਾਹ। ਮੈਂ ਕਿਹਾ ਜੀ ਤੁਹਾਨੂੰ ਵੀ ਖਾਤੀ ਚਾਹੀਦਾ, ਚਿੱਠੀ ਚਾਹੀਦੀ ਹੈ? ਕਹਿੰਦੇ ਜੀ। ਹੁਣ ਟੌਪਿਕ ਇੱਕ ਤੁਸੀਂ ਦੇਖਣਾ ਕਿ ਟੌਪਿਕ ਇੱਕ ਉਹਨੂੰ ਮੈਂ ਚੇਂਜ ਕਰ ਰਿਹਾ, ਮਤਲਬ ਟਾਈਮ ਹੀ ਕੋਈ ਨਹੀਂ, 2 ਮਿੰਟ 'ਚ ਤੁਹਾਡਾ, 3 ਮਿੰਟ 'ਚ ਉਹਦਾ, 2 ਮਿੰਟ 'ਚ ਉਹਦਾ, 2.5 ਮਿੰਟ 'ਚ ਉਹਦਾ, ਕਿ ਪਰਦੇਸੀ ਨਾਲ ਪਿਆਰ ਨਾ ਪਾਉਣਾ, ਦੂਰ ਗਿਆਂ ਦਾ ਰੋਗ ਨਾ ਲਾਉਣਾ। ਇਹ ਪਰਦੇਸੀ ਆਪਣੇ ਵਾਅਦੇ ਕਦੀ ਵੀ ਤੋੜ ਨਿਭਾਉਂਦੇ ਨਹੀਂ, ਮੌਤ ਦੀ ਚਿੱਠੀ ਆ ਜਾਂਦੀ ਏ ਇਹਨਾਂ ਦੇ ਖਾਤਾਂ ਤੇ। ਇਹ ਬਾਤ ਉਹਨੇ ਵੀ ਗਾਇਆ, ਮਾਸਟਰ ਸਲੀਮ ਨੇ ਵੀ। ਫਿਰ ਇੱਕ ਹੋਰ ਬੰਦਾ ਸੀ, ਉਹਦਾ ਫੋਨ ਆ ਗਿਆ, ਉਹਦਾ ਨਾਂ ਸੀ ਸਾਬਰ ਕੋਟੀ। ਹੰਸਰਾਜ ਦੇ ਨਾਲੋਂ ਪਹਿਲੇ ਵਾਜਾ ਹੋ ਜਾਂਦਾ ਸੀ, ਹੈ ਉਹ ਕ੍ਰਿਸਚਨ ਸੀ, ਲੇਕਿਨ ਐਡਾ ਸੁਰੀਲਾ ਗਾਉਂਦਾ ਸੀ ਨਾ ਕਿ ਛੱਡ ਗੱਲਾਂ। ਕਹਿੰਦਾ ਸਾਹਿਬ ਸਾਨੂੰ ਕੋਈ ਖਾਤਾ ਵਾਲਾ ਗਾਣਾ ਦਿਓ, ਕੋਈ ਚਿੱਠੀ ਵਾਲਾ ਗਾਣਾ ਦਿਓ। ਮੈਂ ਕਿਹਾ ਉਹਨੇ ਮੈਲੇ ਕਾਗਜ਼ ਕੀ ਕਰਨੇ, ਉਹਨੂੰ ਸਾਰੇ ਇਹ ਸਮਝਾ ਦੇਵੋ ਮੇਰੇ ਨਾਲ ਹੀ ਉਹਦੀਆਂ ਚਿੱਠੀਆਂ ਦੀ ਇੱਕ ਵੱਖਰੀ ਕਬਰ ਬਣਾ ਦੇ। ਉਹਦੀ ਮਾਂ, ਉਹਦਾ ਪਿਓ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ। ਮੈਂ ਕਚਹਿਰੀਆਂ ਹੀ ਮੇਰਾ ਕੋਈ ਕੰਮ ਸੀ ਤੇ ਉਹ ਰੋਈ ਜਾਣ, ਸਾਦਕ ਸਾਹਿਬ ਤੁਸੀਂ ਕਿੱਥੋਂ ਲਫ਼ਜ਼ ਕੱਢਦੇ? ਕਹਿੰਦੇ ਉਹ ਹੱਸਦੀ ਰਵੇ, ਉਹ ਵਸਦੀ ਰਵੇ, ਉਹਨੂੰ ਕੋਈ ਵੀ ਮੰਦੜਾ ਬੋਲੇ ਨਾ, ਉਹਦੀ ਅੱਖ ਦੇ ਸੁੱਚੇ ਮੋਤੀਆਂ ਨੂੰ ਕੋਈ ਪੈਰਾਂ ਦੇ ਵਿੱਚ ਰੋਲੇ ਨਾ। ਉਹਨੇ ਨਾਲ ਮੇਰੇ ਕੀ ਕੀਤਾ ਏ, ਇਸ ਗੱਲ ਤੇ ਮਿੱਟੀਆਂ ਪਾ ਦੇਵੋ, ਮੇਰੇ ਨਾਲ ਹੀ ਉਹਦੀਆਂ ਚਿੱਠੀਆਂ ਦੀ ਇੱਕ ਵੱਖਰੀ ਕਬਰ ਬਣਾ ਦੇ। ਫਿਰ ਅਹਿਮਦ ਨਵਾਜ਼ ਸ਼ੀਨਾ ਇੱਕ ਸਿੰਗਰ, ਉਹਨੇ ਕਿਹਾ ਜੀ ਮੈਨੂੰ ਚਿੱਠੀਆਂ ਲਗਾ ਕੋਈ ਗਾਣਾ ਤੁਸੀਂ ਬਣਾ ਦਿਓ। ਤੇ ਮੌਤ ਦੀ ਚਿੱਠੀ ਆ ਜਾਂਦੀ ਏ ਇਹਨਾਂ ਦੇ ਖਾਤਾਂ ਤੇ, ਇਸ ਤਰ੍ਹਾਂ ਦਾ ਸੀ ਉਹਦਾ ਵੀ। ਯਾਨੀ ਕਿ ਇੱਕ ਟੌਪਿਕ ਨੂੰ ਮਤਲਬ ਕਿ ਇਹ ਜਿਹੜਾ ਸੀ ਨਾ ਜਨਾਜ਼ੇ ਵਾਲੇ ਜਿਹੜੇ ਗਾਣੇ ਚੱਲਦੇ ਸੀ, ਤੇ ਮੁਖਤਲਿਫ ਅੱਲਾਹ ਤਾਲਾ ਕਹਿੰਦਾ ਜੀ ਮੈਨੂੰ ਵੀ ਇਸ ਤਰ੍ਹਾਂ ਦਾ ਕੋਈ ਲਿਖ ਕੇ ਦਿਓ। ਉਹਨੂੰ ਕਿਹਾ ਵੱਜੀਆਂ ਸ਼ਨਾਈਆਂ ਹੋਇਆ ਖੂਨ ਅੱਜ ਪਿਆਰ ਦਾ, ਤੋੜ ਦਿੱਤਾ ਯਾਰ ਨੇ ਜਨਾਜ਼ਾ ਵੇਖੋ ਯਾਰ। ਫਿਰ ਆਰਫ ਲੁਹਾਰ ਨੇ ਕਿਹਾ ਜੀ ਮੈਂ ਵੀ ਇਸ ਤਰ੍ਹਾਂ ਦਾ ਕਰਨਾ। ਉਹ ਸੀ ਕਿ ਜਨਾਜ਼ਾ ਮੇਰਾ ਹੌਲੀ ਤੋੜਨਾ। ਉਹਨਾਂ ਦਾ ਵੀ ਮੇਰੇ ਚੈਨਲ ਤੇ ਹੈਗਾ ਗਾਣਾ, ਬੜਾ ਕਮਾਲ ਦਾ ਸੀ। ਫਿਰ ਆਪਣਾ ਜਿੰਨੇ ਵੀ ਕਿਹਾ ਨਾ, ਉਹ ਸੀ ਮੈਂ ਅਜ਼ੀਜ਼ ਮੀਆਂ ਦੀਆਂ ਕਵਾਲੀਆਂ ਲਿਖ ਰਿਹਾ ਸਾਂ, ਮੈਂ ਕਿਹਾ ਪੰਜਾਬੀ ਚ ਕਰਨਾ, ਤੇ ਉਹ ਉਰਦੂ ਪੜ੍ਹਦਾ ਸੀ। ਉਹਨਾਂ ਦੇ ਬਾਰੇ ਤਾਂ ਕਹਿੰਦੇ ਜਦੋਂ ਸੀ ਕਿ ਅੱਖੀਆਂ ਦੀ ਗਲੀ ਵਿੱਚੋਂ ਲੰਘ ਗਿਆ ਸੋਹਣਾ, ਜੀ ਮੇਰੇ ਦਿਲ ਦੇ ਮਹੱਲੇ ਵਿੱਚ ਵੈਣ ਸ਼ੋਰ ਪੈਣਗੇ, ਜਾਦੂ ਕਰ ਗਿਆ ਮੇਰੇ ਉੱਤੇ ਐਸਾ ਮਨ ਮੋਹਣਾ, ਮੇਰੇ ਦਿਲ ਦੇ ਮਹੱਲੇ ਵਿੱਚ ਸ਼ੋਰ ਪੈ ਗਿਆ। ਉਧਰੋਂ ਇਹ ਰਾਈ ਆ ਗਿਆ, ਕਹਿੰਦਾ ਜੀ ਮੈਨੂੰ ਇਸੇ ਬਹਿਰ ਤੇ ਕੋਈ ਜਨਾਜ਼ਾ ਲਿਖ ਦਿਓ। ਉਸੇ ਬਹਿਰ ਨੂੰ ਮੈਂ ਪਲਟਾ ਦਿੱਤਾ, ਉੱਥੇ ਬੈਠੀ ਤੇਰੀ ਗਲੀ ਵਿੱਚੋਂ ਲੰਘੇਗਾ ਜਨਾਜ਼ਾ ਜਦੋਂ ਮੇਰਾ ਤੇਰੇ ਦਿਲ ਦੇ ਮਹੱਲੇ ਵਿੱਚ ਵੈਣ ਪੈਣਗੇ। ਤੇਰੀ ਦੁਨੀਆ ਨੂੰ ਛੱਡ ਗਿਆ ਜਦੋਂ ਰਾਈ ਤੇਰਾ, ਤੇਰੇ ਦਿਲ ਦੇ ਮਹੱਲੇ ਵਿੱਚ ਵੈਣ ਪੈਣਗੇ ਨਹੀਂ ਸਦਾ, ਵੈਣ ਪੈਣਗੇ ਨਹੀਂ ਸਦਾ, ਪੈਂਦੇ ਰਹਿਣਗੇ। ਅੱਛਾ, ਉਹ ਗੱਲਾਂ 'ਚ ਗੱਲ ਹੀ, ਉਹ ਤੁਹਾਡੇ ਨਾਜ਼ ਖਿਆਲਵੀ ਸਾਹਿਬ ਨੂੰ ਕਿਸੇ ਨੇ ਕਿਹਾ ਸੀ ਜਨਾਜ਼ਾ ਲਿਖਾਣਾ, ਆਹੋ ਨਾਜ਼ ਖਿਆਲਵੀ ਬੜਾ ਅੱਛਾ ਸ਼ਾਇਰ ਸੀ। ਕਿਸੇ ਦਾ ਜਨਾਜ਼ਾ ਲਾਓ, ਕਹਿੰਦਾ ਪਹਿਲੇ ਮੈਨੂੰ ਵਿਖਾਓ ਜਨਾਜ਼ਾ। ਉਹ ਮੈਂ ਉਸ ਪ੍ਰੋਗਰਾਮ 'ਚ ਗੱਲ ਕੀਤੀ ਹੈ, ਉਹਦੇ ਮੁਤਾਬਕ ਲਿਖਾਂਗੇ। ਕਹਿੰਦਾ ਮੈਨੂੰ ਪਹਿਲੇ ਵਿਖਾਓ। ਨਹੀਂ ਖਾਨ ਸਾਹਿਬ, ਇੱਥੋਂ ਤਾਂ ਇਸ ਤਰ੍ਹਾਂ ਲੱਗ ਰਿਹਾ ਵੀ ਜਿਵੇਂ ਕੋਈ ਟ੍ਰੈਂਡ ਨਹੀਂ ਆਂਦਾ ਜੀ, ਵਾਇਰਲ ਹੋ ਜਾਂਦਾ ਕੋਈ ਫੈਸ਼ਨ। ਇਸੇ ਤਰ੍ਹਾਂ ਯਾਨੀ ਗੁਲੂਕਾਰਾਂ 'ਚ ਵੀ ਕੋਈ ਲਫ਼ਜ਼ ਵਾਇਰਲ ਹੁੰਦਾ ਸੀ ਵੀ ਜਨਾਜ਼ੇ ਤੇ ਲਿਖ ਦਿਓ, ਚਿੱਠੀ ਤੇ ਲਿਖ ਦਿਓ। ਨਾ ਦਰਦ ਹਰ ਬੰਦੇ ਦੇ ਦਿਲ 'ਚ ਹੁੰਦਾ ਹੈ, ਆਸ਼ਕਾਨਾ ਸ਼ਾਇਰੀ, ਆਸ਼ਕਾਨਾ। ਹੁਣ ਤੁਸੀਂ ਦੇਖੋ ਕਿ ਇੱਕ ਮੇਰਾ ਗਾਣਾ ਸੀ, ਐਸੇ ਬਦਬਖਤ ਨੇ ਗਾਇਆ ਹੈ ਜਿਹੜਾ ਰਾਈ ਹੈ, ਕਿ ਮਰ ਗਏ ਤੇ ਸਾਡੇ ਨਾਲ ਲੱਗੀਆਂ ਨਿਭਾਵੀਂ ਵੇ, ਮਿੱਟੀ ਦੀਆਂ ਢੇਰੀਆਂ ਤੇ ਕਦੀ ਕਦੀ ਆਉਂ। ਜਿਹੜੇ 40-50 ਸਾਲ ਤੋਂ ਉੱਤੇ ਨੇ ਬੰਦੇ, ਉਹਨਾਂ ਨੂੰ ਪਤਾ ਹੋਏਗਾ ਰਾਈ ਰਾਤ ਨੂੰ ਗਾਉਂਦਾ ਸੀ ਨਾ ਮੇਲੇ 'ਚ, ਥੱਲੇ ਪਾਣੀ ਇਹਨਾਂ ਨਾਲ ਖਲੋਤਾ। ਤੇ ਉਹ ਫਿਰ ਮੇਰਾ ਉਹਦਾ ਜਦੋਂ ਪੰਗਾ ਪਿਆ, ਤੇ ਮੈਨੂੰ ਬੜੇ ਅੱਛੇ ਪੈਸੇ ਦਿੰਦਾ ਸੀ ਰਾਈ, ਯਾਨੀ ਕਿ ਅਗਰ ਮੇਰੀ ਸ਼ਾਇਰੀ ਹੈ ਤੇ ਉਹਨੂੰ 2 ਲੱਖ ਰੁਪਇਆ ਕੇਸਰ ਦਾ ਜ਼ਿਆਦਾ ਮਿਲਦਾ ਸੀ ਮਾਸਟਰ ਮੇਰੀ ਸ਼ਾਇਰੀ ਦਾ। ਤੇ ਮੈਂ ਥੱਲੇ ਖੜਾ ਸਾਂ, ਤੇ ਮੇਰਾ ਉਹਦਾ ਕੋਈ ਝਗੜਾ ਸੀ ਕਿਸੇ ਗੱਲ ਤੋਂ, ਤੇ ਮੈਨੂੰ ਕਹਿੰਦਾ ਬਸ ਕਰ ਯਾਰ, ਹੁਣ ਤੇ ਮੈਂ ਝੂਠੇ ਗਾਣੇ ਗਾ ਗਾ ਕੇ ਥੱਕ ਗਿਆ ਇੰਡੀਆ ਦੇ। ਤੇ ਮੈਂ ਕਹਿੰਦਾ ਜੇ ਪੈਸੇ ਕਿੰਨੇ? ਕਹਿੰਦਾ 1.5 ਲੱਖ। ਮੈਂ ਕਹਿੰਦਾ ਸਾਰਾ ਹੀ ਕਢਾ ਲੈਣਾ ਸ਼ਾਇਰੀ ਦੇ ਪੈਸਿਆਂ ਤੋਂ ਇਲਾਵਾ, ਨਜ਼ਰ ਕਿ ਸ਼ੇਰ ਅੱਛਾ। ਕਹਿੰਦਾ ਜੀ ਚੰਗਾ ਸ਼ੇਰ ਹੋਇਆ ਤੇ ਮੈਂ ਦਿਆਂਗਾ।
ਕਹਿੰਦਾ ਮੈਨੂੰ ਮਿੱਟੀ ਦੀ ਢੇਰੀ ਲਿਖ ਕੇ ਦਿਓ। ਮੈਂ ਕਿਹਾ ਤੈਨੂੰ ਮੈਂ 10 ਢੇਰੀਆਂ ਹੁਣੇ ਹੀ ਬਣਾ ਦਿੰਦਾ। ਹੁਣ ਸੁਣੀ ਜਾਣਾ, ਪਿਆਰ ਦਾ ਦਾਜ ਹਰ ਗਿਆ ਅੜੀਏ, ਤੇਰਾ ਰਾਈ ਮਰ ਗਿਆ ਅੜੀਏ, ਜਦੋਂ ਆਵੇ ਚੰਗੇ ਵੇਲਿਆਂ ਦੀ ਯਾਦ ਤੇ ਅਥਰੂ ਪਰੋ ਲਿਆ ਕਰੀ, ਨਹੀਂ ਤੂੰ ਮਿੱਟੀ ਦੀ ਬਣਾ ਕੇ ਇੱਕ ਢੇਰੀ ਤੇ ਉਹਦੇ ਉੱਤੇ ਰੋ ਲਿਆ ਕਰ। ਵਾਹ ਵਾਹ ਵਾਹ। ਹਨ ਉਹ ਤਖਈਆ ਲਿਖ ਕੇ, ਖਿਆਲ ਲਿਖ ਕੇ। ਹੁਣ ਬਹਿਰ ਵੀ ਚੇਂਜ। ਦੂਸਰਾ ਆ ਗਿਆ, ਕੱਢ ਕੇ ਉਹਨੇ 20,000 ਰੁਪਇਆ ਜੀ, ਰੋਣ ਲੱਗ ਪਿਆ। ਦੂਸਰਾ ਸੀ ਕਿ ਹੁਣ ਬਹਿਰ ਚੇਂਜ, ਮੈਂ ਤੇ ਟੁਰ ਚੱਲਿਆ ਵਾਂ, ਇਹੋ ਤੈਨੂੰ ਕਹਿਣਾ ਨਹੀਂ, ਇੱਥੇ ਕਿਸੇ ਸ਼ੈ ਨੇ ਵੀ ਸਦਾ ਨਹੀਂ ਹੋ ਰਹਿਣਾ ਨਹੀਂ, ਲੱਭਦਾ ਨਿਸ਼ਾਨ ਕੋਈ ਨਹੀਂ, ਸੋਚਾਂ ਫਿਰ ਪੈਂਦੀਆਂ, ਉਹ ਮਿੱਟੀ ਦੀਆਂ ਢੇਰੀਆਂ ਵੀ ਸਦਾ ਨਹੀਂ ਹੋ ਰਹਿੰਦੀਆਂ। ਵਾਹ ਵਾਹ ਵਾਹ। ਫਿਰ ਇੱਕ ਸੀ ਗਾਣਾ ਕਿ ਮਿੱਟੀ ਦੀਆਂ ਢੇਰੀਆਂ ਨੂੰ ਰੋਜ਼ ਕਿਹੜਾ ਤੱਕਦਾ, ਮੋਇਆਂ ਨਾਲ ਏਡੀ ਲੰਮੀ ਸਾਂਝ ਕੋਈ ਨਹੀਂ ਰੱਖਦਾ। ਵਾਹ ਵਾਹ ਵਾਹ। ਇਹ ਸੁਣ ਕੇ ਤੈਨੂੰ ਗਾਸ਼ੀ ਪੈ ਗਿਆ ਨਾ। ਗੱਲ ਹੀ ਵੱਡੀ। ਅੱਗੇ ਕਹਿੰਦਾ ਜਿਸ ਢੇਰੀ ਉੱਤੇ ਕਦੀ ਧੁੱਪਾਂ ਨਹੀਂ ਸੀ ਚੜੀਆਂ, ਜਿਲੇ ਬੰਦਾ ਮਰਦਾ, ਬੱਚਾ ਮਰਦਾ, ਜਵਾਨ ਮਰਦਾ, ਔਰਤ ਮਰਦੀ, ਉਹਦੀ ਢੇਰੀ ਨੂੰ 2-4 ਦਿਨ ਇੰਨਾ ਸਜਾਉਂਦੇ ਨੇ, ਫੁੱਲਾਂ ਦੀਆਂ ਚਾਦਰਾਂ ਤੇ ਇਹ ਤੇ ਉਹ। ਕਹਿੰਦਾ ਜਿਸ ਢੇਰੀ ਉੱਤੇ ਕਦੀ ਧੁੱਪਾਂ ਨਹੀਂ ਸੀ ਚੜੀਆਂ, ਜਿਹਦੇ ਉੱਤੇ ਪੈਂਦੀਆਂ ਸੀ ਫੁੱਲਾਂ ਦੀਆਂ ਲੜੀਆਂ, ਉਹਦੇ ਉੱਤੇ ਵੇਖਿਆ ਇਹ ਬੂਟਾ ਇਹ ਕੱਕ ਦਾ, ਮੋਇਆਂ ਨਾਲ ਏਡੀ ਲੰਮੀ। ਵਾਹ ਵਾਹ ਵਾਹ। ਮਤਲਬ ਗੱਲ ਹੀ ਇੱਕ ਐਸੀ ਹੈ ਨਾ ਕਿ ਮਤਲਬ ਹੈ ਕਿ ਉਹਦੇ 'ਚ ਇਸ ਤਰ੍ਹਾਂ ਕਰਕੇ ਬਹੁਤ ਗਾਣੇ ਉਹਨੂੰ ਬਣਾ ਕੇ ਦਿੱਤੇ ਇਸ ਤਰ੍ਹਾਂ। ਸਰ ਤੁਸੀਂ ਹਰ ਮਤਲਬ ਮੁਖਤਲਿਫ ਸ਼ਾਇਰ ਹਜ਼ਰਾਤ ਜਾਂ ਮੁਖਤਲਿਫ ਆਰਟਿਸਟ ਉਹਨਾਂ ਵਾਸਤੇ ਲਿਖਿਆ ਤੇ ਮਿੰਟੋ ਮਿੰਟੀ ਲਿਖਿਆ। ਹਾਂ, ਕੋਈ ਆਪਣੇ ਵਾਸਤੇ ਵੀ ਕੋਈ ਐਸਾ ਵਾਕਿਆ ਹੋਇਆ ਕਿ ਤੁਸੀਂ ਆਪਣੇ ਵਾਸਤੇ ਲਿਖਿਆ ਹੋਵੇ ਕਿ ਜੀ ਇਹ ਦੇਖੋ ਪਹਿਲੇ ਜਦੋਂ ਸਟਾਰਟ ਦੇ ਜਿਹੜੇ 5-7 ਸਾਲ ਸਨ ਨਾ, ਉਹ ਆਪਣੀ ਜ਼ਾਤ ਵਾਸਤੇ ਸ਼ਾਇਰੀ ਕੀਤੀ ਸੀ। ਕੋਈ ਖਾਸ ਵਾਕਿਆ ਤੇ ਨਹੀਂ ਵਾਕਿਆ ਮੁੱਦੇ ਤੇ ਨਹੀਂ। ਕਿਸੇ ਦੇ। ਦੇਖੋ ਜਿਸ ਤਰ੍ਹਾਂ ਕਿ ਨਾ ਕਿ ਬੰਦਾ ਕਿ ਇੱਕ ਹੁੰਦੀ ਅਦਬੀ ਸ਼ਾਇਰੀ, ਸ਼ਾਇਰਾਂ ਨੂੰ ਸੁਣਾਉਣ ਵਾਲੀ, ਜੀ ਜੀ ਸਟਾਰਟ ਜੋ ਵੀ ਕਰਦੇ ਰਹੇ ਆ। ਮੈਂ ਪਹਿਲਾਂ ਹੀ ਸ਼ੇਰ ਕਿਹਾ ਸੀ ਹੈ, ਇਹ ਲੋਕੀ ਉੱਤੋਂ ਲਿਖਣਾ ਸ਼ੁਰੂ ਕਰਦੇ ਨੇ, ਮੈਂ ਥੱਲਿਓਂ ਲਿਖਣਾ ਸ਼ੁਰੂ ਕਰਨਾ। ਯਾਨੀ ਕਿ ਪਹਿਲੇ ਸ਼ੇਰ ਲਿਖ ਦਿੱਤਾ, ਬੇਦਰਦਾ ਮੇਰਿਆਂ ਹੰਝੂਆਂ ਦੀ ਗਈ ਆਦਤ ਸਾਰੀ ਤੇਰੇ ਤੇ, ਇਹਨੇ ਰੌਲਾ ਪਾ ਦਿੱਤਾ। ਕੱਲ ਮੈਨੂੰ ਇੱਕ ਬੰਦਾ ਦੱਸ ਰਿਹਾ ਸੀ, ਆਕਲ ਖਾਨ ਹੈ ਮੇਰਾ ਦੋਸਤ, ਕਹਿੰਦਾ ਜਦੋਂ ਤਾਵਲਾ ਨੇ ਪਹਿਲੀ ਵਾਰੀ ਇੱਥੇ ਪੜ੍ਹਿਆ ਨਾ ਤੇ ਚੀਕਾਂ ਮਾਰੀਆਂ ਲੋਕਾਂ ਨੇ, ਅੱਜ ਤੋਂ 40 ਸਾਲ ਪਹਿਲੇ। ਉਹਨੇ ਕਿਹਾ ਇਹ ਕੀ ਚੀਜ਼ ਆ ਗਈ, ਬੇਦਰਦਾ ਮੇਰਿਆਂ ਹੰਝੂਆਂ ਦੀ ਗਈ ਸਾਰੀ ਆਦਤ ਤੇਰੇ ਤੇ, ਨਾ ਤੂੰ ਹੀ ਰੋਕਿਆ ਰੁਕਦਾ ਸਹਿ, ਨਾ ਇਹ ਹੀ ਰੋਕਿਆ ਰੁਕਦੇ। ਫਿਰ ਇਹ ਪਹਿਲੇ ਸ਼ੇਰ ਕਿਹਾ, ਫਿਰ ਇਹਦੀ ਪੂਰੀ ਗਜ਼ਲ ਬਣਾਈ ਮੈਂ ਕਿ ਵਿੱਚ ਪਾਣੀ ਦੇ ਜੇ ਡੁੱਬ ਗਏ ਨੇ ਪੱਥਰ ਤੇ ਹੈਰਤ ਕਾਦੀ ਏ, ਜੋ ਆਪਣਾ ਭਾਰ ਨਾ ਸਹਿ ਸਕਣ ਕਦੋਂ ਭਾਰ ਕਿਸੇ ਦਾ ਚੁੱਕਦੇ ਨੇ। ਵਾਹ 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 ਵਾਹ। ਫਿਰ ਸੀ ਕਿ ਤੂੰ ਵੀ ਤੇ ਸਾਡਾ ਸਾਥੀ ਸੈਂ, ਕੁਝ ਵਾਅਦੇ ਤੂੰ ਹੀ ਕੀਤੇ ਸਨ, ਕਿਉਂ ਮਿਹਣੇ ਸਾਰੀ ਦੁਨੀਆ ਦੇ ਅੱਜ ਸਾਡੇ ਵੱਲ ਹੀ ਢੁੱਕਦੇ ਨੇ। ਵਾਹ ਵਾਹ। ਤੇ ਕੁਝ ਕਲੀਆਂ ਸਾਡੇ ਪਿਆਰ ਦੀਆਂ, ਕੁਝ ਫੁੱਲ ਸਾਡੀਆਂ ਸਦਰਾਂ ਦੇ, ਮੈਂ ਸਾਦਕ ਅੱਖੀਂ ਵੇਖਿਆ ਅੱਜ ਕਬਰਾਂ ਤੇ ਪੈ ਸੁੱਕਦੇ ਨੇ। ਹੁਣ ਸਾਰੀ ਗਜ਼ਲ ਬਣ ਗਈ, ਉਹਦਾ ਮਤਲਾ ਕੋਈ ਨਹੀਂ। ਪਹਿਲਾ ਸ਼ੇਰ, ਹੁਣ ਪਹਿਲਾ ਸ਼ੇਰ ਵੇਖੋ ਕੀ ਆਇਆ। ਸਮਝਣ ਵਾਲਾ ਹੋਏਗਾ ਤੇ ਉਲਟ ਜਾਏਗਾ, ਤੇ ਜੇ ਨਾ ਸਮਝ ਵਾਲਾ ਹੋਏਗਾ ਤੇ ਫਿਰ ਉਹ ਬੇਵਕੂਫਾਂ ਦੀ ਮਹਿਫਲ ਯਾਰੋ ਜਿਉਂ ਦੁਕਾਨ ਦੁਆਰਾ। ਕਹਿੰਦਾ ਮੈਂ ਵੇਖ ਰਿਹਾ ਅੱਖ ਰੋਂਦੀ ਏ, ਮੈਂ ਵੇਖ ਰਿਹਾ ਅੱਖ ਰੋਂਦੀ ਏ, ਅਰਮਾਨ ਵੀ ਲਹੂ ਪੈ ਥੁੱਕਦੇ ਨੇ, ਪਰ ਕਾਲਾ ਪੋ ਨਾ ਦਿਲ ਝੱਲਿਆ, ਸਾ ਮੁੱਕਦੇ 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 ਨੇ। ਵਾਹ 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 ਵਾਹ। ਹੁਣ ਕਿੱਡਾ ਗੰਦਾ ਕਾਫੀਆ ਤੇ ਉਹਨੂੰ ਕਿਹੜੇ ਤਰੀਕੇ ਨਾਲ ਮਿਲਾਇਆ ਕਿ ਮੈਂ ਵੇਖ ਰਿਹਾ ਅੱਖ ਰੋਂਦੀ ਏ, ਅਰਮਾਨ ਵੀ ਲਹੂ ਪੈ ਥੁੱਕਦੇ। ਕਹਿੰਦਾ ਮੇਰੀ ਅੱਖ ਵੀ ਰੋ ਰਹੀ ਹੈ, ਮੇਰਾ ਦਿਲ ਵੀ ਫਟ ਗਿਆ ਹੈ, ਮੇਰੀ ਬਹੁਤ ਕਰੀਬ ਹੈ। ਮੈਂ ਵੇਖ ਰਿਹਾ ਅੱਖ ਰੋਂਦੀ ਏ, ਅਰਮਾਨ ਵੀ ਲਹੂ ਪੈ ਥੁੱਕਦੇ ਨੇ, ਪਰ ਕਾਲਾ ਪਾਓ ਨਾ ਦਿਲ ਚੱਲਿਆ। ਦਿਲ ਨੂੰ ਕਹਿੰਦਾ ਤੂੰ ਕਾਲਾ ਨਾ ਪਾਓ, ਇਹਨਾਂ ਨੇ ਹੌਲੀ ਹੌਲੀ ਮੁੱਕਣਾ ਹੈ। ਤੇ ਇਸ ਤਰ੍ਹਾਂ ਕਰਕੇ ਹੋਰ ਇਸ ਤਰ੍ਹਾਂ ਦੇ ਬੜੀਆਂ ਚੀਜ਼ਾਂ ਸੀ। ਛੋਟੀ ਬਹਿਰ ਦੀਆਂ ਇੱਕ ਸੀ ਮੇਰੀ ਗਜ਼ਲ, ਉਦੋਂ ਬਰੀ ਨਿਜ਼ਾਮੀ ਨੇ ਲਿਖੀ ਨਾ ਕਿ ਵਿਗੜ ਗਈ ਹੈ ਥੋੜੇ ਦਿਨਾਂ ਤੋਂ, ਤੇ ਸਾਰੇ ਸ਼ਹਿਰ ਉੱਥੇ ਚਨੇੜੂਦਾਰ ਬਹਿੰਦੇ ਸਨ। ਉਹ ਲੋਕਾਂ ਨੇ ਕਿਹਾ ਮਸ਼ੀਨ ਸੀ। ਇੱਕ ਨੇ ਲਿਖਿਆ ਮੇਰੀ ਰੁੱਸੇ ਨਾਲ ਝਾਂਜਰਾਂ ਵਾਲੀ, ਉਹਨੇ ਕਿਹਾ ਬੱਕਰੀ ਸੀ। ਮੈਂ ਅਗਲੇ ਦਿਨ ਖਾਨ ਸਾਹਿਬ ਕੋਲ ਲੈ ਗਿਆ, ਉਦੋਂ ਇਹ ਰਿਕਾਰਡ ਕਰ ਚੁੱਕੇ ਸਨ। ਅੱਛਾ। ਤੇ ਮੈਂ ਲਿਖਿਆ ਕਿ ਸੱਜਣਾ ਦੇ ਵਿੱਚ ਵੰਡਾਂ ਪਈਆਂ, ਹੁਣ ਤੇ ਜੱਗ ਨੂੰ ਠੰਡਾਂ ਪਈਆਂ, ਤੁਮੇ ਵਿੱਚੋਂ ਜ਼ਹਿਰ ਨਾ ਮੁੱਕਿਆ, ਭਾਵੇਂ 100 ਮਣ ਖੰਡਾਂ ਪਈਆਂ, ਸਾਡੀ ਹਾਰ ਤੇ ਰਾਜ਼ੀ ਸੈਂ ਤੂੰ, ਲਾਣੀਆਂ ਜਾਣ ਕੇ ਕੰਡਾਂ ਪਈਆਂ, ਤੇ ਖੋਲੋ ਬੰਦ ਕਫਨ ਦੇ ਲੋਕੋ, ਦਿਲ ਵਿੱਚ ਬੜੀਆਂ ਗੰਢਾਂ ਪਈਆਂ। ਮਰ ਗਿਆ ਤੇਰਾ ਸਾਦਕ ਸੱਜਣਾ, ਹੁਣ ਤੇ ਜੱਗ ਤੇ ਡੰਡਾਂ ਪਈਆਂ ਹੈ। ਇਸ ਤਰ੍ਹਾਂ ਕਰਕੇ ਸਾਡੇ ਭਾਰ ਤੋਂ ਭਾਰੀਆਂ ਸਨ ਜੋ ਚਾਣੀਆਂ, ਉਹ ਵੀ ਪੰਡਾਂ ਪਈਆਂ। ਇਸ ਤਰ੍ਹਾਂ ਕਰਕੇ ਉਹ ਹੁਣ ਇਹ ਪੱਕੀ ਸ਼ਾਇਰੀ
ਵਿਗੜ ਗਈ ਹੈ ਤੋਂ ਖਾਨ ਸਾਹਿਬ ਦੀ ਤਰਜ਼ ਨੇ ਉਹਨੂੰ ਸਜਾ ਦਿੱਤਾ। ਉਹ ਵਿਗੜ ਗਈ, ਇਹ ਤਰਜ਼ ਅੱਛੀ ਸੀ। ਹੁਣ ਇਹਦੇ ਉੱਤੇ ਇਹ ਬੋਲ ਕਹੋ, ਸੱਜਣਾ ਦੇ ਵਿੱਚ ਵੰਡਾਂ ਪਈਆਂ, ਇਹਦੀ ਗੱਲ ਹੀ ਹੋ ਰਹੀ। ਸ਼ਾਇਰੀ ਦਾ ਅਲੱਗਾ ਸਕੋਰ ਬਣਦੇ ਨੇ, ਗਾਇਕੀ ਦੇ ਅਲੱਗਾ ਸਕੋਰ ਬਣਦੇ ਨੇ। ਤੇ ਇਸ ਕਰਕੇ ਕਿ ਇੱਕ ਟੌਪਿਕ ਨੂੰ ਬਾਰ-ਬਾਰ ਲਿਖਣਾ ਤੇ ਉਹਨੂੰ ਫਿਰ ਹਾਂ। ਇਹ ਗਾਣਾ ਆਇਆ ਪਿੱਛੇ ਨਾ, ਰਾਈ ਨੇ ਗਾਇਆ, ਉਹ ਕਿਸੇ ਇੱਥੇ ਦੇ ਪਤਾ ਨੀ ਕਿਹੜੇ ਬੰਦੇ ਦਾ ਸੀ। ਉਹ ਰੱਬ ਨੇ ਨਸੀਬ ਸਾਡੇ ਲਿਖੇ, ਰੱਬ ਨੇ ਕੱਚੀ ਪੈਨਸਲ ਬੜਾ ਚੱਲੇ। ਮੈਂ ਅਗਲੇ ਦਿਨ ਕੀਤਾ, ਸੁਣੋ ਅੱਗੋਂ ਮੇਰੇ ਮੁਰਾਤਬ ਬੜੀ ਕੋਲੋਂ ਕਰਾਇਆ ਤੇ ਸੁੰਬਰ ਆ ਜਾ ਕੁੜੀ ਸੀ ਨਵੀਂ, ਹਿੱਟ ਹੋ ਗਿਆ ਕਿ ਰੱਬ ਨਹੀਂ ਨਸੀਬ ਲਿਖਦਾ ਕਦੀ ਕੱਚੀ ਪੈਨਸਲ ਨਾਲ, ਉਹਦੀਆਂ ਲਿਖੀਆਂ ਟਲ ਨਹੀਂ ਸਕਦੀਆਂ, ਨਾ ਕੋਈ ਸਕਦਾ ਟਾਲ। ਤੇ ਭੁੱਜੇ ਦਾਣੇ ਉਗਦੇ ਵੇਖੇ, ਕਿਸਮਤ ਵਾਲੇ ਪੁੱਗਦੇ ਵੇਖੇ, ਉਹ ਚਾਵੇ ਤੇ ਲੱਭ ਜਾਂਦੇ ਨੇ ਮਿੱਟੀਆਂ ਵਿੱਚੋਂ ਲਾਲ। ਅੱਛਾ, ਇਹ ਬਹੁਤ ਚੱਲਿਆ, ਤੁਸੀਂ ਸੁਣਿਆ ਹੋਵੇਗਾ ਜਿਹੜੇ ਮੁਰਾਤਬ ਅਲੀ ਦਾ। ਅੱਛਾ, ਅੱਗੋਂ ਫਿਰ ਹੋਰ ਆ ਗਿਆ ਨਸੀਬੋ ਦਾ। ਇਹ ਹੁਣ ਮੈਂ ਕੱਚੀ ਪੈਨਸਲ ਪੇਸ਼ ਕਰ ਰਿਹਾ ਮੁਖਤਲਿਫ ਤਰੀਕਿਆਂ ਨਾਲ ਕਿ ਸਾਡਾ ਅਜ਼ਲਾਂ ਤੋਂ ਮੇਲ ਨਹੀਂ ਸੀ ਹੋਇਆ, ਇਹ ਪੈਣੀ ਸੀ ਜੁਦਾਈ ਸੱਜਣਾ, ਇਹਨੇ ਰਬਟਾਂ ਦੇ ਨਾਲ ਨਹੀਂ ਉਹ ਮਿਟਣਾ, ਇਹ ਲੇਖਾਂ ਦੀ ਲਿਖਾਈ ਸੱਜਣਾ। ਫਿਰ ਆਰਫ ਲੋਹਾਰ ਕੋਲੋਂ ਮੈਂ ਕਰਾਇਆ, ਉਹ ਸੀ ਇਹ ਕਦੋਂ ਕਿਸੇ ਦੀ ਬਣਦੀ ਏ, ਇਹ ਕਦੋਂ ਕਿਸੇ ਦੀ ਸੱਕੀ ਏ, ਜੋ ਲਿਖਦੀ ਏ ਉਹ ਹੋ ਜਾਂਦਾ ਤਕਦੀਰ ਦੀ ਪੈਨਸਲ ਪੱਕੀ ਏ। ਇਸ ਤਰ੍ਹਾਂ ਕਰਕੇ ਹੁਣ ਤੇ ਕਾਫੀ ਮੈਨੂੰ ਯਾਦ ਨਹੀਂ ਵਿੱਚੋਂ, ਲੇਕਿਨ ਫਿਰ ਵੀ ਕਾਫੀ ਕੁਝ ਬੜੀ ਗੱਲ ਹੈ ਜੀ ਇਹ ਵੀ। ਇਸ ਤਰ੍ਹਾਂ ਕਰਕੇ ਮਤਲਬ ਨਵੇਂ ਤੋਂ ਨਵੀਂ ਗੱਲ ਕਰਨੀ, ਨਵੇਂ ਤੋਂ ਨਵਾਂ, ਇਹ ਬੜਾ ਮੁਸ਼ਕਲ ਕੰਮ ਹੈ। ਅੱਛਾ ਸਾਦਕ ਸਾਹਿਬ, ਅੱਲਾਹ ਤਾਲਾ ਨੇ ਸਲਾਹੀਅਤ ਦਿੱਤੀ ਤੁਹਾਨੂੰ, ਜੀ ਜੀ, ਉਹਨੂੰ ਵਰਤਿਆ ਵੀ ਤੁਸੀਂ ਉਦਾਂ ਜੀ, ਹੀ ਜੀ। ਜਿੱਦਾਂ ਮਾਲਕ ਨੇ ਦਿੱਤੀ ਸੀ, ਜੀ ਤੁਸੀਂ ਫਿਰ ਉਹਦੇ ਚੋਂ ਕਮਾਇਆ ਵੀ ਉਦਾਂ ਹੀ ਹੈ। ਹਾਂ ਜੀ, ਬੇਹਿਸਾਬਾ। ਅੱਛਾ, ਹੁਣ ਤੁਸੀਂ ਮਤਲਬ ਮਾਸ਼ਾਅੱਲਾ ਠੀਕ ਮੁਤਮਿਨ ਆ ਵੀ ਆਪਣਾ ਠੀਕ। ਹਾਂ ਬਸ ਸਿਹਤ ਦੇ ਇਸ਼ੂ ਹੈ ਨੇ, ਉਹ ਫਿਰ ਜ਼ਿੰਦਗੀ ਦੇ ਨਾਲ ਚੱਲਦੇ ਨੇ। ਉਹ ਤੇ ਜੀ ਨਾਲ ਨਾਲ ਹੈ ਜੀ। ਸਿਹਤ ਤਾਂ ਇਹ ਉਮਰ ਨਾਲ ਹੀ ਚੱਲਦਾ। ਹਾਂਜੀ ਵੇਖੋ ਜੀ, ਅਗਰ ਮੈਂ ਕਾਰੋਬਾਰ ਕਰਦਾ, ਮੈਂ ਸ਼ੇਖ ਪੁੱਤਰ ਸਾਂ ਤੇ ਮੈਂ ਅਗਰ ਕੋਈ ਮਿੱਲ ਵੀ ਲਾ ਲੈਂਦਾ ਨਾ, 10 ਮਿੱਲਾਂ ਵੀ ਲਾ ਲੈਂਦਾ ਨਾ, ਤੇ ਉਹਦੇ ਚ ਮੈਂ ਇੰਨਾ ਪੈਸਾ ਨਾ ਕਮਾਉਂਦਾ ਜਿੰਨਾ ਮੈਂ ਇਸ ਕੰਮ ਵਿੱਚ ਕਮਾਇਆ। ਅੱਛਾ ਹਾਲਾਂਕਿ ਸ਼ਹਿਰਾਂ ਨੂੰ ਪੈਸਾ ਨਸੀਬ ਨਹੀਂ ਹੁੰਦਾ, ਹਾਂਜੀ, ਇਹ ਵੀ ਗੱਲ ਦੇ ਨਾਲ। ਬਿਲਕੁਲ। ਤੇ ਇੱਥੇ ਮੇਰੇ ਕੋਲੋਂ ਡਰਦਾ ਕੋਈ ਕੰਮ ਹੀ ਨਹੀਂ ਕਰਾਉਂਦਾ। ਇੱਥੇ ਜਿਹੜੇ ਗਾਣੇ ਕੋਈ ਮੇਰੇ ਕੋਲ ਲੈਂਦੇ ਨੇ ਫਿਲਮ ਇੰਡਸਟਰੀ ਦੇ ਲੋਕ, ਤੇ ਮੈਂ ਉਹਨਾਂ ਨੂੰ ਉਂਝ ਹੀ ਦੇ ਦੇਣਾ, ਲੈ ਲਓ ਯਾਰ ਤੁਸੀਂ ਕੀ 2000 ਦਿਓਗੇ ਮੈਨੂੰ। ਤੇ ਅਗਲਾ ਜਿਲੇ ਵੇਖਦਾ ਨਾ ਮੇਰਾ ਸਟੈਂਡਰਡ, ਮੈਨੂੰ ਇੱਕ ਵਾਰੀ ਯਾਦ ਆ ਗਿਆ, ਮੈਡਮ ਨੂਰ ਜਹਾਂ ਦੀ ਬੇਟੀ ਨੇ ਨਾ ਇੱਕ ਬਸ਼ੀਰ ਵਾਜੇ ਵਾਲਾ ਹੁੰਦਾ ਸੀ ਉਹਨਾਂ ਕੋਲ, ਉਮਾ ਦਾ, ਤੇ ਉਹ ਮੇਰੇ ਕੋਲ ਆ ਕੇ ਬਹਿ ਗਿਆ, ਸਾਦਕ ਸਾਹਿਬ ਸ਼ਹਿਰ ਕੋਈ ਨਹੀਂ ਲੱਭਦਾ, 5-4 ਗਾਣੇ ਲਿਖਾਣੇ ਨੇ, ਤੇ ਨੂਰ ਜਹਾਂ ਦੀ ਬੇਟੀ ਹੈ ਤੇ ਮੈਨੂੰ ਉਹਨੇ ਭੇਜਿਆ। ਪਹਿਲੇ ਤਾਂ ਮੈਂ ਉਹਨੂੰ ਕੋਈ ਲਿਫਟ ਹੀ ਨਹੀਂ ਕਰਾਈ ਨਾ, ਕਹਿੰਦਾ ਜੀ ਘਰ ਚੱਲੋ ਤੁਸੀਂ। ਮੈਂ ਕਿਹਾ ਵੀ ਮੈਂ ਘਰ ਨਹੀਂ ਜਾਂਦਾ ਕਿਸੇ ਦੇ, ਮੈਂ ਉਹ ਸ਼ਹਿਰ ਨਹੀਂ ਕਿ ਕਾਪੀ ਚੁੱਕ ਕੇ ਤੇ ਮੈਂ ਲੋਕਾਂ ਦੇ ਪਿੱਛੇ ਪਿੱਛੇ ਟੁਰਿਆ ਫਿਰਾਂ। ਅਗਰ ਉਹਨਾਂ ਨੂੰ ਕੰਮ ਹੈ ਤੇ ਤੂੰ ਮੇਰੇ ਕੋਲ ਇੱਥੇ ਲੈ ਆ। ਇਸ ਤਰ੍ਹਾਂ ਉਹ 2-4 ਵਾਰੀ ਆਇਆ ਤੇ ਉਹਨੇ ਮੈਨੂੰ ਦੱਸਿਆ ਕਿ ਉਹ ਬਿਮਾਰ ਏ, ਉਹ ਚੱਲ ਨਹੀਂ ਸਕਦੀ। ਤੇ ਉਹਨੇ ਮੈਨੂੰ ਫੋਨ ਕੀਤਾ, ਉਹਨੇ ਕਿਹਾ ਭਾਈ ਜਾਨ ਪੈਂਦੀ ਸੱਟੇ, ਉਹਨੇ ਭਾਈ ਜਾਨ ਕਿਹਾ, ਤੇ ਅਸੀਂ ਪੰਜਾਬ ਦੇ ਲੋਕ ਆ, ਅਸੀਂ ਇਹਨਾਂ ਰਿਸ਼ਤਿਆਂ ਦੀ ਕਦਰ ਕਰਨ ਵਾਲੇ। ਮੈਂ ਕਿਹਾ ਚੱਲ ਠੀਕ। ਉਹਨਾਂ ਦੇ ਜੇ ਮੈਂ ਨਵੀਂ ਗੱਡੀ ਲਈ ਸੀ ਹੁੰਡਾ ਸਿਵਿਕ, ਉਹਦੀ ਛੱਤ ਖੁੱਲਦੀ। ਅੱਛਾ, 5-7 ਦਿਨ ਹੀ ਹੋਏ ਸਨ, ਮੈਂ ਜਾ ਕੇ ਘੀ ਕਰਕੇ ਦੋਸਤੀ ਦਾ ਸੂਟ ਪਾਇਆ ਤੇ ਮੈਂ ਚਲਾ ਗਿਆ। ਅੱਗੇ ਵਜ਼ੀਰ ਅਫਜ਼ਲ ਸਾਹਿਬ, ਅੱਲਾ ਬਖਸ਼ੇ ਉਹਨਾਂ ਨੂੰ, ਮੈਂ ਕਿਹਾ ਜੀ ਦੱਸੋ ਤੁਸੀਂ ਤਰਜ਼ਾਂ ਤੇ ਲਿਖਾਣੀ ਹੈ ਸ਼ਾਇਰੀ। ਜਾ ਕੇ ਉਹਦੇ ਘਰ ਦੀ ਮੈਨੂੰ ਬਿਰਿਆਨੀ ਨਹੀਂ ਭੁੱਲਦੀ। ਉਹ ਨਾ ਛੋਟਾ ਡਾਇਨਿੰਗ ਟੇਬਲ ਸੀ, ਐਡੇ ਪਾਵੇ ਲੱਕੜੀ ਦੇ ਬਣੇ, ਤੇ ਬਹਿ ਕੇ ਨਾ ਡਰਾਇੰਗ ਰੂਮ 'ਚ ਬੈਠ ਕੇ ਤੇ ਮੈਨੂੰ ਕਹਿੰਦੀ ਭਾਈ ਜਾਨ ਬਿਰਿਆਨੀ ਖਾਓ। ਮੈਡਮ ਦੇ ਘਰ ਦਾ ਖਾਣਾ ਵੈਸੇ ਵੀ ਬੜਾ, ਜਿਨ੍ਹਾਂ ਲੋਕਾਂ ਨੇ ਖਾਧਾ ਉਹਨਾਂ ਨੂੰ ਪਤਾ ਹੈ। ਤੇ ਮੈਂ ਕਿਹਾ ਜੀ ਤੁਸੀਂ ਕੋਈ ਤਰਸ ਤੇ ਲਿਖਾਣੇ ਨੇ ਆਈਟਮ? ਕਹਿੰਦੀ ਹਾਂ ਜੀ ਅਸੀਂ ਤਰਸ ਤੇ, ਕਿਉਂਕਿ ਉਹ ਬੰਦਾ ਕਦੀ ਕਾਮਯਾਬ ਨਹੀਂ ਹੋਇਆ। ਜਿਹੜੇ ਕਾਪੀਆਂ ਚੁੱਕ ਕੇ ਟੁੱਟਦੇ ਨੇ ਨਾ, ਉਹਨਾਂ ਨੂੰ ਤੁਸੀਂ ਕਾਪੀਆਂ 'ਚ ਹੀ ਵੇਖੋਗੇ। ਲਿਖ ਲਿਆ ਉਹਨੂੰ ਮੂਧਾ ਮਾਰ ਲਿਆ, ਕਾਪੀ ਲਿਖ ਲਿਆ ਉਹਨੂੰ ਮੂਧਾ ਮਾਰ ਲਿਆ, ਕਿਸੇ ਨੂੰ ਦਿਖਾਇਆ, ਕਿਸੇ ਨੂੰ ਕੋਈ ਪਸੰਦ ਆਇਆ, ਕਿਸੇ ਨੂੰ ਨਾ ਆਇਆ। ਤੇ ਉਹ ਜਨਾਬ ਜਿਸਲੇ ਉਹਨੇ ਮੈਨੂੰ ਇੱਕ ਤਰਸ ਦਿੱਤੀ, ਕਹਿੰਦਾ ਜੀ ਇੱਥੇ ਰੁਖਸਤੀ ਲਿਖਣੀ ਹੈ, ਡੋਲੀ। ਇਹ ਮੇਰਾ ਪਸੰਦੀਦਾ ਸਬਜੈਕਟ ਹੈ, ਡੋਲੀ ਹਿਜਰ ਵਿਛੋੜਾ। ਇਹ ਮੇਰੀ ਦੁੱਖ ਦੀ ਰਗ ਦੇ ਉੱਤੇ ਹੱਥ ਆ ਜਾਂਦਾ ਜਦੋਂ ਮੈਨੂੰ ਕੋਈ ਕਹਿੰਦਾ ਨਾ ਜੀ ਸੈਡ ਗਾਣਾ। ਇਹ ਪਿੱਛੇ ਜਾ ਕੇ ਮੈਂ ਨਾ ATV ਵਾਲਿਆਂ ਨੇ ਮੈਨੂੰ ਕਿਹਾ ਜੀ ਸਰ ਸੈਡ ਗਾਣਾ, ਸਾਰੇ ਕਹਿੰਦੇ ਜੀ ਸਾਦਿਕ ਨਾਲੋਂ ਵਧੀਆ ਕੋਈ ਨਹੀਂ। ਤੇ ਉਹ ਫਿਰ ਮੈਂ ਕਿਹਾ ਕਿ ਉਸੀ ਦੋ ਨੈਣ ਤੇਰੇ ਦੋ ਨੈਣ ਮੇਰੇ, ਜਦੋਂ ਮਿਲੇ ਤੇ ਇਹ ਬਣ ਚਾਰ ਗਏ। ਹਾਂ, ਫਿਰ ਕਿਸਮਤ ਆਪਣੀ ਆਪਣੀ ਸੀ, ਦੋ ਜਿੱਤ ਗਏ ਦੋ ਹਾਰ ਗਏ। ਇਸ ਤਰ੍ਹਾਂ ਕਰਕੇ ਅੱਛਾ ਜੀ, ਉਹ ਜਦੋਂ ਮੈਂ ਗਿਆ ਤੇ ਉਹਨਾਂ ਨੇ ਮੈਨੂੰ ਕਿਹਾ ਜੀ ਤਰਜ਼ ਡੋਲੀ ਹੈ ਇੱਕ, ਤੇ ਮੈਂ ਉਹਨੂੰ ਕਿਹਾ ਜੀ ਤਰਜ਼ ਸੁਣਾਓ। ਵਜ਼ੀਰ ਅਫਜ਼ਲ ਸਾਹਿਬ ਜਿਨ੍ਹਾਂ ਦਾ ਉਹ ਮੇਰਾ ਲੌਂਗ ਗਵਾਚਾ ਤੇ ਕੀ ਸਈਓ ਨੇ ਮੇਰੇ ਦਿਲ,
ਉਹਨਾਂ ਨੇ ਮੈਨੂੰ ਤਰਜ਼ ਲਾਦੇ ਤੇ ਸੁਣਾਈ, ਕਿਉਂਕਿ ਇੰਨਾ ਕੰਮ ਕਰਕੇ ਉਹ ਮੈਂ ਉਹਨੂੰ ਸੁਰਾਂ ਨੂੰ ਸਮਝ ਜਾਣਾ ਫੌਰਨ। ਮਤਲਬ ਇਹ ਤੇ ਉਹਨਾਂ ਨੇ ਐਸਾ ਨਹੀਂ ਲਿਖਣਾ ਡਨ 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 ਡਨ। ਮੈਂ ਕਿਹਾ ਜੀ ਠਹਿਰ ਗਿਆ ਲਿਖੋ, ਬਾਬਰ ਵੇ ਮੈਂ ਦੂਰ ਚਲੀ। ਉਹ 2-2.5 ਮਿੰਟ ਮੈਂ ਲਾਏ, 4 ਸ਼ੇਰ ਐਸੀ ਨਾ ਤਾਂ ਡਨ 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 ਬਾਬਲ ਵੇ ਮੈਂ ਦੂਰ ਚੱਲੀਆਂ, ਅੰਬੜੀਏ ਨੀ ਮੈਂ ਦੂਰ ਚੱਲੀਆਂ, ਨਿੱਕਿਆਂ ਵੀਰਾਂ ਨੂੰ ਰੋਂਦਿਆਂ ਛੱਡ ਕੇ ਯਾਦਾਂ ਬਣ ਕੇ ਪੱਲੇ। ਬਾਬਲ ਵੇ ਮੈਂ ਦੂਰ ਚੱਲੀਆਂ। ਦੂਜਾ ਗਾਣਾ, ਤੀਜਾ ਗਾਣਾ, 4 ਗਾਣੇ ਲਿਖੇ ਤੇ ਹੁਣ ਉਹ ਵੇਖੇ ਜਦੋਂ ਮੇਰੀ ਗੱਡੀ ਵਾਲੇ ਵੇਖੇ ਤੇ ਮੇਰੀ ਲਿਬਾਸ ਵੇਖੇ ਤੇ ਗੱਲ ਵੀ 25 ਸਾਲ ਪਹਿਲੇ ਦੀ ਦੱਸ ਰਹੇ। ਮੈਂ ਇਹਨੂੰ ਕਰਾਂ ਕੀ ਕੰਨ 'ਚ ਵੇਖੀ ਪੈਸੇ ਕਿੰਨੇ ਦੇ। ਖੈਰ ਜੀ ਉਹਨੇ ਮੈਨੂੰ ਉਸ ਟਾਈਮ ਇੱਕ ਬੋਸਕੀ ਦਾ ਸੂਟ, ਇੱਕ 25,000 ਰੁਪਈਆ ਤੇ ਨਾਲ ਇੱਕ ਪਰਫਿਊਮ। ਉਹਨੇ ਕਿਹਾ ਭਾਜੀ ਅਸੀਂ ਤੁਹਾਡਾ ਦੇਣ ਨਹੀਂ ਦੇ ਸਕਦੇ, ਲੇਕਿਨ ਤੁਸੀਂ ਨਾ ਇਸ ਤਰ੍ਹਾਂ ਕਰਕੇ ਇੱਜ਼ਤ ਜ਼ਿਲਤ ਮੇਰੇ ਮਾਲਕ ਦੇ ਹੱਥ 'ਚ। ਬਿਲਕੁਲ। ਤੇ ਇੱਕ ਕੰਮ ਦੇਖੋ ਜੀ, ਕਿੰਨੀ ਕੁ ਦੇਰ ਕੋਈ ਕੰਮ ਤੋਂ ਬਗੈਰ ਕਿਸੇ ਦੀ ਆਨਰ ਕਰੇਗਾ। ਹਾਂਜੀ। ਕਿ ਅਗਲੇ ਦੀ, ਮੈਨੂੰ ਇੱਕ ਰਾਜਾ ਤਾਜਰ ਬਸ਼ੀਰ ਹੁੰਦਾ ਸੀ ਕਸ਼ਮੀਰੀ ਬਾਜ਼ਾਰ। ਮੈਂ ਇੱਕ ਕਿੱਸਾ ਬਣਾਇਆ, ਬੱਚੇ ਛੋਟਾ ਸਾਂ 14-15 ਸਾਲ, ਤੇ ਮੈਂ ਲਾਹੌਰ ਆ ਗਿਆ। ਮੈਂ ਕਿਹਾ ਜੀ ਇਹ ਦੇਖੋ, ਹਾਂ ਮੈਂ ਕਿੱਸਾ ਛਪਾਣਾ ਤੇ ਕੀ ਤਰੀਕਾ ਹੈ ਹਿੱਟ ਹੋਣ ਦਾ ਜਾਂ ਕਿਤਾਬ ਛਪਾਵਾਂ ਮੈਂ। ਉਹਨੇ ਕਿਹਾ ਗੱਲ ਇਹ ਆ ਪੁੱਤਰਾ, ਤੇਰੇ ਕਲਾਮ ਵਿੱਚ ਅਸਰ ਹੋਏਗਾ ਨਾ ਤੇ ਤੈਨੂੰ ਕਿਧਰੇ ਜਾਣ ਦੀ ਲੋੜ ਹੀ ਨਹੀਂ ਹੈ। ਤੇਰੇ ਕਲਾਮ ਵਿੱਚ ਅਸਰ ਹੋਏਗਾ, ਲੋਕ ਤੈਨੂੰ ਆਪ ਲੱਭਦੇ ਫਿਰਨਗੇ। ਹੁਣ ਲੱਭਦੇ ਲਭਾਉਂਦੇ ਲੋਕ ਮੇਰੇ ਘਰ ਆ ਜਾਂਦੇ ਨੇ। ਇਹ ਉਧਰ ਗੱਡੀ ਦੇ ਵਿੱਚ ਵੀ ਦਿਆ ਨਹੀਂ, ਗੱਡੀ ਤੇ ਫਿਲਮਾਂ ਆਣਾ ਦੇ ਬਾਰੇ ਜੀ ਹੋਈ ਨਾ ਕਿ ਕਿਹੜੇ ਕਿਹੜੇ ਫਿਲਮ ਸਟਾਰ ਨਾਲ ਹੀ ਫਿਲਮ ਜੀ ਇਹ ਦੇਖ ਲਓ ਤੁਸੀਂ ਕਿ ਫਿਲਮ ਸੀ ਮਿਸਟਰ ਫਰਾਡੀਏ, ਉਹਦੇ 'ਚ ਮੇਰੇ ਗਾਣੇ ਸਨ। ਦਿਲ ਨਹੀਂ, ਮਿਸਟਰ ਫਰਾਡੀਏ ਜ਼ੂਰ ਗੁਲਾਮੀ ਦੀ ਫਿਲਮ ਸੀ। ਦਿਲ ਚੀਜ਼ ਹੈ ਕਿਆ ਜਾਨਾ ਇਹ ਜਾਂ ਵੀ ਤੁਮਾਰੀ ਹੈ। ਫਿਰ ਆਪਣਾ ਅੱਛੂ ਦਾ ਖੜਾਕ, ਅੱਛੂ ਸ਼ਹੀਦੀ, ਇਸ ਤਰ੍ਹਾਂ ਕਰਕੇ ਬਹੁਤ ਫਿਲਮਾਂ ਨੇ। ਅੱਛਾ ਜੀ, ਨਾਤਾਂ ਤੇ ਹੁੰਦਾ ਹੀ ਸੋਹਣਾ ਕਲਾਮ ਆ। ਹਾਂਜੀ, ਉਹ ਤਾਂ ਕਿਆ ਬਾਤ ਆ, ਉਹ ਤੁਹਾਡੀਆਂ ਮਾਸ਼ਾਅੱਲਾ, ਉਹ ਜਿਹੜੀ ਵੀ ਤੁਸੀਂ ਲਿਖੀ ਹੈ ਕਿਆ ਬਾਤ ਆ। ਤੇ ਤੁਸੀਂ ਜਿਹੜੇ ਬਾਕੀ ਆਰਫਾਨਾ ਕਲਾਮ ਲਿਖੇ ਕੋਈ ਇਸ ਤਰ੍ਹਾਂ, ਤੇ ਉਹਨਾਂ 'ਚ ਕੋਈ, ਹਾਂਜੀ ਬਹੁਤ ਆ ਤੁਹਾਡੇ ਬਿਲਕੁਲ। ਮੈਂ ਕਿਹਾ ਕੋਈ ਐਸਾ ਵੀ ਹੁੰਦਾ ਵੀ ਬਾਜਾ ਬੰਦੇ ਦੇ ਆਪਣੇ ਦਿਲ ਨੂੰ ਲੱਗ ਜਾਂਦਾ। ਮੱਠੀ ਕਰੀਏ ਨੂੰ ਦੇਖੋ ਪਤਾ ਕੀ ਚੱਕਰ ਹੈ, ਹੁਣ ਇਹ ਬੜਾ ਮੁਸ਼ਕਲ ਸਵਾਲ ਹੈ ਕਿ ਹੁਣ ਇੱਕ ਬੰਦੇ ਨੇ 70-80 ਹਜ਼ਾਰ ਕਲਾਮ ਲਿਖੇ ਨੇ, ਤੇ ਕਿਹੜਾ ਕਲਾਮ ਕਵੇਗਾ? ਮੇਰਾ ਕੋਈ ਕਲਾਮ ਤੁਹਾਨੂੰ ਵਜ਼ਨ ਤੋਂ ਗਿਰਿਆ ਨਹੀਂ ਮਿਲੇਗਾ, ਕੋਈ ਕਲਾਮ ਤੁਹਾਨੂੰ ਬੇਸੁਰਾ ਨਹੀਂ ਮਿਲੇਗਾ, ਕੋਈ ਕਲਾਮ ਐਸਾ ਨਹੀਂ ਮਿਲੇਗਾ ਜਿਹਨੂੰ ਸੁਣ ਕੇ ਕਹੇਗਾ ਯਾਰ ਆਇਆ ਤੇ ਐਵੇਂ ਬਸ ਕੁਛ ਨਹੀਂ। ਜੇ ਅੱਛਾ ਲੱਗਿਆ ਤੇ ਲਿਖਿਆ ਨਾ। ਹਾਂ, ਯਾਨੀ ਕਿ ਸਭ ਤੋਂ ਪਹਿਲੇ ਤੇ ਲਫ਼ਜ਼ ਦੀ ਇਹਦੇ ਵਿੱਚ ਬੜਾ ਫਰਕ ਹੁੰਦਾ ਹੈ ਸ਼ਾਇਰੀ ਦੇ ਵਜ਼ਨ ਦੇ ਵਿੱਚ ਨਾ। ਤੇ ਫਿਰ ਇੰਨਾ ਵੀ ਅੱਗੇ ਪਿੱਛੇ ਹੋ ਗਿਆ ਤੇ ਗਿਆ ਕੰਮ। ਨਹੀਂ ਫਿਰ ਇਸ ਤਰ੍ਹਾਂ ਤੇ ਸਾਦਕ ਸਾਹਿਬ ਇਹ ਸਾਰਾ ਹੀ ਗੋਡ ਗਿਫਟਡ ਹੈ। ਹਾਂ, ਗੋਡ ਗਿਫਟ, ਰੱਬ ਤੋਂ ਬਗੈਰ ਬੰਦਾ ਚੱਲ ਹਾਂ ਸਕਦਾ ਨਹੀਂ ਜਿਸ ਤਰ੍ਹਾਂ ਹੁੰਦਾ ਨਾ ਕਿ ਤੁਸੀਂ ਕਈ ਕਹਿੰਦਾ ਜੀ ਮੈਂ ਬੜਾ ਕੁਝ ਸਿੱਖਿਆ ਹੀ ਨਹੀਂ ਕਰਤਾ ਕਿਤੋਂ ਜਾਂ ਪੜ੍ਹਿਆ ਹੀ ਨਹੀਂ ਕਿਤੇ ਜਾਂ ਕੋਈ ਨਾ। ਹਾਂ ਬਿਲਕੁਲ ਵੀ ਨਹੀਂ। ਸਾਰਾ ਫਿਰ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ। ਇੱਕ ਬੰਦਾ ਸੀ ਅਖਤਰ ਹੁਸੈਨ ਅਖਤਰ, ਉਹ ਸੀ ਢਾੜੀ ਅਸੀਂ ਮਰਾਸੀ ਨੂੰ ਕਹਿੰਦੇ ਹਾਂ। ਹਾਂਜੀ। ਉਹ ਅਨਵਰ ਰਫੀ ਨੇ ਕੋਈ ਕਾਫੀ ਮੇਰੇ ਸੈਂਕੜਿਆਂ ਦੇ ਹਿਸਾਬ ਨਾਲ ਗਾਣੇ ਗਾਏ ਨੇ, ਤੇ ਉਹ ਫਿਲਮੀ ਇੱਥੇ ਰੱਖ ਲਓ। ਤਰਜ਼ਾਂ ਦੇ ਉੱਤੇ ਨਾ ਅਸੀਂ ਮਈਅਤ ਵਾਲੇ ਗਾਣੇ ਕਰਨੇ ਹੁੰਦੇ ਸੀ। ਮੇਰੀ ਉਹਦਾ ਮੈਂ ਕੀਤਾ, ਗੱਲ ਸੁਣਨ ਵਾਲੀ ਜੀ, ਜੀ ਜੀ। ਕਿ ਜੇ ਮੁੰਡਿਆਂ ਦੀ ਸਾਡੀ ਟੋਰ ਵੇਖਣੀ ਜੀ ਤੇ ਜਨਾਜ਼ਾ ਲਿਖਣਾ। ਮੈਂ ਕਿਹਾ ਮਈਅਤ ਪੇ ਗਰ ਤੂੰ ਨਾ ਆਇਆ तेरा कुछ ना जाएगा तुझे लोग कहेंगे बेवफा। फिर सी वो कदमों में तेरे जीना मरना, शहनाई बजी तेरे घर में और मेरे घर में मातम है मेरी मौत का जश्न। यानी कि इस तरह करके कि मेरे को काम इन्ना हुंदा सी ना कि मेरी अपने स्टूडियो तो अलावा मैं मजंग चुंदी भी मेरी रिकॉर्डिंग हो रही, भट्टी दे स्टूडियो भी मेरी रिकॉर्डिंग हो रही, अपने स्टूडियो भी मेरी रिकॉर्डिंग हो रही। तो मैं उन्होंने कहा यार तू मेरे नाल ना चल तू भी कोई शायरी कर लिया कर, तेन मैं खर्च पानी दे दिया कर। ਕਿਨੂੰ? वो अख्तर हुसैन ਅੱਛਾ ਉਹ ਜਿਸਲੇ ਕਰੇ ਤੇ ਉਹ ਮੇਰੀ ਸ਼ਾਇਰੀ ਦਾ ਤੇ ਉਹਦਾ ਵਜ਼ਨ ਦਾ ਬੜਾ ਫਰਕ ਪੈ ਗਿਆ। ਮੈਂ ਉਹਨੂੰ ਕਿਹਾ ਇੱਕ ਦਿਨ, ਮੈਂ ਕਿਹਾ ਯਾਰ ਤੂੰ ਢਾੜੀ ਹੋ ਕੇ ਬੇਵਜ਼ਨ ਸ਼ਾਇਰੀ ਕਰਨਾ। ਆ ਦੇਖੋ ਨਾ ਜਿਹੜੇ ਮੇਰੇ ਪਹਿਲੇ ਗਾਣੇ ਨਾ, ਮਸਲੇ ਅਤਾਬ ਦਾ ਗਾਣਾ ਮੇਰਾ ਕਾਲੋ ਕੌਣ ਸੀ ਤੇਰੇ ਨਾਲ, ਕੱਲੋ ਕੌਣ
ਬੜਾ ਮਸ਼ਹੂਰ ਬੜਾ ਚੱਲਿਆ ਗਾਣਾ ਦੇਖਣਾ ਹੁਣ ਉਹਦੀ ਵੰਡ ਨਿਜੂੜਾ ਖੁੱਲਿਆ ਤੇਰਾ ਨੀ ਕੱਜਲ ਡੁੱਲਿਆ ਤੇਰਾ ਤੂੰ ਸੱਚੀ ਦੱਸ ਦੇ ਮੈਨੂੰ ਮੈਂ ਅੱਖੀਂ ਵੇਖਿਆ ਤੈਨੂੰ ਕਿਦੇ ਨਾਲ ਦੁੱਖ ਸੁੱਖ ਫੋਲੇ ਖਲੋ ਕੇ ਕੰਧ ਦੇ ਓਲੇ ਖੜੇ ਸੋ ਦੋਵੇਂ ਕੱਲੇ ਕੀ ਛੱਡਿਆ ਈ ਮੇਰੇ ਪੱਲੇ ਹੁਣ ਇਹ ਤੇ ਕਰ ਦਈਏ ਨੀ ਕੀ ਛੱਡਿਆ ਈ ਮੇਰੇ ਪੱਲੇ ਬੇੜਾ ਗਰਕ ਹੋ ਗਿਆ ਸੁਣਨ ਵਾਲਾ ਜਿਹੜਾ ਉਸਤਾਦ ਹੋਏਗਾ ਕਹੇਗਾ ਯਾਰ ਇਹ ਹਾਲੇ ਵਜ਼ਨ 'ਚ ਵੀ ਆ ਜਾਂਦਾ ਹੈ। ਨੀ ਦਾ ਲਫ਼ਜ਼ ਵੀ ਵਿੱਚ ਈ ਊ ਆ ਇਹ ਪੈ ਜਾਂਦੇ ਨੇ ਵਿੱਚ ਲੇਕਿਨ ਪੂਰਾ ਮੇਨ ਐਸੀ ਗੱਲ ਸ਼ੌਕਤ ਅਲੀ ਨਾਲ ਮੈਂ ਬੜਾ ਕੰਮ ਕੀਤਾ ਰੋਣ ਲੱਗ ਪੈਂਦਾ ਸੀ ਵਿਚਾਰਾ ਕਹਿੰਦਾ ਯਾਰ ਸਾਦਕ ਪਤਾ ਨਹੀਂ ਕੀ 25 40 ਸ਼ੇਰ ਇੱਕ ਲਿਖਣ ਗਾਣਾ ਸੀ ਮੇਰਾ ਮਾਇਆ ਦੇ ਗਿਆ ਲੰਮੀਆਂ ਉਡੀਕਾਂ ਕਦੀ ਮੈਂ ਉਹ ਗਾਣਾ ਸੁਣ ਕੇ ਬੜਾ ਰੋਂਦਾ ਰਿਹਾ ਜਦੋਂ ਅੱਛਾ ਮਾਇਆ ਦੇ ਗਿਆ ਲੰਮੀਆਂ ਉਡੀਕਾਂ ਰੱਬਾ ਅਸੀਂ ਕੀ ਕਰੀਏ ਸਾਥੋਂ ਰੁੱਸ ਗਈਆਂ ਹੱਥਾਂ ਦੀਆਂ ਲੀਕਾਂ ਰੱਬਾ ਅਸੀਂ ਕੀ ਕਰੀਏ ਪਤਾ ਉਹਨੂੰ ਤੇ ਨਹੀਂ ਲੱਗਾ ਇਸ ਗੱਲ ਦਾ ਕੋਈ ਗਲੀਆਂ ਦਾ ਕੱਖ ਹੋ ਗਿਆ ਉਹਨੇ ਵਿਹੜੇ ਵਿੱਚੋਂ ਕੰਧ ਤੇ ਨਹੀਂ ਕੀਤੀ ਉਹ ਉਮਰਾਂ ਲਈ ਵੱਖ ਹੋ ਗਈ ਹਾਏ ਹਾਏ ਉਹਨੇ ਮਾਰੀਆਂ ਨੇ ਦਿਲਾਂ ਵਿੱਚ ਲੀਕਾਂ ਹਾਏ ਹਾਏ ਰੱਬਾ ਅਸੀਂ ਕੀ ਕਰੀਏ ਤੇ ਜ਼ਹਿਰ ਪੀ ਜਾਵਾਂ ਲਾ ਕੇ ਮੈਂ ਡੀਕਾਂ ਯਾਨੀ ਕਿ ਕਾਫੀਆ ਜਿਹੜਾ ਨਾ ਜਿਸ ਤਰ੍ਹਾਂ ਉਹ ਸੀ ਵੰਡੀਆਂ ਵਾਲਾ ਮੈਂ ਜੀ ਆ ਕੇ ਫਿਰ ਦੁਬਾਰਾ ਕਿਹਾ ਮੈਂ ਕਿਹਾ ਲਓ ਜੀ ਇਹ ਆਉਣ ਲੱਗੇ ਜੇ ਇਹ ਹੁਣ ਵੇਖਣਾ ਕਿ ਕਾਫੀਆ ਵਿੱਚ ਕਿਵੇਂ ਵੜਦਾ ਹੈ ਆਪਣਾ ਭਾਈਆ ਮੈਂ ਕਿਹਾ ਸੁਣੋ ਕਿ ਦੌਲਤਾਂ ਦੇ ਮਾਣ ਤੇ ਨਾ ਪਾ ਲਈ ਪੈਰੀ ਚੰਡੀਆਂ ਕਿਤੇ ਨਹੀਂ ਉਹ ਲੱਗਦੀਆਂ ਦਿਲਾਂ ਦੀਆਂ ਮੰਡੀਆਂ ਤੇ 2 ਦਿਨ ਜ਼ਿੰਦਗੀ ਦੇ ਲੜਿਆ ਨਾ ਕਰਨੀ ਮੌਤ ਦਾ ਸਬਬ ਬਣ ਜਾਂਦੀਆਂ ਨੇ ਭੰਡੀਆਂ ਤੇ ਦਿਲ ਜਦੋਂ ਟੁੱਟਦੇ ਤੇ ਫੇਰ ਨਹੀਂ ਉਹ ਜੁੜਦੇ ਦਿਲਾਂ ਦੀਆਂ ਤਾਰਾਂ ਕਦੀ ਕਿਸੇ ਨਹੀਂ ਉਹ ਗੰਢੀਆਂ ਤੇ ਕੱਲ ਰਾਤੀ ਸੁਪਨੇ 'ਚ ਖੂਨ ਹੋਇਆ ਦਿਲ ਦਾ ਓਹੋ ਪਿੱਟ ਪਿੱਟ ਮਰ ਗਈਆਂ ਸੱਧਰਾਂ ਇਹ ਰੰਡੀਆਂ ਜ਼ਿੰਦਗੀ ਦੇ ਦਿਨ ਬੰਦਾ ਕੱਟ ਲੈਂਦਾ ਹੈ ਹੱਸ ਕੇ ਸੱਜਣਾ ਦੇ ਵੱਲੋਂ ਜੇ ਹਵਾਵਾਂ ਆਉਣ ਠੰਡੀਆਂ ਵਾਹ 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 ਹਾਏ ਹਾਏ ਅੱਗੇ ਸ਼ੇਰ ਹੈ ਇੱਥੇ ਮੈਂ ਕਿਹਾ ਜੀ 1 ਲੱਖ ਰੁਪਇਆ ਦਿਆਂਗਾ ਹਾਂ ਇਸ ਕਾਫੀਏ ਤੇ ਕੋਈ ਸ਼ਾਇਰ ਮੈਨੂੰ ਇੱਥੇ ਸ਼ੇਰ ਕਹਿ ਕੇ ਦੱਸ ਦੇ ਬੜੀ ਵੱਡੀ ਗੱਲ ਹੈ ਮੈਂ ਬੜੀ ਕਿਹਾ ਵੱਡੀ। ਮੇਰਾ ਜੇ ਕੋਈ ਮੇਰੇ ਵਰਗਾ ਅੱਗੇ ਬੈਠਾ ਹੁੰਦਾ ਦੂਸਰਾ ਸਾਦਕ ਤੇ ਉਹ ਕਰਕੇ ਭੇਜਦਾ ਕਾਲਾ ਮੇਰੇ ਮੈਂ ਫਿਰ ਕੀ ਕਿਹਾ ਮੈਂ ਕਿਹਾ ਅਜ਼ਲਾਂ ਤੋਂ ਜ਼ਿੰਦਗੀ ਦੇ ਕੰਨ ਵਿੰਨੇ ਹੋਏ ਨੇ ਓਹੋ ਅਜ਼ਲਾਂ ਤੋਂ ਵਾਹ 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 ਜ਼ਿੰਦਗੀ ਦੇ ਕੰਨ ਵਿੰਨੇ ਹੋਏ ਨੇ ਪੌਣੀਆਂ ਅਖੀਰ ਨੇ ਮੌਤ ਦੀਆਂ ਡੰਡੀਆਂ ਹਾਏ 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 ਤੇ ਸੁੱਖਾਂ ਦੇ ਤੇ ਸਾਰੇ ਹਿੱਸੇਦਾਰ ਹੁੰਦੇ ਸਾਦਕਾ ਦੁੱਖਾਂ ਦੀਆਂ ਕਦੀ ਕਿਸੇ ਪਾਈਆਂ ਨਹੀਂ ਹੋਵੰਦੀਆਂ ਹੁਣ ਦੇਖੋ ਸਾਦਕਾ ਤੇ ਸਾਦਕ ਜਿਵੇਂ ਕਈ ਲੋਕ ਸਵਾਲ ਕਰਦੇ ਨੇ ਹੁਣ ਜਿੱਥੇ ਸਾਦਕ ਦਾ ਵਜ਼ਨ ਪੂਰਾ ਹੁੰਦਾ ਉੱਥੇ ਮੈਂ ਸਾਦਕ ਲਾਣਾ ਹੁਣ ਇੱਥੇ ਨਾ ਸੁੱਖਾਂ ਦੇ ਤੇ ਸਾਰੇ ਹਿੱਸੇਦਾਰ ਹੁੰਦੇ ਸਾਦਕ ਇਹ ਬੰਦ ਹੋ ਜਾਂਦਾ ਬਣਦਾ ਇਹ ਵੀ ਹੈ ਦੁੱਖਾਂ ਦੇ ਤੇ ਸਾਰੇ ਹਿੱਸੇਦਾਰ ਹੁੰਦੇ ਸਾਦਕਾ ਹਾਂ ਕਰ ਸਾਦਕਾ ਤੂੰ ਚਾਰਾ ਵੇਲਾ ਥੋੜਾ ਯਾਨੀ ਕਿ ਤੇ ਇਹ ਕੁਦਰਤੀ ਤੌਰ ਤੇ ਆ ਗਈ ਮੇਰਾ ਕੋਈ ਕਮਾਲ ਨਹੀਂ ਕਿ ਮੈਂ ਕਹਾਂ ਜੀ ਮੈਂ ਬੜਾ ਚਲਾਕ ਆਦਮੀ ਆ ਜਾਂ ਮੈਂ ਬੜਾ ਅੱਲਾ ਨੇ ਕਦੀ ਮੈਨੂੰ ਭੁਲੇਖੇ 'ਚ ਪਾਇਆ ਹੀ ਨਹੀਂ ਇਧਰੋਂ ਕਿਸੇ ਨੇ ਕਿਹਾ ਨਹੀਂ ਤੇ ਇਧਰੋਂ ਮਤਲਬ ਇਹ ਰਾਹਤ ਦੇ ਕੁਝ ਗਾਣੇ ਨੇ ਮੈਂ 1.5 ਮਿੰਟ 'ਚ ਲਿਖੇ ਨੇ ਗਾਣਾ ਸੀ ਜਿਸ ਨੱਖੀਆਂ ਲੜੀਆਂ ਬੜੀਆਂ ਹੱਸੀਆਂ ਸੀ ਫਤਿਹ ਅਲੀ ਖਾਨ ਹੁਣ ਨਜ਼ਰ ਨਹੀਂ ਆਉਂਦਾ ਯਾਰ ਤੇ ਰੋਂਦੀਆਂ ਰਹਿੰਦੀਆਂ ਇਹ ਅੱਖੀਆਂ ਕਰਕੇ ਪਿਆਰ ਰੋਂਦੀਆਂ ਇਹਦੇ 'ਚ ਮੇਰਾ ਅਵਾਰਡ ਵੀ ਉੱਥੇ ਇੰਡੀਆ ਲਾਸ ਹੋਇਆ ਕਿੱਸਾ ਮੁਕਤਸਰ ਇਹ ਹੈ ਕਿ ਇੰਡੀਆ ਪਾਕਿਸਤਾਨ ਨੇ ਜਿੰਨਾ ਵੀ ਰੋਣਾ ਧੋਣਾ ਨਾ ਸਾਦਕ ਸਾਹਿਬ ਨੇ ਪਾਇਆ ਅੱਛਾ ਉਹ ਆਪ ਦੱਸ ਰਹੇ ਆ ਕਿ ਮੈਂ ਆਪਣਾ ਗਾਣਾ ਉਹ ਸੁਣ ਕੇ ਕਈ ਵਾਰੀ ਬੜਾ ਰੋਇਆ ਉਹ ਗਾਣਾ ਵੀ ਤੁਹਾਡਾ ਲਿਖਿਆ ਹੀ ਹੈ ਨਾ ਅਸਲ 'ਚ ਯੂਨੀਵਰਸਲ ਹੈ ਨਾ ਹਿਜਰ ਫਰਾਕ ਤੇ ਜਿਹੜਾ ਹੋਵੇ ਨਾ ਫੇਵਰੇਟ ਵਾਲੀ ਦੀ ਗੱਲ ਆ ਉਹਦੀ ਹਾਂ ਦੇਖੋ ਨਾ ਉਹ ਕਹਿੰਦੇ ਮੈਂ ਉਹ ਗਾਣਾ ਕਈ ਵਾਰੀ ਸੁਣ ਕੇ ਰੋਇਆ ਅੱਛਾ ਜੀ ਤੁਸੀਂ ਕਦੀ ਇਹ ਵੀ ਦੇਖਿਆ ਵੀ ਤੁਹਾਡੇ ਕਲਾਮ ਨਾਲ ਪੂਰਾ ਇਨਸਾਫ ਕਿਹੜੇ ਗਵਈਏ ਨੇ ਕੀਤਾ ਦੇਖੋ ਜੀ ਗਵਈਏ 'ਚ ਜੋ ਜਿੰਨੀ ਕੁ ਕਿਸੇ 'ਚ ਤਾਕਤ ਆਏ ਉਹਨਾਂ ਕੋ ਕਰ ਦਿੰਦਾ ਜਿੰਨਾ ਕਿਸੇ ਨੇ ਬੇੜਾ ਕਰ ਕਰਨਾ ਹੋਵੇ ਉਹਦੇ ਹਿਸਾਬ ਨਾਲ ਉਹ ਤਾਂ ਕਰ ਦਿੰਦਾ ਹੁੰਦਾ ਨਾ ਵੀ ਮੈਂ ਆ ਕਲਾਮ ਲਿਖਿਆ ਸੀ ਯਾਰ ਇਹਦੇ ਤੇ ਇਹ ਸਹੀ ਵੱਜਿਆ ਬੜੇ ਆਰਟਿਸਟ ਨੂੰ ਕੰਮ ਕੀਤਾ ਤੁਸੀਂ ਦੇਖੋ ਮੈਂ ਨਾ ਇਹ ਨਹੀਂ ਕਿਹਾ ਕਿ ਮੇਰਾ ਨਾਮ ਹੋ ਗਿਆ ਤੇ ਮੈਂ ਇਸ ਬੰਦੇ ਲਈ ਨਹੀਂ ਗਾਣੇ ਲਿਖਾਂਗਾ ਮੈਂ ਛੋਟੇ ਤੋਂ ਛੋਟੇ ਤੁਹਾਨੂੰ ਦੱਸਾਂ ਕਿ ਅਕਰਮ ਨਾਲ ਮੇਰਾ ਵੱਡਾ ਪੈ ਗਿਆ 2 ਵਾਰੀ ਪਹਿਲੇ ਮੈਂ ਇੱਕ ਨਾਈ ਮੁੰਡਾ ਸ਼ੇਪਾਂ ਕਰਦਾ ਸੀ ਮੈਂ ਕਿਹਾ ਚੱਲ ਆ ਅੱਜ ਮੈਂ ਅਕਰਮ ਰਾਈ ਨੂੰ ਤੇ ਤਾਵਲਾ ਨੂੰ ਗਾਉਣਾ ਕੋਈ ਔਖਾ ਨਹੀਂ ਜਿਹਨੂੰ ਮੈਂ ਹੀ ਕਹਿ ਦਿਆਂ ਆਵੇ ਮਾਹੀ ਤੇ ਤਾਵਲਾ ਬਣ ਗਿਆ ਅੱਛਾ ਅੱਛਾ ਠੀਕ ਹੈ ਉਹਦਾ ਮੇਰੇ ਕਲਾਮ ਨੇ ਉਹਨੂੰ ਇੰਨਾ ਚਲਾਇਆ ਕਿ ਮੈਂ 2 ਲੱਖ ਕੇਸਟ ਵੇਚਿਆ ਉੱਤੇ ਮੈਂ ਲਿਖਿਆ ਅਕਰਾਮ ਰਾਈ ਕੇ ਛੋਟੇ ਭਾਈ ਅਕਰਮ ਅਲਫ ਕਾਫ ਰੇ ਮੀਮ ਵਿੱਚ ਮੈਂ ਇੰਨਾ ਕੁ ਡੰਡਾ ਪਾਤਾ ਕਿ ਅਕਰਾਮ ਰਾਈ ਕੇ ਛੋਟੇ ਭਾਈ ਵਿਕਰਮ ਰਾਈ ਵਿਕਰਮ ਰਾਈ ਇੱਥੇ ਦਾ ਨਹੀਂ ਜੀ ਇੱਥੇ ਦਾ ਸੀ ਅਕਰਾਮ ਰਾਈ ਕੇ ਛੋਟੇ ਭਾਈ ਲਿਖਿਆ ਅਕਰਮ ਵੱਡਾ ਸਾਰਾ ਅਕਰਮ ਲਿਖ ਕੇ ਨਾ ਵਿੱਚ ਇੰਨਾ ਕੋ ਡੂੰਡਾ ਲੰਮਾ ਪਾਤਾ ਅਕਰਾਮ ਰਾਈ ਕੇ ਛੋਟੇ ਭਾਈ ਨਨਕਾਣਾ ਸਾਹਿਬ ਇੱਕ ਹੁੰਦਾ ਸੀ ਭੋਲਾ ਕੇਸੜ ਬੜਾ ਉੱਥੇ ਉਹਦਾ ਨਾਮ ਸੀ ਕਿ ਮੈਂ ਐਡਾ ਉਹਦਾ ਪੋਸਟਰ ਬਣਾ ਕੇ ਉਹਦੇ ਮੈਂ ਗਾਣੇ ਲਿਖੇ
ਤੂੰ ਜਵੀ ਰੱਜ ਕੇ ਸੋਹਣੀਏ ਤੇਰਾ ਰੰਗ ਵੀ ਲਾਲ ਟਮਾਟਰ ਏ। ਜਿਹੜੀ ਆਸ਼ਿਕ ਦਾ ਨਾ ਫੋਨ ਸੁਣੇ ਓਏ ਉਹਦਾ ਦੋਜ਼ਖ ਵਿੱਚ ਕੁਆਟਰ ਉਹਦਾ ਦੋਜ਼ਖ ਵਿੱਚ ਕੁਆਟਰ ਵਾਈ ਬੜਾ ਜੀ ਫੂੰਵਾ ਮਾਰਦਾ ਫਿਰੇ ਮੈਂ। ਫਿਰ ਉਹਦੇ ਲਈ ਇਹ ਮੈਂ ਲਿਖਿਆ ਜੇ ਗੁਰਬਤ ਕਿਤੇ ਕੰਧ ਨਾ ਬਣਦੀ ਸਾਰੀਆਂ। ਫਿਰ ਇੱਕ ਹੋਰ ਸੀ ਉਹਦਾ ਨੀ ਤੂੰ ਲੁੱਡੋ ਦੇ ਸੱਪ ਵਾਂਗੂ ਡੰਗ ਖਾ ਕੇ ਮਰ ਜਾਏਂਗੀ ਹੈ ਤੂੰ ਵੱਡੀ ਚਾਤਰ ਇੱਕ ਦਿਨ ਆਪਣੀ ਇੱਜ਼ਤ ਹਾਰ ਜਾਏਂਗੀ ਨਹੀਂ ਤੂੰ ਲੁੱਡੋ ਦੇ ਸੱਪ ਵਾਂਗੂ ਡੰਗ ਖਾ ਕੇ ਮਰ ਜਾਏਂਗੀ ਹੈ ਇਸ ਤਰ੍ਹਾਂ ਕਰਕੇ। ਫਿਰ ਉਹ ਬੜੇ ਬੜੇ ਆਏ। ਇੱਕ ਹੋਰ ਸੀ ਸ਼ੌਕਤ ਅਲੀ ਰਾਜਾ, ਉਹਦੇ ਲਈ ਵੀ ਜਨਾਜ਼ਾ ਲਿਖਿਆ ਆ ਜਾ ਲੈ ਚੱਲੇ ਮਰਗ ਤੇ ਸਾਡੇ ਲਈ ਕੀ ਸੀ ਆ ਜਾ ਲੈ ਚੱਲੇ ਨਹੀਂ ਜਨਾਜ਼ਾ ਤੇਰੇ ਰਾਈ ਦਾ ਮਰ ਜਾਣਿਆਂ ਵਾਲਿਆਂ ਨੂੰ ਇਹਨਾਂ ਨਹੀਂ ਸਤਾਈ ਦਾ ਆ ਜਾ ਲੈ ਚੱਲੇ ਨਹੀਂ ਜਨਾਜ਼ਾ ਤੇਰੇ ਰਾਈ ਦਾ ਵਾਹ ਵਾਹ ਵਾਹ। ਇਸ ਤਰ੍ਹਾਂ ਕਰਕੇ ਕਾਫੀ ਕੰਮ ਇੰਨਾ ਕਰ ਛੱਡਿਆ ਕਿ ਜਿਹਦਾ ਕੋਈ ਹਿਸਾਬ ਹੀ ਨਹੀਂ। ਅੱਲਾ ਨੇ ਨਾ ਮਤਲਬ ਮੈਂ ਸੂਫੀਆਨਾ ਕਲਾਮ ਲਿਖਿਆ ਉਹਦੇ 'ਚ ਵੀ ਅੱਲਾ ਨੇ ਇੱਜ਼ਤ ਦਿੱਤੀ। ਤੇਰੀ ਤਸਬੀਹ ਦੇ ਟੁੱਟ ਜਾਣ ਦਾਣੇ ਵੇ ਰੱਬ ਰੱਬ ਕਹਿਣ ਵਾਲੇ ਕਿਤੇ ਆਵੇ ਤੇਰੀ ਅਕਲ ਟਿਕਾਣੇ ਵੇ ਰੱਬ ਰੱਬ ਕਹਿਣ ਵਾਲੇ। ਨਾ ਅੱਲਾ ਦਾ ਤੂੰ ਲੈਣਾ ਗਿਣ ਕੇ ਕਦੀ ਵੇਖ ਇਸ ਫਾਸਲੇ ਨੂੰ ਮਿਣ ਕੇ ਜਿਹੜਾ ਮੁੱਕ ਗਿਆ ਹੁਣੇ ਤੇਰੇ ਭਾਣੇ ਵੇ ਰੱਬ ਰੱਬ ਕਹਿਣ ਵਾਲੇ। ਅੱਛਾ ਰੱਬ ਲੱਭਦਾ ਹੈ ਜੇ ਤੂੰ ਰੱਬ ਲੱਭਣਾ ਤਰੀਕਾ ਤੈਨੂੰ ਮੈਂ ਦੱਸਣਾ। ਰੱਬ ਆਖਦਾ ਏ ਸ਼ਾਹ ਰਗੋਂ ਨੇੜੇ ਉਹ ਤੇਰੇ ਵਿੱਚ ਮੈਂ ਵਸਣਾ। ਅੱਗੇ ਸੀ ਕਿ ਇਹ ਤੇ ਰੱਬ ਕੋਲੋਂ ਮੰਗਦੇ ਨੇ ਦੌਲਤਾਂ ਤੇ ਸੁੱਖ ਕਦੀ ਸਾਧਕ ਨਹੀਂ ਲੈਂਦੀ ਇਹਨਾਂ ਬੰਦਿਆਂ ਦੀ ਭੁੱਖ ਇਹਨਾਂ ਕਬਰਾਂ ਦੀ ਮਿੱਟੀ ਨਾਲ ਰੱਜਣਾ ਤਰੀਕਾ ਤੈਨੂੰ ਮੈਂ ਦੱਸਣਾ। ਰੱਬ ਲੱਭਦਾ ਹੈ ਜੇ ਤੂੰ ਰੱਬ ਲੱਭਣਾ ਤਰੀਕਾ ਤੈਨੂੰ ਮੈਂ ਦੱਸਣਾ। ਠੀਕ ਹੈ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਦੇ ਵੀ ਬਹੁਤ ਕਲਾਮ ਨੇ ਜਿਹੜੇ ਕਿ ਉਹ ਜਿੱਧਰ ਨੂੰ ਜੋ ਕਿਸੇ ਨੇ ਕਿਹਾ ਨਾ ਉਹ ਮੈਂ ਕਰ ਦਿੱਤਾ ਉਹਨੂੰ। तुम कितने अरसे तो फिर गाने लिख ही नहीं रहे? मैं 15-16 साल तो नहीं लिख ਰਿਹਾ ਗਾਣਿਆਂ ਤੋਂ ਮਰਾਦ ਕਿ ਸੂਫੀਆਨਾ ਕਲਾਮ ਜਿਹੜੇ ਨਾ ਯਾਨੀ ਕਿ ਇਹ ਸੂਫੀਆਨਾ ਕਲਾਮ ਇਹਨੂੰ ਗਾਣਾ ਨਹੀਂ ਕਹਿ ਸਕਦੇ ਤੁਸੀਂ ਉੱਥੇ ਅਮਲਾਂ ਦੇ ਹੋਣਗੇ नहीं ये तो है ਹਾਂ ਲੇਕਿਨ ਜਿਹੜੇ ਮੇਰੇ ਗਾਣੇ ਨੇ ਨਾ ਉਹਦੇ ਵਿੱਚ ਵੀ ਮੈਂ ਅਦਬ ਨੂੰ ਕਾਇਮ ਰੱਖਿਆ। ਮਤਲਬ ਕਿਸੇ ਦਾ ਨਹੀਂ ਕੋਈ ਇੱਥੇ ਯਾਰ ਸਾਰੇ ਝੂਠੇ ਨੇ। ਇਹਦੇ ਵਿੱਚ ਅਗਰ ਕੋਈ ਹੋਰ ਸ਼ਾਇਰ ਹੁੰਦਾ ਤੇ ਉਹਨੇ ਪਤਾ ਕੀ ਕਹਿਣਾ ਸੀ ਉਹ ਅੱਜ ਕੱਲ ਯਾਰਾਂ ਦੇ ਕਰਾਰ ਸਾਰੇ ਝੂਠੇ ਨੇ। ਠੀਕ ਹੈ ਤੇ ਮੈਂ ਕੀ ਕਹਿ ਰਿਹਾ ਕਿ ਹਰ ਪਾਸੇ ਸ਼ੂਕ ਦੀ ਜ਼ਰੂਰਤਾਂ ਦੀ ਸਪਣੀ ਥਾਂ ਥਾਈ ਸਭਨਾਂ ਨੂੰ ਪਈ ਆਪੋ ਆਪਣੇ ਕਰੇ ਕੋਈ ਕਿਦਾ ਇਤਬਾਰ ਸਾਰੇ ਝੂਠੇ। ਤੇ ਦੁੱਖਾਂ ਦੇ ਕਿਸੇ ਯਾਰ ਸਾਦਗਾ ਦਰਾਜ਼ ਨੇ ਹੀਰਾ ਨੇ ਫਰੇਬੀ ਇੱਥੇ ਰਾਂਝੇ ਦਗਾਬਾਜ਼ ਨੇ ਪਿਆਰ ਦੇ ਨੇ ਜਿੰਨੇ ਠੇਕੇਦਾਰ ਸਾਰੇ ਝੂਠੇ ਕਿਸੇ ਦਾ ਨਹੀਂ ਕੋਈ ਇੱਥੇ ਯਾਰ। ਉਦੋਂ ਦਾ ਕੰਨਾਂ 'ਚ ਨਾ ਤੁਹਾਡਾ ਨਾਮ ਪੈਣ ਲੱਗਾ। ਆ ਮੁੰਡਾ ਇਹਦਾ ਪਹਿਲੇ ਵੱਡਾ ਭਾਈ ਸੀ, ਕੇਸਟਾਂ ਦੀ ਦੁਕਾਨ ਸੀ ਤੇ ਇਹ ਐਸਾ ਨਿੱਕਿਆਂ ਨਿੱਕਿਆਂ ਤੋਂ ਮੈਨੂੰ ਯਾਦ ਆ ਗਿਆ ਮੇਰੇ ਦਿਲ ਦੇ ਸਾਰਿਆਂ ਚਾਵਾਂ ਦਾ ਗਲ ਘੁੱਟਿਆ ਤੇਰਿਆਂ ਜਬਰਾਂ ਨੇ ਹਾਂ ਤੇਰੇ ਸਿਰ ਤੇ ਉਹਨੇ ਵਾਲ ਵੀ ਨਹੀਂ ਹਾਂ ਮੇਰੇ ਦਿਲ ਵਿੱਚ ਜਿੰਨੀਆਂ ਕਬਰਾਂ ਨੇ ਓਏ ਹੋਏ 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 ਤੇ ਰਹੀ ਥਾਂ ਨਹੀਂ ਕੋਈ ਦਫਨਾਵਣ ਦੀ ਸੋਚ ਕੇ ਸੱਜਣਾ ਵਾਰ ਕਰੀ ਬੜੇ ਚਿਰ ਤੋਂ ਸਾਦਕ ਬੇਕਸ ਦਾ ਛੱਡ ਦਿੱਤਾ ਹੈ ਦਾਮਨ ਸਬਰਾਂ ਨੇ। ਵਾਹ ਵਾਹ। ਤੇ ਇਸ ਤਰ੍ਹਾਂ ਦੇ ਬੜਾ ਇੱਕ ਗਜ਼ਲ ਸੀ ਮੇਰੀ ਕਿ ਨੀਂਦਰਾਂ ਨੂੰ ਅੱਖੀਆਂ ਦੇ ਰਾਹ ਭੁੱਲ ਗਏ ਵਾਹ ਵਾਹ। ਮੇਰੇ ਨਾਲ ਮੇਰੇ ਜਗਰਾਤੇ ਰੁਲ ਗਏ ਵਾਹ। ਕੀ ਮੈਨੂੰ ਦੇਣਾ ਹੈ ਸਹਾਰਾ ਤੇਰੀ ਯਾਦ ਨੇ ਜਦੋਂ ਵੀ ਇਹ ਆਈ ਮੇਰੇ ਹੰਝੂ ਡੁੱਲ ਗਏ ਨੇ। ਵਾਹ ਵਾਹ। ਤੇ ਮਾਰਦੇ ਨੇ ਤਾਨੇ ਮੈਨੂੰ ਨਾ ਤੇਰਾ ਲੈ ਕੇ ਹਾਂ ਨਿੱਕੇ ਨਿੱਕੇ ਬਾਲਾਂ ਦੇ ਵੀ ਮੂੰਹ ਖੁੱਲ ਗਏ। ਵਾਹ ਵਾਹ ਵਾਹ। ਤੇ ਇੱਕ ਇੱਕ ਗੱਲ ਤੇਰੀ ਲਿਖੀ ਮੇਰੇ ਦਿਲ ਤੇ ਆਹਾ ਤੈਨੂੰ ਕਿਵੇਂ ਪਿਆਰ ਦੇ ਜ਼ਮਾਨੇ ਭੁੱਲ ਗਏ। ਵਾਹ ਵਾਹ ਵਾਹ। ਸਾਦਕ ਨੂੰ ਪੁੱਛ ਹੁੰਦਾ ਸੇ ਕੀ ਵਿਛੋੜੇ ਦਾ ਹਾਂ ਜਿਹਦੇ ਲਈ ਇਹ ਦੋਜ਼ਖਾਂ ਦੇ ਬੂਹੇ ਖੁੱਲ ਗਏ। ਹਾਏ 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 ਕੀ ਬਾਤ ਹੈ। ਸ਼ੌਕਤ ਅਲੀ ਦੇ ਬੜੇ ਅੱਛੇ ਗਾਣੇ ਨੇ। ਇੱਕ ਸੀ ਕੋਲ ਮੇਰੇ ਬੈਠਾ ਸੀ ਉਹ ਕਿੱਡਾ ਹਰਜਾਈਏ ਜਿਹਨੂੰ ਸਾਡੇ ਰੋਣ ਦੀ ਆਵਾਜ਼ ਵੀ ਨਾ। ਵਾਹ ਵਾਹ। ਇਹ ਹਬੀਬ ਸਾਹਿਬ ਇਹਨਾਂ ਦੀ ਇਹ ਸੀ ਵੀ ਜਦੋਂ ਵੀ ਐਸਐਮ ਸਾਦਕ ਸਾਹਿਬ ਨੇ ਹਾਂਜੀ। ਤੇ ਮੈਨੂੰ ਜ਼ਰੂਰ ਬੁਲਾਇਆ। ਨਹੀਂ ਹੁਣ ਕਿਸ ਟਾਈਮ ਦਿਨ ਦੇ ਪ੍ਰੋਗਰਾਮ ਰੱਖਾਂਗੇ ਇਨਸ਼ਾਅੱਲਾ ਤੁਹਾਡਾ ਆਪਣਾ ਘਰ ਆ ਜੀ, ਤੁਸੀਂ ਜਮ ਆਓ ਜੀ। ਮੈਨੂੰ ਤਾਂ ਖੁਸ਼ੀ ਬੜੀ ਹੋਈ ਹੈ ਤੇ ਇਨਸ਼ਾਅੱਲਾ ਦੁਬਾਰਾ ਵੀ ਇਕੱਠੇ ਹੋਵਾਂਗੇ। ਮੈਂ ਬਿਲਕੁਲ ਫਾਰਗ ਹੁੰਨਾ। ਮੈਂ ਘਰ ਕੋਈ ਕੰਮ ਆ ਜਾਂਦਾ ਨਾ ਜੋ ਨਾਤਾਂ ਲਿਖੀਆਂ ਨੇ 4 ਨਾਤਾਂ ਲਿਖੀਆਂ ਨੇ ਉਹ ਮੇਰਾ 5 ਮਿੰਟ ਦਾ ਕੰਮ 5 ਜਾਂ 6 ਮਿੰਟ ਦਾ ਇਸ ਤੋਂ ਜ਼ਿਆਦਾ ਨਹੀਂ। ਮੈਂ ਘਰ ਹੀ ਹੁੰਨਾ। ਮੈਂ WhatsApp ਮੁੰਡੇ ਨੂੰ ਕਰ ਦੇਣਾ ਸਟੋਰੀ ਵਿੱਚ ਰਿਕਾਰਡਿੰਗ ਕਰਕੇ ਉਹਨਾਂ ਨੂੰ ਭੇਜ ਦੇਣਾ। ਮੇਰਾ ਮੁਸ਼ੱਕਤ ਵਾਲਾ ਕੰਮ ਕੋਈ ਨਹੀਂ ਬਲਕਿ ਘਰ ਰਹਿ ਕੇ ਨਾ ਮੈਂ ਆਵਾਜ਼ਾਰ ਹੁੰਨਾ ਕਿ ਉਹ ਕੋਈ ਕਮਰਾ ਉੱਥੇ ਹੀ ਏਸੀ 'ਚ ਉੱਥੇ ਹੀ ਖਾਣਾ ਉੱਥੇ ਹੀ ਸੌਂ ਜਾਣਾ ਉੱਥੇ ਹੀ। ਤੇ ਉਹ ਮਹਿਫਲ ਨਾਲ ਬੰਦਾ ਥੋੜਾ ਨਾ ਥੋੜੀ ਥਕਾਵਟ ਹੁੰਦੀ ਹੈ ਬੜਾ ਜੀ ਥੋੜਾ ਬੜਾ ਫਰਕ ਪੈਂਦਾ ਜੀ। ਮੈਂ ਤਾਂ ਕਹਿੰਦਾ ਮੇਰੇ ਕੋਲ ਰਹਿ ਕੇ ਜਾਓ ਮਹੀਨਾ
ਇਹ ਮਹੀਨਾ ਇੱਕ ਦਿਨ ਨਹੀਂ ਰਹਿ ਸਕਦਾ, ਬਸ ਆਦਤ ਨਹੀਂ ਹੈਗੀ ਨਾ। ਹਾਂ ਘਰ ਤੋਂ ਬਾਹਰ ਜਦੋਂ ਮੈਂ ਬਾਹਰ ਜਾਣਾ ਨਾ ਤੇ ਯਕੀਨ ਕਰੋ 4-4 ਦਿਨ 5-5 ਦਿਨ ਮੈਨੂੰ ਨੀਂਦ ਹੀ ਨਹੀਂ ਆਉਂਦੀ। ਹਾਂ ਇੱਕ ਬੰਦੇ ਦਾ ਆਪਣਾ ਆਪਣਾ ਸੁਭਾਅ ਹੁੰਦਾ ਹੈ, ਬੜਾ ਨਾਜ਼ੁਕ ਮਜ਼ਾਜੀ ਵਾਲਾ ਮੇਰਾ ਹੈ ਹਿਸਾਬ ਨਾਲ। ਠੀਕ। ਤੇ ਵਰਨਾ ਮੈਨੂੰ ਜਾਣੇ ਨੇ ਵੀ ਬੜੇ ਤਰਲੇ ਕੀਤੇ। ਨਹੀਂ ਮੈਂ ਉਹ ਤਾਂ ਕਹਿੰਦਾ ਨਜ਼ਰ ਆਉਂਦਾ ਨਾਜ਼ੁਕ ਮਜ਼ਾਕ ਹਾਂ ਸ਼ੁਰੂ ਤੋਂ ਹੀ ਹੂੰ ਸ਼ੁਰੂ ਤੋਂ ਹੀ ਇਹ ਨਹੀਂ- ਜਮਾਲਿਆਤੀ ਜ਼ੌਕ ਜਿਸ ਬੰਦੇ ਦਾ ਹੈ ਨਾ ਤੇ ਹਾਂ ਉਹਦਾ ਹੈ। ਉਹ ਪਰ ਮੈਂ ਹੋਟਲ ਜਿਹੜੇ ਚ ਰਹਿੰਦਾ ਸਾਂ, ਜਿੱਥੇ 10-15 ਸਾਲ ਬੰਦਾ ਜਾਂਦਾ ਰਹੇ, ਜੋ ਸਾਰੇ ਨਾਲ ਯਾਰੀ ਦੋਸਤੀ ਵਾਲਾ ਹੀ ਮਾਹੌਲ ਬਣਦਾ। ਘਰ ਬਣ ਜਾਂਦਾ ਹੈ। ਹਾਂ ਬੜਾ ਪਿਆਰ ਕਰਦੇ ਨੇ, ਬੜੇ ਅੱਛੀਆਂ ਯਾਦਾਂ ਨੇ। ਹੁਣ ਅੱਲਾ ਕਰੇ ਕੋਈ ਇੰਡੀਆ ਦਾ ਖੁੱਲ ਜਾਏ ਕੋਈ ਹਿਸਾਬ ਕਿਤਾਬ ਤੇ ਬੰਦੇ ਬੜਾ ਪਿਆਰ ਕਰਦੇ ਨੇ। ਹੁਣ ਆਖਰੀ ਵਾਰੀ ਕਦੋਂ ਗਏ ਸੀ ਤੁਸੀਂ? ਮੈਂ ਗਿਆ ਜਦੋਂ ਦਾ ਮੋਦੀ ਆਇਆ ਉਦੋਂ ਦਾ ਇੱਕ ਵਾਰੀ ਨਹੀਂ ਗਿਆ। ਅੱਛਾ ਉਸ ਤੋਂ ਪਹਿਲਾਂ ਜਦੋਂ ਤੁਸੀਂ ਜਦੋਂ ਮਰਜ਼ੀ ਮਨਮੋਹਨ ਸਿੰਘ ਸੀ ਹੋਰ ਸੀ ਉਦੋਂ ਮੈਂ ਜਾਂਦਾ ਰਿਹਾ। ਇਹ ਨਹੀਂ ਕਿ ਮੈਂ ਨਹੀਂ ਗਿਆ, ਸਰਕਾਰ ਕੋਈ ਵੀ ਨਹੀਂ ਗਿਆ। ਹਾਂ ਕੋਈ ਵੀ ਨਹੀਂ ਗਿਆ। ਉਹ ਲੋਕ ਤਾਂ ਆਉਂਦੇ ਆ। ਵੇਖੋ ਜੀ ਉਹ ਜਿਵੇਂ ਆਉਂਦੇ ਨੇ ਨਾ, ਅਸੀਂ ਨਹੀਂ ਉਹ ਵਿਚਾਰ ਸਕਦੇ। ਉਹ ਆਉਂਦੇ ਨੇ ਜੱਥਿਆਂ ਦੇ ਵਿੱਚ, ਹਾਂਜੀ ਲੈ ਵੀ ਇੱਥੇ ਨਹੀਂ ਜਾਣਾ, ਉੱਥੇ ਨਹੀਂ ਜਾਣਾ, ਜਿੱਥੇ ਦੀ ਉਹਨਾਂ ਨੂੰ ਡਾਇਰੈਕਸ਼ਨ ਹੈ ਉਹਨਾਂ ਨੇ ਉੱਥੇ ਉੱਥੇ ਜਾਣਾ ਹੈ। ਜਾਣਾ। ਅਸੀਂ ਉਂਝ ਜਾ ਨਹੀਂ ਸਕਦੇ। ਹਾਂਜੀ ਸਮਝ ਲੱਗੀ ਜੇ ਗੱਲ ਦੀ। ਤੇ ਉਹ ਉਹਨਾਂ ਦਾ ਮਜ਼ਹਬੀ ਤਿਉਹਾਰ ਹੁੰਦਾ ਹੈ, ਉਹਦੇ ਵਾਸਤੇ ਉਹਦੇ ਵਾਸਤੇ ਨਨਕਾਣਾ ਸਾਹਿਬ ਜਾਣਾ। ਨਨਕਾਣਾ ਸਾਹਿਬ ਆਉਂਦੇ ਨੇ। ਸਾਨੂੰ ਸਿੱਖ ਨਜ਼ਰ ਆਉਂਦੇ ਆ ਕਿ ਉਹ ਆਉਂਦੇ ਹਾਂ, ਆ, ਇਸ ਇਸ ਕਰਕੇ। ਕਰਕੇ ਕਿਉਂਕਿ ਉਹ ਤਾਂ ਸਿਰਫ ਨਨਕਾਣਾ ਸਾਹਿਬ ਹਸਨ ਅਬਦਾਲ ਇਹ ਹਾਂ ਉਹਨਾਂ ਦੇ ਬਸ ਆਪਣਾ ਆਮ ਵੀਜ਼ਾ ਜਿਹੜਾ ਹੈ ਨਾ ਉਹ ਨਹੀਂ ਉਹਨਾਂ ਨੇ। ਇਸ ਤਰ੍ਹਾਂ ਸਾਡੇ ਅਜਮੇਰ ਸ਼ਰੀਫ ਜਿਹੜਾ ਵਾ ਹਾਂ ਬਲਕਿ ਮੈਚ ਦੇ ਉੱਤੇ ਨਾ ਹਾਂਜੀ ਵੀਜ਼ੇ ਖੁੱਲ ਜਾਂਦੇ ਨੇ। ਇਹੋ ਐਤਕੀ ਮੈਚ ਤੇ ਇੱਕ ਬੰਦੇ ਪਾਕਿਸਤਾਨੀ ਨੂੰ ਨਾ ਵੀਜ਼ਾ ਨਹੀਂ ਨਹੀਂ ਦਿੱਤਾ। ਇਸ ਤਰ੍ਹਾਂ ਹੀ ਹਾਂਜੀ ਇਦਾਂ ਹੀ ਹੈ। ਮੈਨੂੰ ਵੀ ਬੜਾ ਚਾਅ ਜੀ ਵੈਸੇ ਜਾਣ ਦਾ। ਕਿਤੇ ਜ਼ਿਆਰਤਾਂ ਵਾਸਤੇ ਤੁਸੀਂ ਅਪਲਾਈ ਕਰੋ ਤੇ ਉਹ ਬਹੁਤ ਛੇਤੀ ਵੀਜ਼ਾ ਜਿਹੜਾ ਜੀ ਉਹ ਲੱਗ ਜਾਂਦਾ ਤੁਹਾਡਾ। ਹਾਂਜੀ ਛੇਤੀ ਫਿਰ ਵੀ ਨਹੀਂ ਲੱਗਦਾ। ਹਾਂਜੀ ਇੱਕੋ ਜਿਹਾ ਵੀਜ਼ਾ ਤੇ ਲੱਗ ਜਾ। ਤੁਸੀਂ ਦਿਲ ਦਾ ਆਪਰੇਸ਼ਨ ਕਰਾਉਣਾ ਹੈ, ਹਾਂਜੀ ਤੁਸੀਂ ਗੁਰਦਾ ਨਵਾਂ ਪਾਉਣਾ ਹੈ, ਨਵਾਂ ਪਾਣਾ ਫਿਰ ਤੁਹਾਡੇ ਕੋਲ ਡਾਕਟਰ ਦੇ ਪੇਪਰ ਹੋਣ ਤੇ ਫਿਰ ਤੁਹਾਡਾ ਵੀਜ਼ਾ ਲੱਗ ਜਾਏਗਾ। ਤੇ ਐਸਐਮ ਸਾਦਕ ਸਾਹਿਬ ਦੇ ਬੜੇ ਅਸੀਂ ਸ਼ੁਕਰਗੁਜ਼ਾਰ ਹਾਂ ਵੀ ਸਾਡੇ ਪਿੰਡ ਦੇ ਵਿੱਚ ਰੌਣਕਾਂ ਲਾਈਆਂ। ਰਾਤ ਦੇ ਕੀ ਟਾਈਮ ਹੋਇਆ? 12:30 ਹਾਂਜੀ 2 ਵਜੇ ਦੇ ਰਾਤ ਦੇ 2 ਵਜੇ ਆ ਤੇ ਜੀ ਇੱਥੇ ਇੰਜ ਲੱਗਦਾ ਵੀ ਜਿਵੇਂ ਦਿਨ ਚੜਿਆ। 2 ਹੀ ਵੱਜ ਜਾਣੇ ਨੇ। ਹਾਂਜੀ ਤੇ ਐਸਐਮ ਸਾਦਕ ਸਾਹਿਬ ਸਾਡੇ ਕੋਲ ਬੈਠੇ ਆ। ਇਹ ਸਾਡੇ ਬਖਤਾਂ ਦੀ ਗੱਲ ਆ। ਮੈਂ ਹੁਣ ਇਹਨਾਂ ਨੂੰ ਸਿਰਫ ਇੱਕ ਗੱਲ ਪੁੱਛਣੀ ਆ ਵੀ ਮੇਰੇ ਭਾਗ ਕਿਵੇਂ ਜਾਗੇ? ਇਹ ਜੀ ਇਹ ਮੈਨੂੰ ਦਿਓ ਜ਼ਰਾ ਮੈਂ ਚੱਲਦਾ ਹੋ। ਅੱਛਾ ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸਾਰੇ ਦੇਖਣ ਸੁਣਨ ਵਾਲਿਆਂ ਨੂੰ ਐਸਐਮ ਸਾਦਕ ਦੀ ਤਰਫੋਂ ਦਿਲ ਦੀਆਂ ਗਹਿਰਾਈਆਂ ਤੋਂ ਸਲਾਮ। ਸਾਰੇ ਵਸਦੇ ਰਹਿਣ ਲਹਿੰਦੇ ਚੜ੍ਹਦੇ ਪੰਜਾਬ ਦੇ ਲੋਕ। ਤੇ ਬਸ ਅੰਜਮ ਸਾਹਿਬ ਜਿਹੜੇ ਨੇ ਇਹ ਮੇਰੇ ਦੋਸਤ ਨੇ, ਲੇਕਿਨ ਇਹ ਦੋਸਤ ਮੇਰੇ ਤਾਜ਼ੇ ਬਣੇ ਨੇ ਕਿਉਂਕਿ ਮੈਂ ਇਹਨਾਂ ਦੇ ਨੈੱਟ ਤੇ ਵੀਡੀਓ ਦੇਖਦਾ ਸਾਂ ਤੇ ਪੰਜਾਬੀ ਨੂੰ ਬੜਾ ਪ੍ਰਮੋਟ ਕਰਦੇ ਨੇ ਤੇ ਮੈਂ ਸਾਰੀ ਜ਼ਿੰਦਗੀ ਕੰਮ ਹੀ ਪੰਜਾਬੀ 'ਚ ਕੀਤਾ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਮੈਂ ਹਜ਼ਾਰਾਂ ਦੇ ਹਿਸਾਬ ਨਾਲ ਉਰਦੂ ਕਲਾਮ ਲਿਖੇ ਨੇ, ਲੇਕਿਨ ਮੇਰੇ ਉਰਦੂ ਕਲਾਮ ਵੀ ਪੰਜਾਬੀ ਵਰਗੇ ਹੀ ਨੇ। ਤੇ ਮੇਰੇ ਜਿਹੜੇ ਚਾਹਣ ਵਾਲੇ ਲੋਕ ਨੇ ਉਹ ਕਹਿੰਦੇ ਨੇ ਸਾਦਕ ਸਾਹਿਬ ਤੁਹਾਡੀ ਉਰਦੂ ਬੜੀ ਸਿੱਧੀ ਹੁੰਦੀ ਹੈ। ਇਹ ਉਹੀ ਲਫ਼ਜ਼ ਮੈਂ ਇਸਤੇਮਾਲ ਕੀਤੇ ਨੇ ਜਿਹੜੇ ਪੰਜਾਬੀ ਵਿੱਚ ਇਸਤੇਮਾਲ ਹੁੰਦੇ ਨੇ। ਘਰ ਉਰਦੂ 'ਚ ਵੀ ਇਸਤੇਮਾਲ ਹੁੰਦਾ ਹੈ, ਪੰਜਾਬੀ 'ਚ ਵੀ ਹੁੰਦਾ ਹੈ। ਤੇਰੇ ਉਰਦੂ 'ਚ ਵੀ ਇਸਤੇਮਾਲ ਹੁੰਦਾ ਹੈ, ਪੰਜਾਬੀ 'ਚ ਵੀ ਇਸਤੇਮਾਲ ਹੁੰਦਾ ਹੈ। ਤੇ ਕਿੰਨੇ ਦਿਨਾਂ ਤੋਂ ਟਾਈਮ ਬਣਦਿਆਂ ਕਦੀ ਅੱਗੇ ਪਿੱਛੇ ਹੋ ਜਾਂਦਾ ਸੀ ਤੇ ਅੱਜ ਮੈਂ ਕਿਹਾ ਵੀ ਚਲੋ ਮੇਰਾ ਵੀ ਦਿਲ ਸੀ ਕਿ ਮੈਂ ਕੋਈ ਪਿੰਡ ਦੀਆਂ ਰੁੱਤਾਂ ਤੇ ਪਿੰਡ ਦੀਆਂ ਬਹਾਰਾਂ ਜਿਹੜੀਆਂ ਨੇ ਜਾ ਕੇ ਵੇਖਾਂ। ਇੱਕ ਮੁੱਦਤ ਹੋ ਗਈ ਹੈ ਪਿੰਡ 'ਚ ਕਦੀ ਜਾਣ ਦਾ ਕੋਈ ਮੌਕਾ ਨਹੀਂ ਬਣਿਆ। ਤੋ ਆਇਆ ਵਾਂ, ਬੜਾ ਅੱਛਾ ਲੱਗਾ। ਸਾਰੇ ਲੋਕ ਮੇਰੀ ਮੁਹੱਬਤ ਵਿੱਚ ਬੈਠੇ ਨੇ। ਮੈਂ ਇਹਨਾਂ ਦਾ ਤਹਿ ਦਿਲ ਨਾਲ ਮਸ਼ਕੂਰ ਹਾਂ ਔਰ ਇਹਨਾਂ ਦੀ ਮੁਹੱਬਤ ਸਦਾ ਯਾਦ ਸਰ ਰੱਖਾਂਗਾ। ਰਾਬਤਾ ਕਿਵੇਂ ਹੋਇਆ ਸੀ? ਕਿਹੜੀ ਕੋਈ ਵੀਡੀਓ ਕਿਹੜੀ ਦੇਖੀ ਸੀ? ਕਿੱਥੋਂ ਗੱਲ ਤੁਹਾਡੀ ਇਹਨਾਂ ਨਾਲ ਸ਼ੁਰੂ ਹੋਈ ਸੀ ਗੱਲਬਾਤ? ਰਾਬਤਾ ਮੈਂ ਇਹਨਾਂ ਦਾ ਦੇਖ ਰਿਹਾ ਸਾਂ, ਜਿਹੜੇ ਫਿਲਮ ਬਣਾ ਰਹੇ ਸਨ ਇਹ। ਤੇ ਮੈਂ ਨਾ ਫਿਰ ਉੱਥੋਂ ਇਹਨਾਂ ਦਾ ਨੰਬਰ ਲੱਭਿਆ। ਮੈਂ ਦੇਖਿਆ ਇਹਨਾਂ ਦਾ ਨੰਬਰ ਲਿਖਿਆ ਸੀ ਤੇ ਮੈਂ ਖੁਦ ਹੀ ਪਹਿਲੇ ਇਹਨਾਂ ਨੂੰ ਕਾਲ ਕੀਤੀ ਤੇ ਇਹਨਾਂ ਨੇ ਅੱਗੋਂ ਮੁਹੱਬਤ ਦਿੱਤੀ। ਤੇ ਫਿਰ ਜ਼ਾਹਰ ਹੈ ਅਗਰ ਇੱਕ ਵਾਰੀ ਕਾਲ ਦਾ ਨਾ ਰਿਸਪੌਂਸ ਆਉਂਦਾ ਤੇ ਮੈਂ ਵੀ ਨਾ ਅੱਗੋਂ ਕਰਦਾ। ਤੇ ਇਸ ਕਰਕੇ ਫਿਰ ਮੈਂ ਕਿਹਾ ਮੈਂ ਭਾਜੀ ਆਵਾਂਗਾ ਇਨਸ਼ਾਅੱਲਾ ਜ਼ਰੂਰ ਤੁਹਾਡੇ। ਮੈਨੂੰ ਤਾਂ ਚਾਅ ਚੜ ਗਿਆ ਸੀ ਜੀ ਜਦੋਂ ਮੈਂ ਤਾਂ ਇੱਥੇ ਸਾਰੇ ਪਿੰਡ 'ਚ ਦੱਸਦਾ ਰਿਹਾ ਵੀ ਐਸਐਮ ਸਾਦਕ ਸਾਹਿਬ ਦਾ ਮੈਨੂੰ ਕਿਉਂ ਰਮਜ਼ਾਨ ਇਦਾਂ ਹੀ ਮੈਂ ਸਾਰਿਆਂ ਨੂੰ ਦੱਸਿਆ ਤੇ ਬੜਾ ਮੈਨੂੰ ਚਾਅ ਚੜਿਆ। ਤੇ ਅੱਜ ਤੇ ਇਹ ਪਹਿਲੀ ਵਾਰੀ ਇਹ ਤਸ਼ਰੀਫ ਲੈ ਕੇ ਆਏ ਆ ਤੇ ਮੈਂ ਸਿਰਫ ਆਪਣੇ ਖਾਸ ਬੰਦਿਆਂ ਨੂੰ ਦੱਸਿਆ ਕਿਉਂ ਬਹੁਤਾ ਮਜ਼ਾ। ਹੁਣ ਇਨਸ਼ਾਅੱਲਾ ਤਾਲਾ ਚਿੱਟੇ ਦਿਨੇ ਇਹਨਾਂ ਨੂੰ ਦਾਵਤ ਦੇਣੀ ਹੈ ਤੇ ਖਸੂਸੀ ਦਾਵਤ ਦੇਣੀ ਹੈ ਤੇ ਪੂਰਾ ਮੇਲਾ ਭਰਾਂਗੇ ਜੀ। ਤੇ ਜਿਹੜੇ ਇੱਥੇ ਲੋਕ ਚਾਹਣ ਵਾਲੇ ਸਾਡੇ ਪਿੰਡਾਂ ਦੇ ਵਿੱਚ ਉਹਨਾਂ ਸਾਰਿਆਂ ਦੀ ਮੁਲਾਕਾਤ ਕਰਾਵਾਂਗੇ ਤੇ ਉਹ ਅੱਲਾਹ ਤਾਲਾ ਇਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ। ਤੇ
ਮੈਂ ਕਹਿੰਦਾ ਜੀ ਬੜਾ ਮੈਂ ਸ਼ੁਕਰਗੁਜ਼ਾਰ ਹਾਂ, ਮੈਂ ਬਹੁਤ ਖੁਸ਼ ਹਾਂ ਸ਼ੁਕਰੀਆ। ਨਹੀਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਮੈਂ, ਤੁਸੀਂ ਮੈਨੂੰ ਇੰਨਾ ਟਾਈਮ ਦਿੱਤਾ। ਨਹੀਂ ਜੀ ਨਹੀਂ ਟਾਈਮ ਤੇ ਮੈਂ ਤੇ ਵੈਸੇ ਹੀ ਸਵੇਰ ਸੌਣ ਦਾ ਆਦੀ ਹਾਂ, ਤੇ ਅੱਲਾ ਕਰੇ ਕਿ ਡੇਰਾ ਤੁਹਾਡਾ ਸਦਾ ਆਬਾਦ ਰਹੇ। ਆਮੀਨ ਆਮੀਨ। ਤੇ ਵਸਦੇ ਰਹੋ ਤੁਸੀਂ, ਇਹ ਮੁਹੱਬਤਾਂ ਕਾਇਮ ਰਹਿਣ। ਤੇ ਦੇਖੋ ਪਤਾ ਕੋਈ ਨਹੀਂ ਹੁੰਦਾ, ਪਤਾ ਨਹੀਂ ਅੱਜ ਅਸੀਂ ਰਲ ਕੇ ਬੈਠੇ ਹਾਂ, ਕੱਲ ਕਿਸੇ ਨੇ ਹੋਣਾ ਹੈ ਕਿ ਨਹੀਂ ਨਹੀਂ ਹੋਣਾ। ਹੋਣਾ, ਸਹੀ ਗੱਲ। ਤੇ ਇਸ ਕਰਕੇ ਬਹੁਤ ਸ਼ੁਕਰੀਆ ਤੁਹਾਡਾ। ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ।